ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503 4159090503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨਕਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀ ਐਂਡ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਸ ਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਮੋਹਨ ਸਿੰਘ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਮੋਹਾਲੀ ਬਲਾਸਟ ਮਾਮਲੇ ਵਿੱਚ ਜਗਦੀਪ ਕੰਗ ਗ੍ਰਿਫਤਾਰ, 9 ਦਿਨ ਦੇ ਰਿਮਾਂਡ ਤੇ। ਦੇਖੋ, ਅੱਜ ਕਹਿ ਲੋ ਕਿ ਡੀਜੀਪੀ ਨੇ ਆਫੀਸ਼ੀਅਲੀ ਸਾਰੀ ਗੱਲ ਕਲੀਅਰ ਕਰ ਦਿੱਤੀ ਹੈ। ਇਹ ਗੱਲ ਜਿਹੜੀ ਹੈ ਜੋੜੀ ਹੈ ਟੋਟਲ, ਫਿਰ ਜਿੱਥੇ ਜਾ ਕੇ ਜੁੜਦੀ ਹੈ ਕਿ ISI ਸਾਰਾ ਕਾਂਡ ਜਿਹੜਾ ਉਹ ISI ਨੇ ਕਰਵਾਇਆ। ਦਰਅਸਲ ਉਹਨਾਂ ਨੇ ਜੋ ਆਪਣੀ ਥਿਊਰੀ ਪੇਸ਼ ਕੀਤੀ ਹੈ ਜਾਂ ਆਪਣੀ ਹੁਣ ਤੱਕ ਇਨਵੈਸਟੀਗੇਸ਼ਨ ਦਾ ਸਿੱਟਾ ਪੇਸ਼ ਕੀਤਾ ਹੈ, ਉਹ ਕੁਛ ਇਸ ਤਰ੍ਹਾਂ ਦਾ ਹੈ ਕਿ ਗੈਂਗਸਟਰ ਤੇ ਅੱਤਵਾਦੀਆਂ ਦਾ ਇੱਕ ਨੈਕਸਸ ਹੈ, ਜਿਨ੍ਹਾਂ ਦਾ ਕੰਮ ਪੁਲਿਸ ਨੂੰ ਚੈਲੰਜ ਕਰਨਾ ਸੀਗਾ, ਮੰਤਵ ਪੁਲਿਸ ਨੂੰ ਚੈਲੰਜ ਕਰਨਾ ਸੀਗਾ। ਤਾਂ ਬੜੀ ਦਿਲਚਸਪ ਗੱਲ ਹੈ ਕਿ ਨੁਕਸਾਨ ਪਹੁੰਚਾਉਣਾ ਨਹੀਂ, ਪੁਲਿਸ ਨੂੰ ਜਸਟ ਚੈਲੰਜ ਕਰਨ ਦਾ ਮਸਲਾ ਸੀਗਾ। ਤੇ ਇਹਦੇ ਵਿੱਚ ISI, ਰਿੰਦਾ, ਇਹਨਾਂ ਸਾਰਿਆਂ ਦਾ ਲਿੰਕ ਉਹ ਪਹਿਲਾਂ ਹੀ ਜੋੜ ਚੁੱਕੇ ਸਨ। ਤਾਂ ਬੜੀ ਇੰਟਰਸਟਿੰਗ ਜੀ ਕਹਿ ਲਓ ਕਿ ਥਿਊਰੀ ਹੈ, ਜਿਹਦੇ ਵਿੱਚ ਉਹ ਸਿੱਟਾ ਕੱਢ ਕੇ ਕਹਿ ਰਹੇ ਨੇ ਕਿ ਇਹਨਾਂ ਦਾ ਕੰਮ ਮਤਲਬ ਕਿ ਗੈਂਗਸਟਰ ਮੰਤਵ ਜਿਹੜਾ ਸੀਗਾ ਉਹ ਸੀਗਾ ਪੁਲਿਸ ਨੂੰ ਚੈਲੰਜ ਕਰਨਾ। ਤਾਂ ਇਹ ਤੇ ਆਪਣੇ ਆਪ ਦੇ ਵਿੱਚ ਹੀ ਚੈਲੰਜ ਹੁੰਦੇ ਆ। ਸੋ ਇਹਨਾਂ ਨੇ ਨਵਾਂ ਚੈਲੰਜ ਕੀ ਕਰਨਾ ਸੀਗਾ? ਖੈਰ, ਇਹਦੇ ਜਵਾਬ ਤੇ ਹੁਣ ਬਰੀਕੀ ਦੇ ਨਾਲ ਉਹੀ ਦੇ ਸਕਦੇ ਆ। ਗ੍ਰਿਫਤਾਰੀਆਂ ਜਿਹੜੀਆਂ ਕੁਝ ਹੋਰ ਹੋਈਆਂ ਨੇ, ਮਤਲਬ ਕਿ ਕਿਸੇ ਨੂੰ ਇਸ ਰੋਲ ਦੇ ਵਿੱਚ ਇਹਨਾਂ ਨੇ ਬਿਠਾਇਆ ਕਿ ਇਹ ਬੰਦਾ ਰੈਕੀ ਕਰਨ ਵਾਲਾ ਹੈ, ਇਹਨੇ ਹਥਿਆਰ ਮੁਹੱਈਆ ਕਰਵਾਏ ਤੇ ਇਹਨਾਂ ਬੰਦਿਆਂ ਨੇ ਅੰਜਾਮ ਦਿੱਤਾ ਵਗੈਰਾ ਵਗੈਰਾ। ਕੁਝ ਗ੍ਰਿਫਤਾਰੀਆਂ ਹੋ ਗਈਆਂ, ਕੁਝ ਵਾਸਤੇ ਇਹ ਹਾਲੇ ਜ਼ੋਰ ਅਜ਼ਮਾਇਸ਼ ਕਰ ਰਹੇ ਆ। ਸੋ ਗੱਲ ਜਿਹੜੀ ਸਭ ਤੋਂ ਵੱਡੀ ਤੇ ਇੰਟਰਸਟਿੰਗ, ਇਹ ਤੇ ਦੇਖੋ ਇੱਕ ਅਪਡੇਸ਼ਨ ਹੈ, ਨਿਊਜ਼ ਇਹ ਸੂਚਨਾ ਹੈ, ਉਹ ਤਾਂ ਕਾਮਨ ਹੈ, ਸਾਰੇ ਪਾਸੇ ਆਪਾਂ ਨੂੰ ਮਿਲ ਜਾਣੀ ਹੈ। ਪਰ ਸਭ ਤੋਂ ਇੰਟਰਸਟਿੰਗ ਗ੍ਰਿਫਤਾਰੀ ਜਿਹੜੀ ਹੈ ਉਹ ਜਗਦੀਪ ਕੰਗ ਦੀ ਹੈ। ਜਗਦੀਪ ਕੰਗ ਕੌਣ ਹੈ? ਅਸਲ ਦੇ ਵਿੱਚ ਇਹਦੇ ਬਾਰੇ ਕਿਹਾ ਜਾ ਰਿਹਾ ਵਾ ਕਿ ਜਗਦੀਪ ਕੰਗ ਜਿਹੜਾ ਆ ਉਹ ਪੰਜਾਬੀ ਗਾਇਕ ਕਰਨ ਔਜਲਾ ਦਾ ਨਜ਼ਦੀਕੀ ਹੈ, ਕਥਿਤ ਤੌਰ ਤੇ। ਸਾਰੇ ਮੀਡੀਆ ਆਊਟਲੈਟ ਦੇ ਵਿੱਚ ਰੌਲਾ ਪਿਆ ਹੋਇਆ ਕਿ ਇਹ ਕਰਨ ਔਜਲਾ ਦਾ ਕੋਈ ਨਜ਼ਦੀਕੀ ਆ। ਤੇ ਇਹਦੇ ਤੇ ਦੋਸ਼ ਹੈ ਜਿਹੜਾ ਕਥਿਤ ਤੌਰ ਤੇ ਕੰਗ ਤੇ, ਕਿ ਬਈ ਇਹਨੇ ਠਾਰ ਪ੍ਰੋਵਾਈਡ ਕਰਵਾਈ ਸੀਗੀ। ਮਤਲਬ ਕਿ ਜਿਹੜੇ ਬੰਦੇ ਅੰਜਾਮ ਦੇ ਕੇ ਗਏ ਨੇ ਮੋਹਾਲੀ ਦੇ ਵਿੱਚ ਇਸ ਘਟਨਾ ਨੂੰ ਜਾਂ ਇਸ ਵਾਰਦਾਤ ਨੂੰ, ਤਾਂ ਉਹਨਾਂ ਵਾਸਤੇ ਠਾਰ ਦਾ ਇੰਤਜ਼ਾਮ ਜਿਹੜਾ ਉਹ ਕੰਗ ਨੇ ਕਰਵਾਇਆ ਸੀਗਾ। ਹੁਣ ਇਹ ਬੜੀ ਦਿਲਚਸਪ ਜੀ ਗੱਲ ਨਿਕਲਦੀ ਹੈ ਕਿ ਉਸ ਗੱਲ ਵਿੱਚੋਂ ਇਹ ਗ੍ਰਿਫਤਾਰੀ ਦੀ ਗੱਲ ਦਿਲਚਸਪ ਨਿਕਲੀ, ਜਿਵੇਂ ਕਥਿਤ ਤੌਰ ਤੇ ਦਾਅਵਾ ਕੀਤਾ ਜਾ ਰਿਹਾ। ਤਾਂ ਇੱਕ ਚੀਜ਼ ਹੋਰ ਬੜੀ ਦਿਲਚਸਪ ਨਿਕਲਦੀ ਹੈ ਕਿ ਪਿੱਛੇ ਜੇ ਇੱਕ ਹਾਈ ਪ੍ਰੋਫਾਈਲ ਮਰਡਰ ਹੋਇਆ ਸੀਗਾ, ਸ਼ੂਟ ਕੀਤਾ ਗਿਆ ਸੀ ਵਿੱਕੀ ਮਿੱਡੂ ਖੇੜਾ। ਤਾਂ ਵਿੱਕੀ ਮਿੱਡੂ ਖੇੜਾ ਵਾਲੇ ਮਰਡਰ ਦੇ ਵਿੱਚ ਇੱਕ ਪ੍ਰੋਡਕਸ਼ਨ ਮੈਨੇਜਰ ਦਾ ਜ਼ਿਕਰ ਆ ਰਿਹਾ ਸੀ, ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਨਜ਼ਦੀਕੀ ਸੀ। ਤਾਂ ਇਹ ਕੀ ਚੱਲ ਰਿਹਾ ਹੈ? ਇਹ ਬੜੀ ਦਿਲਚਸਪ। ਅੱਜ ਤੱਕ ਕੋਈ ਸ਼ਗਨਾ ਲੱਭਿਆ ਨਹੀਂ, ਉਹਦਾ ਨਾਂ ਸ਼ਗਨਾ ਸੀਗਾ। ਸੋ ਉਹ ਅੱਜ ਤੱਕ ਬੰਦਾ ਜੇ ਬਦੋਸ਼ਾ ਹੁੰਦਾ ਤਾਂ ਕੋਈ ਨਾ ਕੋਈ ਚਾਰਾਜੋਈ ਕਰਦਾ, ਇਨਵੈਸਟੀਗੇਸ਼ਨ ਜੁਆਇਨ ਕਰਦਾ, ਤਾਂ ਉਹ ਬੰਦਾ ਅੱਜ ਤੱਕ ਲੱਭਿਆ ਨਹੀਂ। ਉਹ ਕਹਿੰਦੇ ਆ ਕਿ ਆਸਟ੍ਰੇਲੀਆ ਦੌੜ ਗਿਆ ਕਥਿਤ ਤੌਰ ਤੇ। ਤਾਂ ਦੂਸਰੇ ਪਾਸੇ ਇਹ ਇੱਕ ਹੋਰ ਮਸਲਾ, ਹੁਣ ਦੇਖੋ ਸਾਡੀ ਚ ਕੋਈ ਇਹਦੇ ਵਿੱਚ ਜੱਜਮੈਂਟ ਨਹੀਂ, ਨਾ ਅਸੀਂ ਆਪਣੇ ਕੋਲੋਂ ਕੋਈ ਗੱਲ ਕਹਿ ਸਕਦੇ ਹਾਂ
ਤਾਂ ਜੋ ਔਨ ਰੈਕਡ ਚੀਜ਼ਾਂ ਆਉਂਦੀਆਂ ਨੇ। ਤਾਂ ਇਹ ਦਿਲਚਸਪ ਸਵਾਲ ਬਣਦਾ ਹੈ ਕਿ ਆਖਿਰ ਚੱਲ ਕੀ ਰਿਹਾ ਮੋਹਾਲੀ ਦੇ ਵਿੱਚ। ਇਹ ਸਾਰੀਆਂ ਗੱਲਾਂ ਜਿਹੜੀਆਂ ਮੋਹਾਲੀ 'ਚ ਹੀ ਆ। ਵਿੱਕੀ ਮਿੱਡੂ ਖੇੜਾ ਦਾ ਮਰਡਰ ਉਹ ਵੀ ਮੋਹਾਲੀ 'ਚ। ਇਹ ਦੋਸ਼ ਲੱਗਿਆ ਕਿ ਮੋਹਾਲੀ ਦੇ ਵਿੱਚ ਹੀ ਰੈਕੀ ਕਰਵਾਈ ਗਈ ਤੇ ਉਸੇ ਬੰਦੇ ਵੱਲੋਂ ਮਤਲਬ ਕਿ ਪ੍ਰੋਡਕਸ਼ਨ ਮੈਨੇਜਰ ਵੱਲੋਂ ਹਾਰ ਪ੍ਰੋਵਾਈਡ ਕਰਵਾਈ ਗਈ। ਇਹ ਚੀਜ਼ ਬੜੀ ਦਿਲਚਸਪ ਆ ਮੇਰੇ ਵਾਸਤੇ ਕਿ ਇਹ ਸਭ ਕੁਝ ਕੀ ਚੱਲਦਾ ਪਿਆ। ਜੇ ਇਹਦਾ ਮਤਲਬ ਕਿ ਪੁਲਿਸ ਦੀ ਕਹਾਣੀ ਸੱਚੀ ਆ, ਜੇ ਕੱਲ ਨੂੰ ਸਟੈਬਲਿਸ਼ ਕਰਨ ਦੇ ਵਿੱਚ ਕਾਮਯਾਬ ਰਹਿੰਦੀ ਆ, ਤਾਂ ਕੀ ਇਸ ਮਾਮਲੇ ਨੂੰ ਜੋੜਿਆ ਜਾਵੇ ਕਿ ਇੰਡਸਟਰੀ ਦੇ ਵਿੱਚ, ਮੈਂ ਗਾਇਕਾਂ ਦਾ ਨਹੀਂ ਕਹਿ ਰਿਹਾ, ਕਿਸੇ ਦੇ ਨਾਲ ਕੋਈ ਜੁੜਿਆ ਉਹ ਗਲਤ ਹੋਵੇ ਤਾਂ ਇਹਦੇ ਨਾਲ ਇਹ ਨਹੀਂ ਹੋ ਜਾਂਦਾ ਕਿ ਫਲਾਣਾ ਬੰਦਾ ਵੀ ਗਲਤ ਹੈ। ਪਰ ਮਸਲਾ ਇਹ ਉੱਭਰੇਗਾ ਕਿ ਕੀ ਇੰਡਸਟਰੀ ਦੇ ਵਿੱਚ ਬੈਠੇ, ਖਾਸ ਤੌਰ ਤੇ ਮਿਊਜ਼ਿਕ ਜਾਂ ਫਿਲਮ ਇੰਡਸਟਰੀ ਦੇ ਵਿੱਚ ਬੈਠੇ ਲੋਕ ਜਿਹੜੇ ਆ ਉਹ ਕੀ ਵਾਕਿਆ ਕੁਝ ਗਰੁੱਪਾਂ ਦੇ ਨਾਲ ਜੁੜੇ ਹੋਏ ਨੇ, ਕ੍ਰਿਮੀਨਲ ਐਲੀਮੈਂਟਸ ਦੇ ਨਾਲ ਜੁੜੇ ਹੋਏ ਨੇ। ਕਿਉਂਕਿ ਰੌਲਾ ਪੈਂਦਾ ਫਿਰੌਤੀਆਂ ਦਾ, ਰੌਲਾ ਪੈਂਦਾ ਇਸ ਤਰ੍ਹਾਂ ਮਤਲਬ ਕਿ ਇੱਕ ਦੂਜੇ ਤੋਂ ਮਰਡਰ ਕਰਵਾਉਣ ਦਾ। ਇਹ ਸਾਰੀਆਂ ਜਿਹੜੀਆਂ ਫਿਰ ਤੰਦਾਂ ਜੁੜਦੀਆਂ ਨੇ ਤੇ ਬਹੁਤ ਖਤਰਨਾਕ ਦਿਸ਼ਾ ਵੱਲ ਕਹਾਣੀ ਨੂੰ ਖੜ ਰਹੀਆਂ। ਜੀ ਸੋ ਤੰਦਾਂ ਕਈ ਥਾਵਾਂ ਦੇ ਉੱਤੇ ਜੁੜ ਰਹੀਆਂ। ਮਿੰਟੂ ਜੀ ਇਦਾਂ ਨਹੀਂ ਲੱਗ ਰਿਹਾ ਹੁਣ ਕੈਨੇਡਾ ਦਾ ਨਾਮ ਕੁਝ ਜ਼ਿਆਦਾ ਹੀ ਜਿਹੜਾ ਇਸ ਚੀਜ਼ ਦੇ ਵਿੱਚ ਆ ਰਿਹਾ ਆ। ਅੰਬੀਆਂ ਦੇ ਕਤਲ ਦੇ ਵਿੱਚ ਤੁਸੀਂ ਮਿੱਠੂ ਖੇੜੇ ਵਾਲਾ ਕਰ ਰਿਹਾ, ਹੁਣ ਆਦੇ ਵਿੱਚ ਵੀ ਕਿਤੇ ਨਾ ਕਿਤੇ ਉਸ ਪਾਸੇ ਵੱਲ ਨੂੰ ਤਾਰਾਂ ਜਿਹੜੀਆਂ ਬਹੁਤ ਜ਼ਿਆਦਾ ਜੁੜ ਰਹੀਆਂ। ਹਾਂਜੀ, ਇਹਦੇ ਵਿੱਚ ਵੀ ਹਾਂ ਇੱਕ ਸ਼ਖਸ ਦਾ ਜ਼ਿਕਰ ਆ ਰਿਹਾ ਕਿ ਕਰਤਾ ਧਰਤਾ ਉਹ ਸੀ। ਪਹਿਲਾਂ ਰਿੰਦਾ ਦਾ ਜ਼ਿਕਰ ਕੀਤਾ ਗਿਆ ਤਾਂ ਫਿਰ ਉਸ ਤੋਂ ਬਾਅਦ ਇਹ ਕੋਈ ਮੇਰੇ ਖਿਆਲ ਦੇ ਨਾਲ ਲਖਵਿੰਦਰ ਹੈ ਜਿਹਦਾ ਜ਼ਿਕਰ ਕੀਤਾ ਗਿਆ ਕਿ ਕੈਨੇਡਾ ਤੋਂ ਉਸਨੇ ਕਰਵਾਇਆ। तो ਗੱਲ ਇਹ ਹੈ ਕਿ ਉਹ ਹਾਂਜੀ ਲਖਵੀਰ ਕੁਛ ਐਸਾ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ਾਂ ਜਿਹੜੀਆਂ ਜੁੜ ਰਹੀਆਂ ਨੇ। ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਇੱਥੇ ਇੱਕ ਜਿਹੜਾ ਗੈਂਗਸਟਰ ਗਰੁੱਪ ਆ ਉਹਦੇ ਵਿੱਚ ਵੀ ਇੱਕ ਉਹਦਾ ਆਪਰੇਟਰ ਮੇਨ ਜਿਹੜਾ ਕੈਨੇਡਾ 'ਚ ਦੱਸੀਦਾ। ਉਹ ਗੱਲ ਇਹ ਆ ਕਿ ਹੁਣ ਇਹ ਸੱਚੀਆਂ ਤਾਰਾਂ ਜੁੜ ਰਹੀਆਂ ਨੇ ਉੱਥੇ ਜਾ ਕੇ, ਜਾਂ ਮਤਲਬ ਕਿ ਕਿਸੇ ਖਾਸ, ਕਿਉਂਕਿ ਦੇਖੋ ਜੀਓਪੋਲਿਟਿਕਸ ਦਾ ਵੀ ਹਿੱਸਾ ਹੁੰਦਾ ਨਾ ਇਹ ਚੀਜ਼ਾਂ। ਉਸ ਮੰਤਵ ਨਾਲ ਉਹ ਤਾਂ ਆਪਾਂ ਨਹੀਂ ਤੈਅ ਕਰ ਸਕਦੇ ਕਿਉਂਕਿ ਆਪਣੇ ਵੱਸੋਂ ਬਾਹਰੀ ਗੱਲ ਆ। ਪਰ ਉਹ ਬਿਲਕੁਲ ਗੱਲ ਜਿਹੜੀ ਆ ਉਹ ਸਪਸ਼ਟ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਕੈਨੇਡਾ ਦਾ ਲਿੰਕ ਜ਼ਰੂਰ ਆਉਂਦਾ ਹੈ। ਨੰਗਲ ਅੰਬੀਆਂ ਦੇ ਮਾਮਲੇ 'ਚ ਵੀ ਬਿਲਕੁਲ ਉਹ ਆਇਆ ਸੀਗਾ ਔਰ ਉਹ ਮਾਮਲਾ ਬਹੁਤ ਜ਼ਿਆਦਾ ਉਛਲਿਆ ਸੀ। ਜੀ ਸੋ ਪਤਾ ਨਹੀਂ ਕੀ ਆ। ISI ਤੋਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਟੇਕ ਪਾਕਿਸਤਾਨ ਤੋਂ ਬਾਅਦ ਹੁਣ ਕੈਨੇਡਾ ਦੇ ਉੱਤੇ ਰੱਖ ਦਿੱਤੀ ਹੈ ਵੀ ਉਹਨਾਂ ਨੂੰ ਸ਼ਾਇਦ ਬਦਨਾਮ ਕਰਨਾ, ਜਿੱਦਾਂ ਤੁਸੀਂ ਜੀਓ ਪੋਲਿਟਿਕਸ ਦਾ ਜ਼ਿਕਰ ਕੀਤਾ। ਅਗਲੀ ਮਿੰਟੂ ਜੀ ਗੱਲ ਕਰੀਏ ਪੁਲਿਸ, ਸਿਆਸਤ ਤੇ ਨਸ਼ਾ ਤਸਕਰਾਂ ਦਾ ਆਪਸੀ ਤਾਲਮੇਲ ਖਤਮ ਹੋਣ ਤੇ ਹੀ ਪੰਜਾਬ 'ਚ ਨਸ਼ਿਆਂ ਦਾ ਖਾਤਮਾ ਸੰਭਵ, ਸਿੱਧੂ ਹੁਣਾਂ ਦਾ ਇਹ ਬਿਆਨ। ਦੇਖੋ ਗੱਲ ਕੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਗੱਲ ਤੇ ਬਿਲਕੁਲ ਦਰੁਸਤ ਹੈਗੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਇਹਦੇ 'ਚ ਦੋ ਰਾਏ ਨਹੀਂ ਹੈ ਕਿ ਭਾਈ ਜਦ ਤੱਕ ਇਹ ਨੈਕਸਸ ਟੁੱਟਦਾ ਨਹੀਂ ਹੈ ਉਦੋਂ ਤੱਕ ਇਸ ਬੁਰਾਈ ਦੀ ਜੜ ਨੂੰ ਪੁੱਟਣਾ ਬੜਾ ਮੁਸ਼ਕਲ ਜਾਪਦਾ ਆ। ਅਰੇ ਪੁੱਟਣੀ ਕਿਵੇਂ ਆ ਤਾਂ ਵੱਡਾ ਸਵਾਲ ਆ। ਹੁਣ ਦੇਖੋ ਪੁਲਿਸ ਨੂੰ ਅਸੀਂ ਕਿਸ ਤਰ੍ਹਾਂ ਡਿਫੈਂਡ ਕਰ ਸਕਦੇ ਹਾਂ ਕਿ ਜਦ ਸਾਡੇ ਸਾਹਮਣੇ ਫਲੋਰ ਪੁਲਿਸ ਅਕੈਡਮੀ ਦੀ ਕਹਾਣੀ ਹੈ। ਅਸੀਂ ਲੀਡਰਾਂ ਨੂੰ ਕਿਵੇਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਡਿਫੈਂਡ ਨਹੀਂ ਕਰ ਸਕਦੇ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਬੰਦੇ ਜਿਹੜੇ ਆ ਜਾਂ ਇਹਨਾਂ ਦੇ ਨਾਲ ਜੁੜੇ ਜਾਂ ਖੁਦ ਆਪ ਜੇਲ੍ਹਾਂ 'ਚ ਵੀ ਬੈਠੇ ਤੇ ਇਹਨਾਂ ਦੇ ਨਾਲ ਦੇ ਵੀ ਜੇਲ੍ਹਾਂ 'ਚ ਬੈਠੇ ਪੁਲਿਸ ਵਾਲੇ ਲੀਡਰ ਸਾਰੇ ਤਾਂ ਐਕਸਪੋਜ਼ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਗੱਲ ਇਹ ਹੈ ਕਿ ਕਰਨਾ ਕਿਵੇਂ ਆ, ਇਹ ਕਰੇਗਾ ਕੌਣ? ਬਿੱਲੀ ਦੇ ਗਲ ਦੇ ਵਿੱਚ ਟੱਲੀ ਬੰਨੇਗਾ ਕੌਣ? ਚੈਲੰਜ ਤੇ ਇਸ ਗੱਲ ਦਾ ਆ ਨਾ। ਖੈਰ ਨਵਜੋਤ ਸਿੰਘ ਸਿੱਧੂ ਗਏ ਸਨ, ਸਿੱਧੂ ਸਾਹਿਬ ਗਏ ਸੀਗੇ ਅੱਜ ਮਾਝੇ ਦੇ ਵਿੱਚ ਜਿੱਥੇ ਇੱਕ ਕਬੱਡੀ ਖਿਡਾਰੀ ਮੇਰੇ ਖਿਆਲ ਦੇ ਨਾਲ 22 ਸਾਲ ਉਹਦੀ ਏਜ ਸੀਗੀ, ਓਵਰਡੋਜ਼ ਦੇ ਨਾਲ ਮਰਿਆ। ਉੱਥੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਕਰੀਬ 60 ਮੌਤਾਂ ਨਸ਼ੇ ਕਾਰਨ ਹੋ ਚੁੱਕੀਆਂ 60 ਦਿਨਾਂ ਦੇ ਵਿੱਚ। ਇੱਕ ਬੜਾ ਚਿੰਤਾਜਨਕ ਰੁਝਾਨ ਆ। ਤੇ ਉਹਨਾਂ ਨੇ ਕਿਹਾ ਕਿ ਨਸ਼ੇ ਵਿਰੁੱਧ ਕਾਰਵਾਈ ਜਿਹੜੀ ਹੈ ਉਹ CM ਸਾਹਿਬ ਯਕੀਨੀ ਬਣਾਉਣਗੇ, ਐਸੀ ਉਹਨਾਂ ਨੂੰ ਉਮੀਦ ਹੈ। ਚਲੋ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਸਿੱਧੂ ਸਾਹਿਬ ਵੈਸੇ ਤੇ ਕਹਿ ਜਾਂਦੇ ਹੁੰਦੇ ਆ ਕਿ ਮੇਰੀ ਵਾਈਫ ਨੇ ਤੇ ਉਦੋਂ ਹੀ ਰੌਲਾ ਪਾਇਆ ਸੀ ਅਕਾਲੀ ਭਾਜਪਾ ਰਾਜ ਦੇ ਵਿੱਚ ਕਿ ਲਾਲ ਬੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਬਲੈਕ ਹੁੰਦੀ ਹੈ। ਮੈਂ ਵੀ ਬੋਲਦਾ ਰਿਹਾ। ਨਹੀਂ, ਇਹ ਦੇਖੋ ਇਹ ਤੁਸੀਂ ਬੋਲਦੇ ਰਹੇ ਹੋ ਮੌਕੇ ਕਮੌਕੇ। ਅੱਛਾ, ਇਹ ਹੁਣ 60 ਮੌਤਾਂ ਯਾਦ ਨੇ, ਇਹਦਾ ਮਤਲਬ ਪੱਕਾ ਹੈ ਕਿ ਇਹਨਾਂ ਨੇ ਵੀ ਜਿਵੇਂ ਪੱਤਰਕਾਰ ਲਿਖਦੇ ਨੇ ਫਾਈਲ ਬਣਾਈ ਹੁੰਦੀ ਹੈ, ਸਾਰਾ ਕੁਝ ਨੋਟ ਕਰਦੇ ਨੇ, ਤੇ ਇਹਨਾਂ ਨੇ ਵੀ ਕਿਤੇ ਨਾ ਕਿਤੇ ਸਾਰਾ ਲੇਖਾ ਜੋਖਾ ਬਣਾਉਣਾ ਸਟਾਰਟ ਕਰ ਦਿੱਤਾ ਕਿ ਐਨ ਮੌਕੇ ਤੇ ਜਾ ਕੇ ਜੇ ਘੇਰਨਾ ਪਿਆ ਤਾਂ ਭਗਵੰਤ ਮਾਨ ਸਰਕਾਰ ਨੂੰ ਘੇਰਾਂਗੇ ਵਿਦ ਫੈਕਟਸ ਵਿਦ ਫਿਗਰਸ। ਇਹ ਸਾਫ਼ ਹੈ। ਅੱਛਾ, ਹੁਣ ਇਹ ਯਾਦ ਨੇ
ਕਿ 60 ਦਿਨ ਚ 60 ਮੁਕਰ। ਮੈਂ ਡਿਫੈਂਡ ਨਹੀਂ ਕਰ ਰਿਹਾ ਕਿਸੇ ਸਰਕਾਰ ਨੂੰ, ਮੈਂ ਉਹਨੂੰ ਕੋਈ ਇਹ ਨਹੀਂ ਹੈ ਕਿ ਬਰੀ ਕਰ ਰਿਹਾ ਕਿਸੇ ਮਾਮਲੇ ਚ। ਮੇਰਾ ਸਵਾਲ ਇਹ ਆ ਕਿ ਤੁਹਾਡੀ ਸਰਕਾਰ ਆਉਂਦਿਆਂ ਸਾਰ ਤਕਰੀਬਨ 150 ਮੁੰਡਾ ਮਰ ਗਿਆ ਸੀ ਕੁਝ ਕੁ ਦਿਨਾਂ ਦੇ ਅੰਦਰ ਜਦੋਂ 2017 ਦੀ ਮੇਰੀ ਗੱਲ ਮੈਨੂੰ ਲੱਗਦਾ ਕਿ ਗਲਤ ਨਹੀਂ ਹੋਏਗੀ ਜੇ ਮੈਂ ਕਹਾਂ ਤਾਂ ਉਹ ਮਹੀਨਾ ਜੁਲਾਈ ਜੂਨ ਦਾ ਸ਼ਾਇਦ ਗਰਮੀ ਦਾ ਹੀ ਸੀਗਾ ਸੀਜ਼ਨ, ਤਾਂ ਉਦੋਂ 150 ਦੇ ਕਰੀਬ ਓਵਰਡੋਜ਼ ਦੇ ਨਾਲ ਜਾਂ ਗੰਦੇ ਨਸ਼ੇ ਦੇ ਕਰਕੇ ਕੋਈ ਘਾਤਕ ਕੈਮੀਕਲ ਆ ਗਿਆ ਤਾਂ ਉਹਨੇ ਮਾਰੇ ਸਨ ਮੁੰਡੇ। ਕਿ ਉਸ ਟਾਈਮ ਤੁਸੀਂ ਨੋਟ ਨਹੀਂ ਸੋ ਕਰਦੇ ਕਿ ਉਸ ਟਾਈਮ ਜਿਹੜੇ ਮੁੰਡੇ ਮਰੇ ਸੀ ਉਹਨਾਂ ਦੇ ਘਰਾਂ 'ਚ 70 ਨਹੀਂ ਸੀ ਵਿਛਦੇ, ਤਾਂ ਤੁਹਾਡਾ ਫਰਜ਼ ਉਦੋਂ ਵੀ ਬਣਦਾ ਸੀ ਬੋਲਣਾ, ਫਿਰ ਮਜ਼ਾ ਆਉਂਦਾ। ਤੁਸੀਂ ਬੋਲੇ ਹੋਵੋਗੇ, ਮੈਂ ਨਹੀਂ ਕਹਿੰਦਾ ਤੁਸੀਂ ਨਾ ਬੋਲੋ, ਮੈਂ ਨਹੀਂ ਕਹਿੰਦਾ, ਬਟ ਗੱਲ ਇਹ ਆ ਕਿ ਤੁਸੀਂ ਜਿੱਦਾਂ ਕਹਿ ਲਓ ਕਿ ਪਿਕ ਐਂਡ ਚੂਜ਼ ਕਰਕੇ ਚੱਲਦੇ ਹੋ, ਸਿਲੈਕਟਿਵ ਸੋਚ ਰੱਖ ਕੇ ਜਦੋਂ ਚੱਲਦੇ ਹੋ ਨਾ ਤੁਸੀਂ ਪੋਲੀਟੀਸ਼ੀਅਨ, ਤਾਂ ਫਿਰ ਉੱਠਦੇ ਨੇ ਸਵਾਲ। ਫਿਰ ਹੁੰਦਾ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸ਼ੱਕ ਕਿ ਜੋ ਗੱਲ ਹੋ ਰਹੀ ਹੈ ਉਹ ਰਾਜਨੀਤਿਕ ਪੱਖ ਤੋਂ ਹੋ ਰਹੀ ਹੈ, ਦਿਲ ਦੀਆਂ ਗਹਿਰਾਈਆਂ ਤੋਂ ਘੱਟ ਹੋ ਰਹੀ ਹੈ। ਸੋ ਬਿਲਕੁਲ ਸਿੱਧੂ ਸਾਹਿਬ ਦਰੁਸਤ ਕਹਿ ਰਹੇ ਨੇ, ਮੈਂ ਉਸ ਗੱਲ ਦੇ ਨਾਲ ਬਿਲਕੁਲ ਮੁਤਫਿਕ ਹਾਂ ਕਿ ਭਾਈ ਇਹ ਨੈਕਸਸ ਤੇ ਤੋੜਨਾ ਪਵੇਗਾ ਜੇ ਇਸ ਖੂੰਖਾਰ ਬਿਮਾਰੀ ਜਾਂ ਕਹਿ ਲਓ ਕਿ ਜੋ ਇਹ ਖਤਰਨਾਕ ਰੋਗ ਸਾਨੂੰ ਲੱਗਾ ਜਿਹਨੂੰ ਠੀਕ ਕਰਨਾ ਆ। ਪਰ ਘੱਟੋ ਘੱਟ ਇਹ ਹੈ ਕਿ ਰਾਜਨੀਤਿਕ ਲੋਕ ਵੀ ਇੱਕ ਇਮਾਨਦਾਰ ਰਾਜਨੀਤਿਕ ਇੱਛਾ ਸ਼ਕਤੀ ਰੱਖਣ, ਉਹ ਵੀ ਬਹੁਤ ਜ਼ਰੂਰੀ ਹੈ। ਜੀ ਜੀ ਨਜਾਇਜ਼ ਢੰਗ ਨਾਲ ਵੇਚੀਆਂ ਜ਼ਮੀਨਾਂ ਦੀ ਵੀ ਜਾਂਚ ਹੋਵੇਗੀ, ਮਿਨਿਸਟਰ ਧਾਲੀਵਾਲ ਹੋਣਾ ਦਾ ਆਇਆ ਜੀ ਇਹ ਬਿਆਨ ਹੁਣ। ਦੇਖੋ ਗੱਲ ਇਹ ਆ ਕਿ ਮੈਨੂੰ ਲੱਗਦਾ ਕਿ ਜਿਹੜਾ ਇਹ ਬੰਦਾ ਹੈ ਨਾ, ਜਿੰਨਾ ਇਹ ਕੰਮ ਕਰਦਾ ਪਿਆ 4 ਮਿਨਿਸਟਰ ਰਲ ਕੇ ਵੀ ਨਹੀਂ ਕਰ ਰਹੇ ਹੋਣ, ਵਿੱਚੋਂ ਕਬਜ਼ੇ ਛਡਾ ਰਿਹਾ। ਹੁਣ ਤੱਕ 300-400 ਕਰੋੜ ਰੁਪਏ ਦੀ ਕੀਮਤ ਵਾਲੀ ਜ਼ਮੀਨ ਜਿਹੜੀ ਹੈ ਉਹ ਕਬਜ਼ਿਆਂ ਤੋਂ ਮੁਕਤ ਕਰਵਾ ਰਹੀ। ਜਿਹੜਾ ਅੱਛਾ ਕੰਮ ਕਰਦਾ ਹੈ ਨਾ, ਚਾਹੇ ਉਹ ਕੋਈ ਵੀ ਹੋਵੇ, ਤਾਂ ਜੇ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਮੂੰਹੋਂ ਅੱਛਾ ਹੀ ਨਿਕਲੇਗਾ। ਔਰ ਵੈਸੇ ਫਰਾਕ ਦਿਲੀ ਦੀ ਵੀ ਗੱਲ ਹੁੰਦੀ ਹੈ, ਕਈ ਵਾਰ ਮੈਂ ਵੇਖਿਆ ਕਿ ਕਈ ਸੈਕਟਰ, ਕਈ ਫੀਲਡ, ਕਈ ਐਸੇ ਖੇਤਰ ਹੁੰਦੇ ਨੇ ਜਿੱਥੇ ਕੋਈ ਜੂਨੀਅਰ ਅੱਗੇ ਵੱਧਦਾ ਹੋਏਗਾ ਤਾਂ ਉਹਨੂੰ ਹਲਾਸ਼ੇਰੀ ਨਹੀਂ ਦਿੱਤੀ ਜਾਂਦੀ, ਜਦਕਿ ਉਹਨੂੰ ਦੇਣੀ ਚਾਹੀਦੀ ਹੈ ਹਲਾਸ਼ੇਰੀ ਕਿ ਭਾਈ ਜਾ ਤੂੰ ਬਹੁਤ ਵਧੀਆ ਕਰ ਰਿਹਾ। ਤਾਂ ਇਹ ਸੰਕੋਚ ਕੀਤਾ ਜਾਂਦਾ ਆਲਵੇਸ, ਪਰ ਮੈਂ ਨਹੀਂ ਇਹੋ ਜਿਹੀ ਸੰਕੋਚ ਕੇ ਗੱਲ ਕਰਦਾ। ਮੈਂ ਕਹਿੰਦਾ ਕਿ ਵਾਕਿਆ ਜੋ ਮੈਨੂੰ ਲੱਗਦਾ ਇਸ ਬੰਦੇ ਨੇ 300-400 ਕਰੋੜ ਰੁਪਏ ਦੀ ਜ਼ਮੀਨ ਛੁਡਾ ਦਿੱਤੀ ਯਾਰ ਕੁਛ ਦਿਨਾਂ ਦੇ ਅੰਦਰ। ਕੋਈ ਵਜ਼ੀਰ 300-400 ਕਰੋੜ ਪਲੱਸ ਕਰ ਦਿੰਦਾ ਹੈ ਤਾਂ ਇਹ ਤੋਂ ਵਧੀਆ ਕੀ ਹੋਏਗਾ। ਰਾਜਨੀਤੀ ਉਹਦੀ ਵੱਖਰੀ ਹੈ, ਆਪਾਂ ਕਾਰਜ ਖੇਤਰ ਦੇ ਵਿੱਚ ਉਹਦੀ ਕਾਰਕਰਦਗੀ ਦੇਖ ਰਹੇ ਹਾਂ ਕਿ ਕਾਰਜ ਖੇਤਰ ਕੀ ਹੈ ਤੇ ਉਹਦੀ ਕਾਰਕਰਦਗੀ ਕੀ ਹੈ। ਅੱਛਾ, ਨਾਲ ਇਹ ਬੰਦਾ NRI ਡਿਪਾਰਟਮੈਂਟ ਵੀ ਦੇਖਦਾ ਤੇ ਕੱਲ ਵਿਦੇਸ਼ ਮੰਤਰਾਲੇ ਦੇ ਵਿੱਚ ਜਾ ਕੇ ਵਿਦੇਸ਼ ਰਾਜ ਮੰਤਰੀ ਨੂੰ ਮਿਲ ਕੇ ਜੋ NRIs ਦੀਆਂ ਗੱਲਾਂ ਕਰਕੇ ਆਇਆ ਉਹ ਵੇਖਣ ਵਾਲੀਆਂ ਨੇ। ਵੀ ਮਤਲਬ ਕਿ ਐਕਸਟਰਾ ਕਾਊਂਟਰ ਤੋਂ ਲੈ ਕੇ ਛੱਡਿਆ ਹੀ ਕੁਛ ਨਹੀਂ, ਵੀ ਸਾਡੇ NRIs ਜਿਹੜੇ ਆ ਬਈ ਉਹਨਾਂ ਦਾ ਮਤਲਬ ਕਿ ਸਿਕਿਉਰਿਟੀ ਤੋਂ ਲੈ ਕੇ ਇੱਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਦਾ ਜਿਹੜਾ ਅਸਲਾ ਲਾਇਸੈਂਸ ਆ ਉਹ ਉੱਥੇ ਬੈਠਿਆਂ ਦਾ ਰੀਨਿਊ ਹੋਣਾ ਚਾਹੀਦਾ ਹੈ, ਕਿਉਂਕਿ ਉੱਥੇ 2-3 ਸਾਲ ਕਈ ਵਾਰ ਆਉਂਦੇ ਨਹੀਂ, ਵੈਪਨ ਉਹਨਾਂ ਦਾ ਇੱਥੇ ਪਿਆ ਹੁੰਦਾ, ਹੁਣ ਉੱਥੇ ਜਾਣੋ ਰਹੇ ਤੇ ਉਹ ਮਤਲਬ ਕਿ ਜਦੋਂ ਰੀਨਿਊ ਕਰਾਉਂਦੇ ਤੇ ਉਹਨਾਂ ਨੂੰ ਬੜੀ ਖੱਜਲ ਖੁਆਰ ਹੁੰਦੀ। ਤੁਸੀਂ ਕਦੇ ਸੋਚਿਆ ਹੋਊਗਾ ਇਸ ਪੱਖ ਤੋਂ ਜਿਹੜੀ ਗੱਲ ਕਰਕੇ ਆਇਆ? ਸੋ ਕਹਿਣ ਦਾ ਮਤਲਬ ਹੈ ਕਿ ਜੋ ਅੱਛਾ ਕਰਦਾ, ਮੈਨੂੰ ਤਾਂ ਇਹਨਾਂ ਦੀ ਵਜ਼ਾਰਤ ਦੇ ਵਿੱਚੋਂ ਇਹ ਬੰਦਾ ਥੋੜਾ ਅੱਗੇ ਜਾਂਦਾ ਨਜ਼ਰ ਆਉਂਦਾ। ਜਿਵੇਂ ਆਪਾਂ ਚੰਨੀ ਵਾਲੇ ਦੌਰ 'ਚ ਦੇਖਿਆ ਸੀ ਕਿ ਰਾਜਾ ਵੜਿੰਗ ਤਾਂ ਉਹਦੇ ਅੰਕੜੇ ਵੀ ਬੋਲੇ, ਕੁਛ ਉਹਨੇ ਫਾਇਦਾ ਵੀ ਕੀਤਾ। ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਇਹ ਕੁਲਦੀਪ ਭਾਊ ਹੋਈ ਪਈ ਹੈ। ਸੋ ਹੁਣ ਅੱਗੇ ਦੇਖਦੇ ਹਾਂ, ਅੱਗੇ ਕੱਲ ਦਾ ਪਤਾ ਨਹੀਂ ਹੁੰਦਾ। ਪੁਲਿਸ ਵਾਲੇ ਦੀ ਤੇ ਲੀਡਰ ਦੀ ਕਹਿੰਦੇ ਵਡਿਆਈ ਵੀ ਬਹੁਤੀ ਨਹੀਂ ਕਰਨੀ ਚਾਹੀਦੀ, ਬੰਦਾ ਫਸ ਜਾਂਦਾ ਕਿਉਂਕਿ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਤਿਲਕ ਜਾਣਾ, ਇਹ ਵੀ ਇੱਕ ਪੰਗਾ ਰਹਿੰਦਾ। ਤੇ ਖੈਰ ਦੇਖੋ, ਇਹਨਾਂ ਨੇ ਹੁਣ ਗੱਲ ਕਹੀ ਹੈ ਕਿ ਨਜਾਇਜ਼ ਢੰਗ ਦੇ ਨਾਲ ਜਿਹੜੀਆਂ ਜ਼ਮੀਨਾਂ ਵੇਚੀਆਂ ਗਈਆਂ ਉਹਦੀ ਜਾਂਚ ਹੋਏਗੀ, ਤਾਂ ਇਹ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਕਿ ਜ਼ਮੀਨਾਂ ਵਿਕ ਕਿਵੇਂ ਗਈਆਂ, ਕਿਵੇਂ ਉਹਨਾਂ ਤੇ ਫਾਰਮ ਹਾਊਸ ਬਣ ਗਏ, ਕਿਵੇਂ ਉਹਨਾਂ ਤੇ ਦੁਕਾਨਾਂ ਕੱਟੀਆਂ ਗਈਆਂ, ਕਿਵੇਂ ਉਹਨਾਂ ਤੇ ਸ਼ਾਨਦਾਰ ਮਹਿਲ ਉਸਰ ਗਏ, ਇਹ ਜਾਂਚ ਪੜਤਾਲ ਦਾ ਵਿਸ਼ਾ ਹੈ। ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ, ਜਿਵੇਂ ਇਹ ਮੁਹਿੰਮ ਅੱਗੇ ਵਧੀ ਆ, ਲੋਕ ਦੱਸ ਰਹੇ ਆ ਕਿ ਫਲਾਣੀ ਥਾਂ ਤੇ ਜ਼ਮੀਨ ਨੱਪੀ ਹੈ ਜੀ, ਉੱਥੇ ਦੁਕਾਨਾਂ ਕੱਟ ਦਿੱਤੀਆਂ, ਫਲਾਣੀ ਥਾਂ ਤੇ ਜੀ ਫਾਰਮ ਹਾਊਸ ਬਣਿਆ ਹੈ, ਤਾਂ ਇੱਥੇ ਤਾਂ ਪੂਰਾ ਮਤਲਬ ਕਿ ਗਾਹ ਪਿਆ ਹੋਇਆ ਕਿ ਇਹਨੇ ਵੀ ਨੱਪੀ ਹੈ ਜੀ, ਇੱਧਰ ਵੀ ਨੱਪੀ ਪਈ ਆ, ਇੱਧਰ ਵੀ ਨੱਪੀ ਪਈ ਆ। ਇਸੇ ਕਰਕੇ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਆ, ਚੀਫ ਮਿਨਿਸਟਰ ਨੇ ਵੀ, ਕਿ ਭਾਈ ਜੇ ਤੇ 31-30 ਛੱਡ ਦਿਓਗੇ ਨਹੀਂ ਤੇ ਫਿਰ 51 ਪਾ ਦਿਆਂਗੇ, ਖਰਚਾ ਪੁਰਾਣਾ ਹੋ ਪਰਚਾ ਨਵਾਂ ਹੋ।
ਸੋ ਇਸੇ ਕਰਕੇ ਕੰਮ ਚੱਲਿਆ। ਤਾਂ ਇਹ ਬਿਲਕੁਲ ਜਾਂਚ ਪੜਤਾਲ ਹੋਣੀ ਚਾਹੀਦੀ, ਬਿਲਕੁਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਇਹ, ਕਿਉਂਕਿ ਜ਼ਮੀਨਾਂ ਆਪਾਂ ਨੂੰ ਪਤਾ ਵਿਕ ਨਹੀਂ ਸਕਦੀਆਂ, ਤੇ ਵਿਕੀਆਂ ਕਿੱਦਾਂ ਨੇ? ਹੇਰ ਫੇਰ ਦੇ ਨਾਲ ਕੀ ਜੁਗਾੜਬੰਦੀ ਕੀਤੀ ਗਈ, ਤਾਂ ਉਹਦੇ ਵਿੱਚ ਇਹਦਾ ਮਤਲਬ ਕਿ ਸਰਕਾਰੀ ਕਾਲੀਆਂ ਭੇਡਾਂ ਵੀ ਤੇ ਸ਼ਾਮਲ ਹੋਣਗੀਆਂ, ਉਹਨਾਂ ਨੂੰ ਵੀ ਐਕਸਪੋਜ਼ ਕੀਤਾ ਜਾਣਾ ਚਾਹੀਦਾ। ਔਰ ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਵੇਖ ਲਓ ਕਿ ਜਿਹੜਾ ਰਾਜ ਗਾਇਕ ਹੰਸ ਰਾਜ, ਉਹਨਾਂ ਦੀ ਜ਼ਮੀਨ ਦਾ ਇੱਕ ਕਿੱਸਾ ਵੀ ਤਾਂ ਬੜਾ ਦਿਲਚਸਪ ਹੈ ਨਾ, ਕਿ ਜਲੰਧਰ ਦੇ ਵਿੱਚ, ਤੁਹਾਨੂੰ ਪਤਾ ਜਲੰਧਰ ਦੇ ਵਿੱਚ ਇੱਕ ਖੇਤ ਜਿਹਨੂੰ ਅਸੀਂ ਕਿੱਲਾ ਕਹਿ ਦਿੰਨੇ ਆ, ਆਮ ਭਾਸ਼ਾ ਚ ਏਕੜ ਕਹਿ ਦਿੰਨੇ ਆ, ਉਹ 1100 ਰੁਪਏ ਦੇ ਹਿਸਾਬ ਨਾਲ 99 ਸਾਲ ਵਾਸਤੇ ਪੱਟੇ ਤੇ, ਸਾਲ ਦਾ 1100 ਇੱਕ ਕਿੱਲੇ ਦਾ ਹੈ ਕਿਤੇ ਜਲੰਧਰ ਜ਼ਿਲ੍ਹੇ ਚ। ਮੈਨੂੰ ਲੱਗਦਾ ਹੈ ਕਿ ਇੰਨੇ ਕੁ ਪੈਸੇ ਦੇ ਨਾਲ ਜੇ ਮੁੰਡਾ ਵਿਆਹੁਣਾ ਹੋਵੇ ਤੇ ਕਿਰਾਏ ਤੇ ਕੋਈ ਅਚਕਨ ਨਹੀਂ ਦਿੰਦਾ ਇੱਕ ਦਿਨ ਵਾਸਤੇ। ਤਾਂ ਇੱਥੇ ਏਦਾਂ ਪੈਲੀ ਦਿੱਤੀ ਜਾ ਰਹੀ ਹੈ, ਏਦਾਂ ਜ਼ਮੀਨ ਦਿੱਤੀ ਜਾ ਰਹੀ ਹੈ। ਸੋ ਬਿਲਕੁਲ ਇਹ ਵੇਖਣਾ ਚਾਹੀਦਾ, ਇਹ ਸੋਚਣਾ ਚਾਹੀਦਾ ਕਿ ਇਹ ਬੰਦਾ ਜਿਹੜਾ ਸਾਰਾ ਕੁਝ ਕਰ ਰਿਹਾ ਹੈ, ਇਹਦੇ ਨਾਲ ਸਾਥ ਦੇ ਕੇ ਕਿ ਹੋਰ ਕਿੱਥੇ ਕਿੱਥੇ ਕਿਹਨੇ ਕਿਹਨੇ ਜ਼ਮੀਨ ਨੱਪੀ ਆ, ਤੇ ਜੇ ਇਸ ਤਰ੍ਹਾਂ ਰਜਿਸਟਰੀ ਹੋਈ ਆ, ਇਸ ਤਰ੍ਹਾਂ ਗਾਹ ਕੋਈ ਮਤਲਬ ਕਿ ਜ਼ਮੀਨ ਦੀ ਵਰਤੋਂ ਬਦਲ ਕੇ ਲਾਹਾ ਖੱਟਿਆ ਗਿਆ, ਤਾਂ ਉਹ ਵਸੂਲੀ ਵੀ ਹੋਣੀ ਚਾਹੀਦੀ ਹੈ, ਉਹ ਜ਼ਮੀਨ ਵੀ ਖਾਲੀ ਹੋਣੀ ਚਾਹੀਦੀ ਹੈ। ਬਹੁਤ ਕਿੱਸੇ ਨਿਕਲ ਰਹੇ ਆ, ਕਹਿੰਦੇ ਕਿ ਚੰਡੀਗੜ੍ਹ ਦੇ ਨੇੜੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਤੇ ਸ਼ਾਨਦਾਰ ਫਾਰਮ ਹਾਊਸ ਬਣਿਆ ਜਦੋਂ ਬਲਡੋਜ਼ਰ ਚੱਲਿਆ। ਕੁਛ ਲੋਕ ਕਹਿੰਦੇ ਕਿ ਮਾਨ ਸਾਹਿਬ ਨੂੰ ਚਾਹੀਦਾ ਪੱਕਾ ਬਲਡੋਜ਼ਰ ਕੁਲਦੀਪ ਸਿੰਘ ਨੂੰ ਵੀ ਲੈ ਦੇ, ਤੇ ਭਜਾਈ ਫਿਰੇ ਬਲਡੋਜ਼ਰ, ਕਦੇ ਇੱਧਰ ਚੜ ਕੇ ਲੋਕ ਕਹਿਣ ਕਿ ਆ ਗਿਆ ਪਾਉ ਬਲਡੋਜ਼ਰ ਵਾਲਾ। ਤਾਂ ਉਹ ਬਲਡੋਜ਼ਰ ਦੀ ਜ਼ਰੂਰਤ ਫਾਰਮ ਹਾਊਸਾਂ ਤੇ ਪੈ ਸਕਦੀ ਹੈ। ਕਹਿੰਦੇ ਕਿ ਬਹੁਤ ਸ਼ਾਨਦਾਰ ਫਾਰਮ ਹਾਊਸ ਜਿਹੜੇ ਆ ਸਰਕਾਰੀ ਜ਼ਮੀਨਾਂ ਨੱਪ ਕੇ ਵੱਡੇ ਵੱਡੇ ਲੀਡਰਾਂ ਨੇ, ਵੱਡੇ ਵੱਡੇ ਅਫਸਰਾਂ ਨੇ ਉੱਥੇ ਚੰਡੀਗੜ੍ਹ ਦੇ ਨੇੜੇ ਬਣਾ ਰੱਖੇ ਆ। ਦੇਖਦੇ ਆ ਕਿ ਇਹ ਕਿਹੜੀ ਕਿਹੜੀ ਖੁੱਡ ਦੇ ਵਿੱਚ ਹੱਥ ਪਾਉਂਦੇ, ਕਿਉਂਕਿ ਸੱਪ, ਨਿਓਲਾ, ਸ਼ੀਂ, ਪਤਾ ਨਹੀਂ ਕੀ ਬੈਠਾ ਜੀ। ਇਹਨਾਂ ਨੂੰ ਚਲੋ ਬੁਲਡੋਜ਼ਰ ਕੀ, ਇਹਨਾਂ ਨੂੰ ਰੈਂਟ ਤੇ ਗਾਂ ਕਿਰਾਏ ਤੇ ਦੇਣੇ ਚਾਹੀਦੇ, ਅੰਦਰ ਆਪਣੇ ਕਬਜ਼ੇ 'ਚ ਲੈ ਕੇ ਕਿਤੇ ਆਮਦਨ ਵਧਾਉਣ। ਇਹਦੇ ਨਾਲ ਸਰਕਾਰ ਨੂੰ ਇਹ ਚੀਜ਼ ਚਾਹੀਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਜਲ ਸਰੋਤ ਮੰਤਰੀ ਜਿੰਪਾ ਵੱਲੋਂ ਸਰਹੰਦ ਫੀਡਰ ਦਾ ਦੌਰਾ। ਦੇਖੋ ਇਹ ਜਿਹੜੀ ਸਰਹੰਦ ਫੀਡਰ ਨਹਿਰ ਆ, ਇਹ ਜਿਹੜੀ ਰਾਜਸਥਾਨ ਕੈਨਾਲ ਉਹਦੇ ਨਾਲ ਜਿਹੜੀ ਵਗਦੀ, ਜੋੜੀਆਂ ਨਹਿਰਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਤਾਂ ਉਹਦੇ ਨਾਲ ਜਿਹੜੀ ਇੱਕ ਛੋਟੀ ਨਹਿਰ ਆ, ਇਹ ਥੋੜਾ ਜਿਹਾ ਹਿੱਸਾ ਅੱਗੇ ਰਾਜਸਥਾਨ ਚ ਐਂਟਰ ਹੁੰਦਾ, ਬਾਕੀ ਪਾਣੀ ਆਪਾਂ ਪੰਜਾਬ ਵਾਲੇ ਜਿਹੜਾ ਉਹ ਇਹਦਾ ਇਸਤੇਮਾਲ ਕਰ ਲੈਂਦੇ, ਖਾਸ ਤੌਰ ਤੇ ਸਾਡਾ ਜ਼ਿਲ੍ਹਾ ਇਹਦਾ ਪਾਣੀ ਸਾਰਾ ਇਸਤੇਮਾਲ ਕਰਦਾ ਹੈ। ਤਾਂ ਬਹਰਹਾਲ ਇਹ ਬਣਾਈ ਗਈ ਆ। ਪਹਿਲੀ ਗੱਲ ਤੇ ਇਹ ਆ ਕਿ ਮੈਂ ਪਿਛਲੇ 5-6 ਸਾਲਾਂ ਤੋਂ ਰੌਲਾ ਪਾਉਂਦਾ ਸਾਂ ਕਿ ਬੌੜੀ ਓਏ ਬੌੜੀ, ਕਮਾਲ ਦੀ ਗੱਲ ਆ ਕਿ ਜਿਹੜਾ ਸਾਡਾ ਰੀਚਾਰਜ ਹੁੰਦਾ ਸੀਗਾ ਪਾਣੀ ਧਰਤੀ ਹੇਠਲਾ, ਉਹ ਵੀ ਉਹ ਲੈ ਗਏ ਜੇ, ਉਹ ਵੀ ਲੈ ਗਏ ਜੇ, ਯਾਨੀ ਕੁਦਰਤੀ ਸਿਸਟਮ ਵੀ ਉਹਨਾਂ ਨੇ ਤਹਿਸ ਨਹਿਸ ਕਰ ਦਿੱਤਾ। ਆਹ ਵੇਖ ਲਓ, ਹੁਣ ਤਾਂ ਤੁਸੀਂ ਬਹੁਤ ਸਾਰੇ ਮੁੰਡਿਆਂ ਨੇ ਵੀਡੀਓ ਬਣਾ ਕੇ ਪਾ ਦਿੱਤੀਆਂ, ਲੱਖਾ ਸਿਧਾਣਾ ਵੀ ਲਾਈਵ ਹੋ ਗਿਆ ਕਿ ਕਿੱਡਾ ਮੋਟਾ ਮਤਲਬ ਕਿ ਮਾਲ ਪਾਇਆ ਜਾ ਰਿਹਾ, ਸੀਮੈਂਟ, ਬਜਰੀ, ਪਤਾ ਨਹੀਂ ਕਿਆ ਕਿਆ ਭਰਿਆ ਜਾ ਰਿਹਾ, ਤਾਂ ਪਾਣੀ ਥੱਲੇ ਜਾਏਗਾ ਹੀ ਨਹੀਂ, ਸਿਮੇਗਾ ਹੀ ਨਹੀਂ। ਜਿਹੜਾ ਮੁਕਤਸਰ ਜ਼ਿਲ੍ਹਾ ਬਚਿਆ ਸੀ ਜਿਹਦਾ ਇੱਕ ਵੀ ਬਲਾਕ ਜਿਹੜਾ ਹੈ ਡਾਰਕ ਜ਼ੋਨ ਚ ਨਹੀਂ ਹੈ ਪਾਣੀ ਦੇ ਪੱਖੋਂ, ਇੰਨਾ ਫਾਇਦਾ ਸੀਗਾ ਇਹਨਾਂ ਨਹਿਰਾਂ ਦਾ। ਹਾਲਾਂਕਿ ਸੇਮ ਦੀ ਪ੍ਰੋਬਲਮ ਜ਼ਰੂਰ ਸੀ ਕੁਝ ਪਿੰਡਾਂ ਦੇ ਵਿੱਚ, ਬਟ ਇਸ ਚੀਜ਼ ਦਾ ਫਾਇਦਾ ਵੀ ਸੀਗਾ। ਅੱਜ ਦੀ ਤਰੀਕ ਦੇ ਵਿੱਚ ਹੁਣ ਸਾਰਾ ਕੰਮ ਉਹਨਾਂ ਨੇ ਨੇਪਰੇ ਚਾੜ ਲਿਆ। ਤਾਂ ਇਸੇ ਸਿਲਸਿਲੇ ਦੇ ਵਿੱਚ ਇੱਧਰ ਵੀ ਕੰਮ ਕੀਤਾ ਗਿਆ ਛੋਟੀ ਨਹਿਰ ਦੇ ਵਿੱਚ, ਸਰਹੰਦ ਫੀਡਰ ਦੇ ਵਿੱਚ। ਤਾਂ ਹੋਇਆ ਕੀ ਆ ਕਿ ਦੇਖੋ ਅੱਜ ਇੱਕ ਪੱਤਰਕਾਰ ਗਏ ਸਨ, ਸਾਡੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਜਾ ਕੇ ਜਦੋਂ ਉੱਥੇ ਵਿਜ਼ਿਟ ਕੀਤਾ ਤਾਂ ਦੱਸ ਰਹੇ ਸਨ, ਕਹਿੰਦੇ ਕਿ ਮਟੀਰੀਅਲ ਮੈਨੂੰ ਬਹੁਤ ਗਲਤ ਲੱਗਾ, ਇਹਨਾਂ ਨੇ ਗੋਲਿਆ ਹੀ ਨਹੀਂਗਾ। ਮਤਲਬ ਕਿ ਉਹ ਸਰਕਾਰਾਂ ਦੇ ਜਿਸ ਤਰ੍ਹਾਂ ਦੇ ਕੰਮ ਹੁੰਦੇ ਆ ਜਾਂ ਰਲ ਮਿਲ ਕੇ ਜਿਸ ਤਰ੍ਹਾਂ ਦੇ ਕੰਮ ਹੁੰਦੇ ਆ, ਕਿ ਮਟੀਰੀਅਲ ਇੰਨਾ ਘਟੀਆ ਲੱਗਿਆ ਕਿ ਵਾਰ-ਵਾਰ ਆ 2 ਥਾਵਾਂ ਤੋਂ 2 ਵਾਰੀ ਟੁੱਟ ਗਈ ਹੈ ਨਹਿਰ। ਸੋ ਇਸ ਕਰਕੇ ਉੱਥੇ ਜਿਹੜੀ ਮਤਲਬ ਕਿ ਹੈਗੀ ਆ ਬੀਬੀ ਬਲਜੀਤ ਕੌਰ, ਇਹਨਾਂ ਦੀ ਵਜ਼ਾਰਤ ਦੇ ਵਿੱਚ ਵਜ਼ੀਰ ਆ, ਉਹਦੇ ਤੇ ਵੀ ਦਬਾਅ ਬਣ ਰਿਹਾ ਸੀਗਾ, ਕਿਉਂਕਿ ਮੁਕਤਸਰ ਦੇ ਵਿੱਚ ਬਹੁਤ ਲੰਮਾ ਸਮਾਂ ਜੌਬ ਕਰਦੇ ਰਹੇ, ਮੁਕਤਸਰ ਦੇ ਨਾਲ ਹੀ ਇਹ ਨਹਿਰ ਟੁੱਟੀ ਆ। ਇਸ ਤੋਂ ਇਲਾਵਾ ਫਰੀਦਕੋਟ ਉਹਨਾਂ ਦਾ ਆਪਣਾ ਨਗਰ, ਆਪਣਾ ਸ਼ਹਿਰ, ਤੇ ਮਲੋਟ ਤੋਂ ਵਿਧਾਇਕ ਨੇ, ਮਤਲਬ ਕਿ ਸਾਰਾ ਏਰੀਆ ਉਹਨਾਂ ਦਾ ਹੀ ਆ। ਸੋ ਜਦੋਂ ਉਹਨਾਂ ਤੇ ਦਬਾਅ ਬਣਿਆ ਕਿ ਬਾਈ ਤੁਸੀਂ ਕਿਉਂ ਨਹੀਂ ਬੋਲ ਰਹੇ, ਤਾਂ ਫਿਰ ਉਹਨਾਂ ਦੇ ਜ਼ੋਰ ਪਾਉਣ ਤੇ ਸ਼ਾਇਦ ਮੇਰੇ ਖਿਆਲ ਦੇ ਨਾਲ ਜਲ ਸਰੋਤ ਮੰਤਰੀ ਆਏ ਆ, ਤੇ ਜਿਨ੍ਹਾਂ ਨੇ ਦੌਰਾ ਕੀਤਾ, ਵਿਜ਼ਿਟ ਕੀਤਾ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਨਾਲ ਇਹ ਵੀ ਦੱਸਿਆ ਕਿ ਇੱਕ SE ਤੇ ਕਾਰਵਾਈ ਜਿਹੜੀ ਉਹ ਕਰ ਦਿੱਤੀ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਖੇਡ ਬਹੁਤ ਵੱਡੀ ਖੇਡੀ ਗਈ ਆ, ਬੜੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧੜੱਲੇ ਨਾਲ ਨੋਟ ਇਸ ਮਾਮਲੇ 'ਚ ਛਾਪੇ ਗਏ ਆ। ਤਾਂ ਜਿਨ੍ਹਾਂ ਨੇ ਉਹ ਛਾਪੇ ਆ ਤਾਂ ਉਹਨਾਂ ਨੂੰ ਪੈਣੇ ਚਾਹੀਦੇ ਸਿਆਪੇ ਆ, ਤਾਂ ਉਹ ਬੰਦੇ ਕਿਹੜੇ ਆ ਵੇਖਣੇ ਚਾਹੀਦੇ ਆ। ਪਰ ਗੱਲ ਤੇ ਅਸਲ ਗੱਲ ਸਹਿ ਦੀ ਨਹੀਂ, ਹੁਣ ਗੱਲ ਪੈ ਦੀ ਆ ਕਿ ਰੁਪਈਏ ਵੀ ਚਲੋ ਸਾਡੇ ਗਏ,
ਰੁਪਈਏ ਤਾਂ ਗਏ ਗਏ, ਜੀ ਜਿਹੜਾ ਪਾਣੀ ਸਾਡਾ ਲੈ ਕੇ ਜਾ ਰਹੇ ਸਨ ਮੁਫਤੋਂ ਮੁਫਤੀ, ਉਹ ਤੇ ਛੱਡੋ ਕਿ ਜਿਹੜਾ ਸਾਡਾ ਪਾਣੀ ਧਰਤੀ ਪੀਂਦੀ ਸੀਗੀ, ਉਹ ਕਹਿੰਦੇ ਕਿ ਨਹੀਂ ਨਹੀਂ ਇਹਦੇ ਮੂੰਹ 'ਚ ਵੀ ਘੁੱਟ ਤਿੱਪ ਨਹੀਂ ਜਾਣ। ਦੇਖ ਲਓ ਜੀ ਜੀ ਜੀ। ਅਗਲੀ ਗੱਲ ਮਿੰਟੂ ਜੀ, ਮਾਜਰੀ ਬਲਾਕ ਦੇ ਪਿੰਡ ਪਲਹੇੜੀ ਵਿੱਚ ਲੱਗੀ ਜ਼ਮੀਨ ਦੀ ਬੋਲੀ ਵੱਧ ਤੋਂ ਵੱਧ। ਮਾਜਰੀ ਬਲਾਕ ਦੇ ਪਿੰਡ ਪਲੇੜੀ, ਇਹ ਵੀ ਮਤਲਬ ਕਿ ਉਧਰ ਚੰਡੀਗੜ੍ਹ ਏਰੀਆ ਆ ਗਿਆ, ਮੋਹਾਲੀ ਏਰੀਆ ਆ ਗਿਆ, ਬਟ ਇਹਨੂੰ ਕੀ ਕਹੋਗੇ ਬੋਲੀ ਵੱਧ ਤੋਂ ਵੱਧ? ਮੈਂ ਤਾਂ ਕਹਿੰਦਾ ਕਿ ਬੇਵਕੂਫੀ ਵੱਧ ਤੋਂ ਵੱਧ ਆ। ਦੋ ਜਣਿਆਂ ਦੀ ਗਰਾਰੀ ਫਸ ਗਈ, ਦੋ ਕਿਸਾਨ, ਇਹਨਾਂ ਨੂੰ ਹੁਣ ਕਿਸਾਨ ਕਹਿਣ ਲੱਗਿਆ ਵੀ ਥੋੜਾ ਗੁਰੇਜ਼ ਕਰਾਂਗੇ। 4 ਕਿੱਲੇ ਜ਼ਮੀਨ ਆ, 4 ਕਿੱਲੇ ਜ਼ਮੀਨ ਆ, ਤੇ ਬੋਲੀ ਪਤਾ ਕਿੱਥੇ ਜਾ ਕੇ ਟੁੱਟੀ ਆ? ਅੜਫਸ ਦੇ ਵਿੱਚ। ਤੁਸੀਂ ਦੰਗ ਰਹਿ ਜਾਓਗੇ ਮੇਰੇ ਖਿਆਲ ਦੇ ਨਾਲ, ਤੁਸੀਂ ਵੀ ਇੱਥੇ ਬੋਰੀ ਭਰ ਕੇ ਰੁਪਈਆਂ ਦੀ ਲੈ ਆਓ ਨਾ ਕਮਾ ਕੇ, ਤੇ ਤੁਸੀਂ ਵੀ ਇੱਕ ਮੌਕੇ ਤੇ ਆਖਾਂਗੇ ਦਫਾ ਹੋਇਆ ਤੂੰ ਹੀ ਲੈ ਜਾ, ਸਾਡੇ ਹੱਥ ਖੜੇ। ਹਿਸਾਬ ਲਾ ਲਓ 4 ਕਿੱਲੇ ਜ਼ਮੀਨ 33,10,000 ਜਾ ਕੇ ਬੋਲੀ ਟੁੱਟੀ ਆ। 33,10,000 ਪਰ ਕਿੱਲਾ ਕਿੰਨਾ ਹੋ ਗਿਆ? ਜਿਹਨੂੰ 4 ਹਿੱਸਿਆਂ 'ਚ ਆਪਾਂ ਵੰਡੀਏ ਤੇ ਤਕਰੀਬਨ 8 8.5 ਲੱਖ, 8.5 ਤੋਂ ਵੀ ਜ਼ਿਆਦਾ ਬਣ ਜਾਏਗਾ। ਹਿਸਾਬ ਲਾ ਲਓ 8 8.5 ਲੱਖ ਨੂੰ ਜਿਹੜਾ ਬੰਦਾ ਕਿੱਲਾ ਜ਼ਮੀਨ ਲੈ ਰਿਹਾ, ਪਹਿਲਾਂ ਤੇ ਇਹ ਵੇਖਣਾ ਚਾਹੀਦਾ ਠੇਕੇ ਤੇ ਇੰਨੇ ਰੇਟ ਲਾ ਕੇ ਜ਼ਮੀਨ ਲੈਣ ਵਾਲਾ ਪੈਸਾ ਕਿੱਥੋਂ ਲੈ ਕੇ ਆਇਆ? ਉਹਦੇ ਕੋਲ ਪੈਸਾ ਕਿੱਥੋਂ ਆਇਆ? ਸਾਰੀਆਂ ਕਿਸਾਨੀ ਵਾਲੀਆਂ ਸਹੂਲਤਾਂ ਖਤਮ ਹੋਣੀਆਂ ਚਾਹੀਦੀਆਂ। ਇਹੋ ਜਿਹਾ ਕੱਲ ਨੂੰ ਸਟ੍ਰੈਸ ਦੇ ਵਿੱਚ ਜਾ ਕੇ ਰਸਾ ਲੈ ਕੇ ਲਮਕ ਜਾਵੇ ਤੇ ਫਿਰ ਮੁਆਵਜ਼ੇ ਲਈ ਇਹਨਾਂ ਨੇ ਅਪਲਾਈ ਕਰ ਦੇਣਾ ਕਿ ਕਿਸਾਨ ਖੁਦਕੁਸ਼ੀ ਕਰ ਗਿਆ। ਯਾਰ ਕਮਾਲ ਦੀ ਗੱਲ ਹੈ, ਇਹੋ ਜਿਹੀ ਬੇਵਕੂਫੀ ਔਰ ਇਹੋ ਜਿਹੀਆਂ ਗੱਲਾਂ ਦੇ ਆਧਾਰ ਤੇ ਫਿਰ ਅਗਲੇ ਜਦੋਂ ਕਿਸਾਨਾਂ ਨੂੰ ਸਵਾਲ ਕਰਦੇ ਆ, ਗੱਲ ਨਹੀਂ ਔੜਦੀ ਜਦੋਂ ਮਤਲਬ ਕਿ ਸਵਾਲ ਹੁੰਦੇ ਆ ਕਿ ਯਾਰ ਤੁਸੀਂ ਕੀ ਆ ਬਈ, ਧਰਤੀ ਤੇ ਆਏ ਹੋ ਤਾਂ ਕਿ ਤੁਹਾਨੂੰ ਦੋਹਰੀ ਨਾਗਰਿਕਤਾ ਦਿੱਤੀ ਗਈ ਆ ਇਸ ਸੰਵਿਧਾਨ ਦੇ ਵਿੱਚ, ਇਹ ਸਾਰੇ ਲਾਭ ਤੁਹਾਨੂੰ, ਤੁਹਾਡੇ ਕੋਲ ਤਾਂ ਆਹ ਕੁਛ ਆ, ਤੁਹਾਡੇ ਬੰਦੇ ਤਾਂ ਇੱਥੇ ਆਹ ਖਰੀਦਦੇ ਨੇ, ਤੁਹਾਡੇ ਬੰਦੇ ਤਾਂ ਏਦਾਂ ਕਰਦੇ ਨੇ। ਸੋ ਗੱਲ ਇਹ ਆ ਕਿ ਬੜੀ ਬੇਵਕੂਫਾਨਾ ਹਰਕਤ ਹੈ। ਅੱਗੇ ਵੀ 1-2 ਥਾਵਾਂ ਤੇ ਇਸ ਤਰ੍ਹਾਂ ਹੋਈ ਆ, ਇਹ ਚੰਗੀ ਗੱਲ ਨਹੀਂ ਹੈ। ਅੜਫਸੀ ਕਾਦੀ ਅੜਫਸੀ ਆ? ਜੇ ਤੁਸੀਂ ਦੋਨੇ ਕਿਸਾਨ ਹੋ ਭਾਈ, ਗੱਲ ਇਹ ਆ ਕਿ ਪਿਆਰ ਦੇ ਨਾਲ ਜੇ ਲੱਗਦਾ ਕਿ ਕੋਈ ਠੀਕ ਹੈ, ਕੋਈ 70-75 ਤੱਕ 60 ਤੱਕ ਜਾਇਜ਼ ਆ, ਠੀਕ ਆ। ਜੇ ਕੋਈ ਅੜ ਗਿਆ ਤੇ ਇੱਕ ਧਿਰ ਆਪਣਾ ਛੱਡ ਦੇਵੇ ਕਿ ਹਾਂ ਭਾਈ ਤੂੰ ਲੈ ਜਾ ਜ਼ਮੀਨ, ਕਿੱਡੀ ਗੱਲ, ਉਹਦੇ ਵਿੱਚ ਕੀ ਤੂੰ ਕਸਤੂਰੀ ਬੀਜ ਲੇਗਾ ਭਾਈ। ਪਰ ਇੱਕ ਤੇ ਆ ਕਿ ਸਾਡੀ ਅੜੀ, ਔਰ ਦੂਸਰਾ ਤੁਸੀਂ ਦੇਖ ਲਓ ਇਹਦੇ ਨਾਲ, ਚਲੋ ਇੱਕ ਫਾਇਦਾ ਹੈ ਕਿ ਇਹ ਪੈਸਾ ਹੁਣ ਪਤਾ ਨਹੀਂ ਕਾਹਦਾ, ਪਰ ਘੱਟੋ ਘੱਟ ਸਰਕਾਰੀ ਖਜ਼ਾਨੇ 'ਚ ਤੇ ਆਏਗਾ ਨਾ। ਹਾਲਾਂਕਿ ਮੈਂ ਕਿਸੇ ਦੀ ਕਮਾਈ ਤੇ ਸਵਾਲ ਨਹੀਂ ਖੜਾ ਕਰ ਰਿਹਾ, ਮੈਂ ਇਹ ਕਹਿ ਰਿਹਾ ਕਿ ਇੰਨਾ ਪੈਸਾ ਯਾਰ, ਇੰਨਾ ਪੈਸਾ ਜਾਂ ਤਾਂ ਬੇਤਹਾਸ਼ਾ ਪੈਸਾ ਤੁਹਾਡੇ ਕੋਲ ਪਿਆ ਕਿ ਤੁਹਾਨੂੰ ਫੂਕਣ ਨੂੰ ਹੀ ਕਿਤੇ ਜਗ੍ਹਾ ਨਹੀਂ ਲੱਭਦੀ, ਤੇ ਜਾਂ ਫਿਰ ਹੰਕਾਰ ਹੀ ਇੰਨਾ ਜ਼ਿਆਦਾ ਕਿ ਕੁੱਲੀ 'ਚ ਭਾਵੇਂ ਕੱਖ ਨਾ ਰਹੇ। ਤਾਂ ਫਿਰ ਗੱਲ ਇਹ ਆ ਕਿ ਸਵਾਲ ਤੇ ਹੋਣਗੇ, ਲੋਕੀ ਟੀਚਰਾਂ ਤੇ ਕਰਨਗੇ ਨਾ, ਦੂਸਰੇ ਜਿਹੜੇ ਕਿਸਾਨ ਵਿਰੋਧੀ ਲੋਕ ਆ ਉਹ ਇਸ ਤਰ੍ਹਾਂ ਦੀਆਂ ਦਲੀਲਾਂ ਤੇ ਘੜਨਗੇ ਨਾ ਕਿ ਤੁਸੀਂ ਕਿਸ ਪੱਖੋਂ ਗਰੀਬ ਜੇ ਬਈ, ਤੁਸੀਂ ਤੂੜੀ ਸਾੜਨ ਦਾ, ਨਾੜ ਸਾੜਨ ਦਾ, ਆਉਦਾ ਮੁਆਵਜ਼ਾ ਹੀ ਮੰਗੀ ਜਾਂਦੇ ਜੇ ਹਰ ਟਾਈਮ। ਤੁਸੀਂ ਤੇ ਆਹ ਕੁਛ ਕਰਦੇ ਹੋ ਕਿ ਇੱਕ ਕਿੱਲੇ ਨੂੰ ਤੁਸੀਂ 8.5 ਲੱਖ ਤੱਕ ਵੀ ਲੈ ਜਾਂਦੇ ਹੋ। ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਚੰਗੀਆਂ ਨਹੀਂ ਹੈ, ਇਹ ਚੰਗੀਆਂ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਤੇ ਪੈਸਾ ਹੋਏਗਾ, ਤੁਹਾਡੇ ਵੱਲੋਂ ਜਿਹੜੀ ਇਹ ਚੀਜ਼ ਨਿਕਲੀ ਆ ਉਹਨੂੰ ਵੇਖ ਕੇ ਕੋਈ ਕੱਲ ਨੂੰ ਹੋਰ ਅੜੀ ਕਰੇਗਾ, ਤੇ ਮੁੜ ਕੇ ਮੈਂ ਜਿਵੇਂ ਕਿਹਾ ਕਿ ਜੇ ਨਹੀਂ ਪੁੱਗੇਗੀ ਤੇ ਫਿਰ ਉਹ ਫਾਹ ਲਏਗਾ, ਹੋਰ ਕੀ ਆ। ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਜੀ ਜੀ। ਤੇ ਮਿੰਟੂ ਜੀ, ਇਹ ਵੀ ਹੋ ਸਕਦਾ ਵੀ ਇਦਾਂ ਇਕਰਾਰ ਕੀਤੇ ਤੋਂ ਬਾਅਦ 'ਚ ਬੰਦਾ ਪੈਰ ਵੀ ਪਿੱਛੇ ਖਿੱਚ ਲੈਂਦਾ ਆ ਵੀ ਨਹੀਂ ਲੈਣੀ ਜੀ ਹੁਣ। ਨਹੀਂ, ਉਹ ਦੇਖੋ ਜੇ ਘਰੋਂ ਹੁਣ ਬੰਦੇ ਨੂੰ ਮੇਰਾ ਵਰਗਾ ਇਹੋ ਜਿਹਾ ਬੇਵਕੂਫਾਨਾ ਫੈਸਲਾ ਲੈ ਲਵੇ ਤੇ ਫਿਰ ਮੇਰੀ ਤੇ ਤਰੀਮਤ ਨੇ, ਮੇਰੀ ਤੇ ਘਰ ਦੀ ਨੇ ਲਾਪਾ ਕਰਨੀ ਆ ਉਹਦਿਆਂ ਨੂੰ, ਜੇ ਸਿਆਣੀ ਹੋਏਗੀ ਤੇ ਆ ਕੀ ਕਰਾਇਆ ਤੂੰ, ਉਹ ਤਾਂ ਬੰਦਿਆ ਇਹ ਕੀ ਕੀਤਾ ਹੀ। ਅੱਛਾ, ਫਿਰ ਹੋ ਸਕਦਾ ਇਰਾਦਾ ਬਦਲ ਜਾਵੇ, ਪਰ ਉਹਦੇ ਵਿੱਚ ਇਹ ਹੁੰਦਾ ਹੈ ਨਾ ਕਿ ਜਿਵੇਂ ਫਰਜ਼ ਕਰੋ ਇਹਨਾਂ ਨੇ ਚੌਥਾ ਹਿੱਸਾ ਮੇਰੇ ਖਿਆਲ ਦੇ ਨਾਲ ਜਮਾ ਕਰਾ ਲੈਣਾ ਹੁੰਦਾ ਹੈ, ਚੌਥਾ ਹਿੱਸਾ ਤਾਂ ਤੁਹਾਡਾ ਗਿਆ, ਫਿਰ 13,10,000 ਬਣੇਗਾ ਮੇਰੇ ਖਿਆਲ ਦੇ ਨਾਲ। ਦੇਖ ਲਓ, ਚੌਥਾ ਹਿੱਸਾ ਮੌਕੇ ਤੇ ਰਖਾਣਾ ਪੈਂਦਾ ਹੈ, ਔਰ ਚੌਥਾ ਹਿੱਸਾ ਤੁਹਾਡਾ ਜ਼ਬਤ ਹੈ। ਲਾ ਲਓ ਏਦਾਂ ਦੀ ਫਸਾ ਲਓ ਗਰਾਰੀ, ਫਿਰ 13 ਲੱਖ ਗਿਆ। ਇਹੀ 13 ਲੱਖ ਜੇ ਤੁਸੀਂ ਏਦਾਂ ਗਵਾਣਾ ਹੈ ਤਾਂ ਡਾਇਰੈਕਟਲੀ ਕਿਸੇ ਗਰੀਬ ਦੀ ਕੋਈ ਹੈਲਪ ਕਰੋ, ਕੋਈ ਕੁਛ ਕਰੋ, ਕੋਈ ਸਕੂਨ ਆਵੇ। ਇੱਥੇ ਪਛਤਾਵਾ ਹੋਏਗਾ ਤੁਹਾਨੂੰ, ਜਾਏਗਾ ਤਾਂ ਸਰਕਾਰੀ ਖਜ਼ਾਨੇ 'ਚ, ਸਾਰੀ ਜ਼ਿੰਦਗੀ ਘਰ ਵਾਲਿਆਂ ਨੂੰ ਪਛਤਾਵਾ ਰਹੇਗਾ ਕਿ ਇਸ ਬੰਦੇ ਦੇ ਗਲਤ ਫੈਸਲੇ ਨੇ ਆ ਕੁਛ ਕੀਤਾ। ਖੈਰ ਚਲੋ, ਹਰ ਇੱਕ ਬੰਦੇ ਦੀ ਆਪਣੀ ਲਾਈਫ ਹੈ, ਆਜ਼ਾਦ ਹੈ, ਪਰ ਇਸ ਤਰ੍ਹਾਂ ਕਰਕੇ ਤੁਸੀਂ ਦੂਸਰਿਆਂ ਵਾਸਤੇ ਮਿਸਾਲਾਂ ਪੈਦਾ ਕਰ ਰਹੇ ਹੋ, ਉਹ ਗਲਤ ਹੈ। ਜੀ ਜੀ, ਬਿਲਕੁਲ। ਅੜੀ ਇੰਨੀ ਕਾਹਦੀ ਜਿਹੜੀ ਉਹ ਪਕਾਉਣੀ ਸੀਗੀ। ਆਪ ਦੇ ਵਿਧਾਇਕ ਮਾਨਤੁੱਲਾ ਖਾਨ ਨੂੰ ਬੈਡ ਕਰੈਕਟਰ ਐਲਾਨਿਆ।
हाँ जी, देखो अमानतुल्ला खान जिदा कह लईए ना कि आइसोलेट हो गया, आइसोलेट कहते कल्ला हैं रह गया। कि बिल्कुल अलग थलग। हाँ जी, बिल्कुल अलग थलग हो गया आम आदमी पार्टी च। ये बंदा मतलब कि एक ऐसा बंदा सीगा, मैं ਇਹਦੀ ਕੋਈ ਵਡਿਆਈ ਨਹੀਂ ਕਰਨ ਜਾ ਰਿਹਾ। ਗੱਲ ਇਹ ਆ ਕਿ ओखला ਤੋਂ ਆਉਣ ਵਾਲਾ ਮੁਸਲਮਾਨ ਨੌਜਵਾਨ ਆਮ ਆਦਮੀ ਪਾਰਟੀ ਨਾਲ ਜੁੜਿਆ। ਜਦੋਂ ਸੀਏ ਤੇ ਬੋਲਤੀ ਬੰਦ ਹੋ ਗਈ ਕੇਜਰੀਵਾਲ ਦੀ, ਇਹ ਬੰਦਾ ਸੀਗਾ ਜਿਹੜਾ ਖੜਿਆ ਸੀ। ਤਾਂ ਹੁਣ ਵੀ ਜਦੋਂ ਪਿਛਲੇ ਦਿਨਾਂ ਚ ਬਲਡੋਜ਼ਰ ਆਇਆ, ਇਹ ਬੰਦਾ ਸੀ ਜਿਹੜਾ ਅੜਿਆ। ਤਾਂ ਫਿਰ ਜਿਹੜੇ ਲੋਕ ਇਸ ਤਰ੍ਹਾਂ ਅੜਦੇ ਨੇ, ਜਿਹੜੇ ਲੋਕ ਇਸ ਤਰ੍ਹਾਂ ਖੜਦੇ ਨੇ ਬਈ, ਉਹਨਾਂ ਨੂੰ ਫਿਰ ਕੀਮਤ ਤੇ ਅਦਾ ਕਰਨੀ ਪੈਂਦੀ ਹੈ। ਬੜੇ ਮੁਕੱਦਮੇ ਲਾਏ ਇਹਦੇ ਤੇ, ਅੱਗੇ ਮੁਕੱਦਮੇ ਲਾ ਕੇ ਅਖੀਰ ਫਿਰ ਉਹ ਇਹ ਗੱਲ ਕਹਿ ਦਿੱਤੀ ਕਿ ਬਈ ਇਹ ਤੇ ਬੈਡ ਕਰੈਕਟਰ, ਮਤਲਬ ਕਿ ਹਿਸਟਰੀ ਸ਼ੀਟਰ ਬਣਾ ਦਿੱਤਾ। ਹੁਣ ਉਹ ਉਹਨਾਂ ਦੀ ਵਾਈਫ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਤੇ ਇਹਦੀ ਮੇਰੇ ਖਿਆਲ ਦੇ ਨਾਲ ਗ੍ਰਿਫਤਾਰੀ ਵੀ ਹੋਈ ਹੈ। ओखला ਦਾ ਬਾਜ਼ਾਰ ਸਾਰਾ ਬੰਦ ਹੈ, ਪਰ ਜੇ ਮੈਂ ਕਹਾਂ ਤਾਂ ਸਿਤਮ ਜ਼ਰੀਫੀ ਹੈ ਕਿ ਅੱਜ ਆਮ ਆਦਮੀ ਪਾਰਟੀ ਨੇ ਇੱਕ ਬਿਆਨ ਤੇ ਜ਼ਰੂਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਹੈ ਆਦਰਸ਼ ਗੁਪਤਾ, ਜੇ ਉਹਦੇ ਘਰ ਦੇ ਵਿੱਚ ਕੀਤੇ ਨਜਾਇਜ਼ ਕਬਜ਼ੇ ਨੂੰ ਜੇਐਮਸੀਡੀ ਨੇ ਸ਼ਨੀਵਾਰ ਸਵੇਰੇ 11 ਵਜੇ ਤੱਕ ਨਾ ਢਾਇਆ ਤਾਂ ਫਿਰ ਆਮ ਆਦਮੀ ਪਾਰਟੀ ਆਪਣਾ ਬਲਡੋਜ਼ਰ ਲੈ ਕੇ ਉਹਨੂੰ ਗਿਰਾ ਦੇ। ਇੱਥੇ ਤੇ ਅੜਫਸ ਨਜ਼ਰ ਆ ਰਹੀ ਆ, ਪਰ ਅਮਾਨਤੁल्ला ਖਾਨ ਵਾਸਤੇ ਕੋਈ ਸ਼ਬਦ ਹਾਲ ਦੀ ਘੜੀ ਮੈਨੂੰ ਤੇ ਨਹੀਂ ਲੱਭਿਆ ਟਵਿੱਟਰ ਤੇ। ਹੁਣ ਆ ਜਾਵੇ ਤੇ ਜੀ ਜੀ ਜੀ। ਤੇ ਸਰੋਤਿਓ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ ਹੈ। ਕਾਲ ਕਰਨ ਦੇ ਲਈ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਜਿਹੜੇ ਉਹ ਪੁੱਛ ਸਕੋਗੇ। ਇੱਕ ਅੱਧੀ ਖਬਰ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ। ਤੇ ਚਲੋ ਜੀ, ਜੈਪੁਰ ਰਾਜ ਘਰਾਣੇ ਨੂੰ ਹੁਣ ਪ੍ਰਿੰਸ ਨੇ ਚੈਲੰਜ ਕਰਤਾ ਜੀ। ਚਲੋ, ਮੈਂ ਤਾਂ ਕਿਹਾ ਸੀਗਾ ਕਿ ਰਾਜਵੰਸ਼ਾਹੀਆਂ ਸ਼ਾਇਦ ਖਤਮ ਹੋ ਗਈਆਂ ਨੇ, ਇੱਥੇ ਜੈਪੁਰ ਰਾਜ ਘਰਾਣਾ ਨਿਕਲ ਆਇਆ ਤੇ ਇਧਰੋਂ ਪ੍ਰਿੰਸ ਦਾ ਨਾਂ ਬੜਾ ਗਜ਼ਬ ਦਾ, ਪ੍ਰਿੰਸ ਤੁਸੀਂ ਕਹਿੰਦੇ ਨੇ। ਹਾਂਜੀ, ਤੂਤੀ ਨਹੀਂ, ਪ੍ਰਿੰਸ ਤੁਸੀਂ, ਜਦ ਤੁਸੀਂ ਨਹੀਂ ਕਹਿ ਸਕਦੇ ਆਪਾਂ, ਇਹ ਤੁਸੀਂ। ਸੋ ਪ੍ਰਿੰਸ ਤੁਸੀਂ ਬੜਾ ਚਰਚਾ ਚ ਰਹਿਣ ਵਾਲਾ ਬੰਦਾ ਹੈ। ਹਾਲੇ ਵੀ ਉਦਾਂ ਹੀ ਜਿਵੇਂ ਆਪਾਂ ਦੇਖਦੇ ਨਹੀਂ ਸੀ ਹੁੰਦੇ, ਜਿਵੇਂ ਬਾ ਮਲਾਜ਼ਾ ਹੁਸ਼ਿਆਰ ਦਾ ਕਰਕੇ ਤੇ ਆਉਂਦੇ ਹੁੰਦੇ ਸੀ ਬਾਦਸ਼ਾਹ, ਤਾਂ ਉਹੋ ਜਿਹੀ ਪਿਸ਼ਾਕ ਵੀ ਪਾਈ ਹੁੰਦੀ ਹੈ ਕਈ ਵਾਰ। ਪ੍ਰਿੰਸ ਤੁਸੀਂ ਨੇ ਅਸਲ ਦੇ ਵਿੱਚ ਇਹ ਆਪਣੇ ਆਪ ਨੂੰ ਮੁਗਲਿਆ ਵੰਸ਼ ਦੱਸਦੇ ਆ। ਬਹਾਦਰ ਸ਼ਾਹ ਜ਼ਫਰ ਦੀ 6ਵੀਂ ਪੀੜ੍ਹੀ ਦੇ ਵਿੱਚੋਂ ਇਹ ਕਹਿੰਦੇ ਕਿ DNA ਵੀ ਕਰਾ ਰੱਖਿਆ ਸੀ ਤੇ ਅਪੀਲ ਕੀਤੀ ਸੀਗੀ, ਤੇ ਇਹ ਜਿਹੜਾ ਵੰਸ਼ ਸਾਨੂੰ ਮੰਨਿਆ ਗਿਆ। ਮਤਲਬ ਕਿ ਜਦ ਤਾਜ ਮਹਿਲ ਦੇ ਵਿੱਚ ਜਾਂਦਾ, ਉੱਥੇ CISF ਦੀ ਸੁਰੱਖਿਆ ਵੀ ਇਹਨੂੰ ਮਿਲਦੀ ਰਹੀ ਆ, ਪ੍ਰੋਟੋਕਾਲ ਵੀ ਮਿਲਦਾ ਰਿਹਾ। ਵੈਸੇ ਇਹ ਹੈਗੇ ਨੇ ਮੇਰੇ ਖਿਆਲ ਦੇ ਨਾਲ ਹੈਦਰਾਬਾਦ ਦੇ। ਖੈਰ, ਇਹਨੇ ਕੀਤਾ ਉਹਨੂੰ ਚੈਲੰਜ। ਮਾਮਲਾ ਕੀ ਸੀਗਾ ਕਿ ਜਿਵੇਂ ਹੀ ਹਾਈ ਕੋਰਟ ਦੇ ਵਿੱਚ ਤਾਜ ਮਹਿਲ ਦਾ ਮਸਲਾ ਗਿਆ ਕਿ ਜੋ ਹੈਗਾ ASI ਖੋਜ ਪੁਰਾਤੱਤਵ ਮਹਿਕਮਾ ਜਿਹੜਾ ਹੁੰਦਾ ਹੈ, ਤਾਂ ਉਹ ਬਈ ਇੱਕ ਸਰਵੇਖਣ ਕਰੇ, ਉਹਨੂੰ ਅਲਾਓ ਕੀਤਾ ਜਾਵੇ, ਕਮੇਟੀ ਬਣਾਈ ਜਾਵੇ, ਤਹਿਖਾਨਾ ਖੋਲਿਆ ਜਾਵੇ ਕਿ ਇੱਥੇ ਹਿੰਦੂ ਦੇਵੀ ਦੇਵਤਿਆਂ ਦੇ ਆਈਡਲ ਜਾਂ ਸਕ੍ਰਿਪਚਰ ਜੋ ਵੀ ਹੈ ਉਹ ਲੱਭੇ ਜਾ ਸਕਣ, ਕਿਉਂਕਿ ਇੱਥੇ ਸ਼ਿਵ ਟੈਂਪਲ ਹੁੰਦਾ ਸੀ। ਜਿਵੇਂ ਹੀ ਉਹ ਮਾਮਲਾ ਉੱਥੇ ਤੇ ਚਲੋ ਕੋਰਟ ਨੇ ਬੜੀਆਂ ਸੁਣਾਈਆਂ ਤਤੀਆਂ ਠੰਡੀਆਂ ਤੇ ਉੱਥੇ ਕਮਰਾ ਦਫਾ ਹੋ ਗਿਆ। ਤੇ ਇਧਰੋਂ ਜਿਹੜੀ ਰਾਜਕੁਮਾਰੀ ਦੀਆ, ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਵੀ ਹੈ, ਤੇ ਜਿਹੜੀ ਜੁੜਦੀ ਹੈ ਜਾ ਕੇ ਰਾਜਾ ਮਾਨ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ, ਉਹ ਕਹਿੰਦੀ ਆ ਕਿ ਸਾਡੇ ਕੋਲ ਤੇ ਸਾਰੀਆਂ ਲਿਖਤਾਂ ਪੱਤਰਾਂ ਆਈਆਂ ਨੇ ਵੀ ਇਹ ਜਗ੍ਹਾ ਸਾਡੀ ਹੋਈ ਸੀਗੀ, ਇਹ ਸ਼ਾਹਜਹਾਨ ਨੇ ਡੁਬੜੇ ਦੇ ਖੋਹ ਲਈ ਸੀ ਤਾਜ ਮਹਿਲ ਬਾਰੇ। ਤੇ ਇੱਕ ਨਵਾਂ ਰੌਲਾ ਪੈ ਗਿਆ। ਹੁਣ ਪ੍ਰਿੰਸ ਤੁਸੀਂ ਕਹਿੰਦਾ ਕਿ ਵੀ ਮੇਰਾ ਚੈਲੰਜ ਆ, ਜੇ ਤਾਂ ਤੁਹਾਡੇ ਕੋਲ ਕੁਝ ਹੈ ਤਾਂ ਦਿਖਾਓ ਰਿਕਾਰਡ, ਮੈਂ ਮੰਨ ਜਾਵਾਂਗਾ, ਨਹੀਂ ਤਾਂ ਫਿਰ ਮੰਨ ਲਓ ਕਿ ਇਹ ਚੀਪ ਪਬਲਿਸਿਟੀ ਹੈ। ਤੇ ਨਾਲ ਅਗਾਹ ਕੀਤਾ ਇਸ ਦੇਸ਼ ਦੇ ਲੋਕਾਂ ਨੂੰ ਕਿ ਕੱਲ ਨੂੰ ਇਹ ਕਿਸੇ ਗੁਰਦੁਆਰੇ ਤੇ ਵੀ ਇਦਾਂ ਕਰ ਦੇਣਗੇ, ਕਿਸੇ ਗਿਰਜਾ ਘਰ ਤੇ ਵੀ ਕਰ ਦੇਣਗੇ। ਸੋ ਇਹਨਾਂ ਦਾ ਜਵਾਬ ਦੇਣਾ ਚਾਹੀਦਾ। ਬਿਲਕੁਲ ਪ੍ਰਿੰਸ ਤੁਸੀਂ ਇਹ ਗੱਲ ਸਹੀ ਕਹਿੰਦੇ ਆ ਕਿ ਇੱਥੇ ਬਹੁਤ ਕੁਝ ਚੱਲ ਰਿਹਾ ਜੀ, ਬਹੁਤ ਕੁਝ ਚੱਲ ਰਿਹਾ, ਪਰ ਹੁਣ ਕਰੀਏ ਕੀ? ਸਾਰਾ ਕੁਝ ਜਿਹੜਾ ਆ ਸਾਡੇ ਮੁਤਾਬਕ ਹੁੰਦਾ ਨਹੀਂ। ਬਹੁ ਗਿਣਤੀ ਵਾਲੇ ਲੋਕ ਇਹਨਾਂ ਚੀਜ਼ਾਂ ਤੇ ਖੁਸ਼ ਹੁੰਦੇ ਨੇ, ਉਹ ਮਹਿੰਗਾਈ ਵੱਲ ਥੋੜੀ ਧਿਆਨ ਦਿੰਦੇ ਨੇ ਕਿ ਮਹਿੰਗਾਈ ਮਾਰ ਗਈ ਜਾਂ ਹੋ ਗਿਆ। ਇੱਥੇ ਤੇ ਜਨਵਰੀ ਚ ਹਿਜਾਬ ਆ ਗਿਆ, ਫਰਵਰੀ ਚ ਕਸ਼ਮੀਰ ਫਾਈਲ ਆ ਗਈ, ਮਾਰਚ ਚ ਉਰਦੂ ਹੋ ਗਿਆ, ਅਪ੍ਰੈਲ ਚ ਲਾਊਡ ਸਪੀਕਰ ਆ ਗਿਆ, ਮਈ ਚ ਤਾਜ ਮਹਿਲ ਹੋ ਗਿਆ। ਇਹਨਾਂ ਦਾ ਤਾਂ ਟਾਈਮ ਲੰਘ ਰਿਹਾ, ਪੂਰੀ ਕ੍ਰੋਨੋਲੋਜੀ ਬਣੀ ਪਈ ਹੈ। ਪਰ ਦੇਖੋ ਗੱਲ ਇਹ ਆ ਕਿ
जो इतिहास बोलदा है ना, वैसे इतिहास मैं हमेशा कहना बड़ा क्रूर हुंदा, जे तुसीं इतिहास नूं छेड़ोगे ना बहुत भैड़ी करेगा, फिर तुहाडा भी लिहाज नहीं करदा। अच्छा, पहली गल जिहड़ा फैक्ट आ, जे तुसीं देखोगे फैक्ट बहुत ने इतिहास दे विच, इस मामले 'ਚ बहुत सारियां चीज़ां मिल जाणगीਆਂ। ਇਹ ਇੱਕ ਦੋ ਕਿਤਾਬਾਂ ਲਿਖ ਦਿੱਤੀਆਂ ਲੇਖਕਾਂ ਨੇ ਤੇ ਉੱਥੇ ਪੰਬਲ ਭੂਸਾ ਜਿਹੜਾ ਸ਼ੁਰੂ ਹੁੰਦਾ। ਤਾਂ ਇੱਥੇ ਜੋ ਮਤਲਬ ਕਿ ਸ਼ਾਹਜਹਾਂ ਦਾ ਜਿਹੜੀ ਜ਼ਮੀਨ ਨੂੰ ਚੁਣਿਆ ਗਿਆ ਤਾਜ ਮਹਿਲ ਵਾਸਤੇ, ਤਾਂ ਉਹਦਾ ਇਹਦੇ ਵਿੱਚ ਇੱਕ ਫਰਮਾਨ ਜਿਹੜਾ ਹੈ ਉਹ ਜਾਰੀ ਹੋਇਆ, ਦੱਸਦੇ ਆ ਕਿ ਹਿਜਰੀ 1049 ਜ਼ਮਾਦਾ 11 26-28 ਤਰੀਕ ਜਿਹੜੀ ਹੈ 1633 ਨੂੰ, ਉਹ ਇੱਕ ਬਹੁਤ ਵੱਡਾ ਫੈਕਟ ਆ ਕਿ ਉਹਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜਾ ਇਹ ਰਾਜਾ ਮਾਨ ਸਿੰਘ ਸੀਗਾ, ਬੇਸਿਕਲੀ ਇੱਕ ਚੀਜ਼ ਦੇਖੋ ਨਾ ਕਿ ਇਹ ਮਾਨ ਸਿੰਘ ਹੋਇਆ ਜਾਂ ਜੈ ਸਿੰਘ, ਇਹ ਤੇ ਮੁਗਲਿਆ ਸਲਤਨਤ ਦੇ ਨਾਲ ਮੋਢਾ ਲਾ ਕੇ ਖਲੋਤੇ ਸਨ, ਮੋਢੇ ਨਾਲ ਮੋਢਾ ਲਾ ਕੇ ਖਲੋਤੇ ਸਨ। ਔਰ ਮਾਨ ਸਿੰਘ ਦੀ ਭੂਆ ਜਿਹੜੀ ਸਕੀ ਆ ਉਹ ਮੁਗਲਾਂ ਦੀ ਨੂੰਹ ਸੀ। ਇਹਨੂੰ ਬੀਬੀ ਨੂੰ ਪਤਾ ਹੀ ਨਹੀਂ ਕਿ ਤੁਹਾਡੇ ਜਿਹੜੇ ਤੁਸੀਂ ਜਿਨ੍ਹਾਂ ਦੇ ਵੰਸ਼ਜ ਘਰ ਰਹੇ ਹੋ ਕਿ ਉਹ ਖਲੋਤੇ ਕਿੱਧਰ ਸਨ, ਉਹ ਕਰ ਕੀ ਰਹੇ ਸਨ। ਅੱਛਾ, ਗੱਲ ਇਹ ਆ ਕਿ ਜੋ ਫੈਕਟ ਨੇ, ਜੋ ਤੱਥ ਨੇ, ਉਹ ਇਹ ਸ਼ਾਦੀ ਭਰਦੇ ਆ ਕਿ ਬਈ ਗੱਲ ਇਹ ਆ ਕਿ ਉਹ ਜਗ੍ਹਾ ਲਈ ਗਈ ਸੀ, ਪਰ ਉਸਦੇ ਬਦਲੇ 4 ਹਵੇਲੀਆਂ ਹੋਰ ਦਿੱਤੀਆਂ ਗਈਆਂ ਸਨ। ਉੱਥੇ ਤਾਜ ਬਾਅਦ ਦੇ ਵਿੱਚ ਬਣਿਆ, ਕਿਉਂਕਿ ਤਾਜ ਮਹਿਲ ਜਿਹੜਾ ਪੂਰਾ ਹੁੰਦਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ 1633 ਦੇ ਵਿੱਚ ਕੋਈ ਦੱਸਦੇ ਲਿਖਤ ਹੋਈ, 73 ਤਕਰੀਬਨ 20 ਸਾਲ ਦਾ ਸਮਾਂ ਲੱਗਦਾ। ਇਹ ਕਹੀ ਜਾਂਦੇ ਕਿ ਉੱਥੇ ਪਹਿਲਾਂ ਸ਼ਿਵ ਮੰਦਿਰ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਨੇ। ਪ੍ਰਿੰਸ ਤੂਸੀ ਨੇ ਜਵਾਬ ਚੰਗਾ ਦਿੱਤਾ। ਹੁਣ ਦੇਖਦੇ ਆ ਕਿ ਇਹ ਜਿਹੜੇ ਰਾਜ ਘਰਾਣੇ ਵਾਲੇ ਆ ਕੀ ਜਾਂਦੇ ਦੁਬਾਰਾ ਹਾਈ ਕੋਰਟ 'ਚ, ਕਿਉਂਕਿ ਵੈਸੇ ਜਿਹੜੀ ਪਹਿਲਾਂ ਪਟੀਸ਼ਨ ਪਾਈ ਸੀ ਭਾਰਤੀ ਜਨਤਾ ਪਾਰਟੀ ਵਾਲੇ ਨੇ, ਉਹਦੀ ਤੇ ਪੂਰੀ ਤਸੱਲੀ ਕਰਾਈ ਕੋਰਟ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੁਹਾਡੀਆਂ ਕਾਲਸ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200, ਇਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਤੁਸੀਂ ਪੁੱਛ ਸਕੋਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ ਕੈਲੀਫੋਰਨੀਆ ਲਾਇਸੈਂਸ ਨੰਬਰ 0F89805 ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ ਪਰਦੇਸ 'ਚ ਤੇ ਇਹ ਸੌਖਲ ਦਾ ਨਾ ਹੀ ਪੁੱਛੋ ਇਹ ਵੀ ਭਲਾ ਕੋਈ ਕੰਮ ਹੈ ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ ਯੂਐਸਏ ਨੇ ਮੁਕਾ ਦਿੱਤਾ ਹੈ ਨਾ ਉਹ ਕਿਦਾਂ ਤੁਸੀਂ ਰਿਸ਼ਤਾ ਕਰਨਾ ਹੈ ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹਣਾ ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200 ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ ਅੱਜ ਹੀ ਕਾਲ ਕਰੋ 4082722500 4082722500 ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਜੁੜੇ ਹੋਏ ਆ ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ ਸ਼ੁਕਰੀਆ ਜੀ ਤੇ ਸਰੋਤਿਓ ਜੇਕਰ ਤੁਸੀਂ ਵੀ ਸਵਾਲ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਹੈ 4082722500 4082725200 ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਸਵਾਲ ਜਿਹੜਾ ਆ ਉਹ ਪੁੱਛ ਸਕਦੇ ਆ ਆਪਣੇ ਨਾਲ ਜੁੜੇ ਨੇ 530 ਏਰੀਆ ਕੋਡ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਯੂਨੀਵਰਸਿਟੀ ਤੋਂ ਜੋਗਾ ਸਿੰਘ ਜੀ ਜੋਗਾ ਸਿੰਘ ਜੋਗਾ ਸਿੰਘ ਜੀ ਆਪਣੇ ਪਿੱਛੋਂ ਨਾ ਰੇਡੀਓ ਦੀ ਆਵਾਜ਼ ਕਿਰਪਾ ਕਰਕੇ ਬੰਦ ਕਰ ਦਿਓ ਤਾਂ ਜੋ ਫੀਡਬੈਕ ਬਾਰ-ਬਾਰ ਉਹ ਦੂਜੀ ਆਵਾਜ਼ ਨਾ ਸੁਣੇ ਜੀ ਹਾਂਜੀ ਜੋਗਾ ਸਿੰਘ ਜੀ ਪੁੱਛੋ ਜੀ ਸਵਾਲ ਆਪਣਾ ਮੈਂ ਬੇਨਤੀ ਹੈ ਵੀ ਜਿਹੜਾ ਸਰਕਾਰ ਵੀ ਪ੍ਰਚਾਰ ਕਾਫੀ ਕਰ ਰਹੀ ਹੈ ਜ਼ਿਮੀਂਦਾਰ ਵੀ ਰੌਲਾ ਬੜਾ ਪਾ ਰਹੇ ਜੀ ਜਿਹੜੀ ਸਿੱਧੀ ਬਿਜਾਈ ਦੀ ਝੋਨੇ ਦੀ ਹੋ ਰਹੀ ਹੈ ਜਾਂ ਮੂੰਗੀ ਦੀ ਇਹਦੇ ਲੋਕਾਂ ਦਾ ਕੀ ਪ੍ਰਤੀਕਰਮ ਹੈ ਜੀ ਲੋਕ ਇਸ ਬਾਰੇ ਕਿੰਨੇ ਕੁ ਤੁਰੇ ਜਾਂ ਤੁਰਨ ਤਿਆਰ ਜਾਂ ਨਹੀਂ ਤਿਆਰ ਜੀ ਇਹ ਸਵਾਲ ਮਿਹਰਬਾਨੀ ਜੀ ਦੇਖੋ ਪਿਛਲੀ ਵਾਰੀ ਜਾਂ ਉਸ ਤੋਂ ਵੀ ਪਿਛਲੀ ਵਾਰੀ ਦੇਖੋਗੇ ਤਾਂ ਲੋਕਾਂ ਨੇ ਆਪ ਹੀ ਆਪਣੇ ਪੱਧਰ ਤੇ ਕੁਝ ਸਿੱਧੀ ਬਿਜਾਈ ਕੀਤੀ ਸੀਗੀ ਤਾਂ ਉਹ ਬਿਜਾਈ ਦਾ ਰਕਬਾ ਇੱਥੇ ਤੈਅ ਆ ਕਿ ਵਧੇਗਾ ਐਤਕੀ ਕਿਉਂਕਿ ਸਰਕਾਰ ਇੱਕ ਤੇ ਕੁਝ ਇਨਸੈਂਟਿਵ ਦੇ ਰਹੀ ਹੈ ਤੇ ਕੁਝ ਲੋਕ ਜਿਹੜੇ ਆ ਵੇਖਾ ਵੇਖੀ ਦੇ ਵਿੱਚ ਕਿ ਏਦਾਂ ਫਾਇਦਾ ਹੈਗਾ ਤਾਂ ਮੇਰੇ ਖਿਆਲ ਦੇ ਨਾਲ ਉਹ ਵਧੇਗਾ ਰਕਬਾ ਵਧੇਗਾ ਕਿੰਨਾ ਵੱਧਦਾ ਪਤਾ ਨਹੀਂ ਤੇ ਮੂੰਗੀ ਦਾ ਤਾਂ ਆਲਮੋਸਟ ਵੱਧ ਚੁੱਕਾ ਠੀਕ ਹੈ ਜੀ ਆਪਣੇ ਅਗਲੇ ਕਾਲਰ ਨੇ ਪੰਜਾਬ ਤੋਂ ਅਰਜਨ ਸਿੰਘ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਭਾਜੀ ਜੋ ਤੁਸੀਂ ਕਿਸਾਨਾਂ ਦੀ ਗੱਲ ਕਰ ਰਹੇ ਸੀ, ਜੋ ਆਪਣੇ ਮਜਾਰੀ ਬਲਾਕ ਦੇ ਵਿੱਚ ਕਿਸਾਨਾਂ ਨੇ ਠੇਕੇ ਤੇ ਲਈ ਹੈ, ਕਿਸਾਨ ਨੇ ਜ਼ਮੀਨ ਵੱਧ ਚੜ ਕੇ, ਉਹ ਤੁਸੀਂ ਰੇਟ ਬਣਾਇਆ 8 ਲੱਖ ਰੁਪਏ ਕਿੱਲੇ ਦੇ ਹਿਸਾਬ ਔਸਤ ਬਹਿੰਦੀ ਹੈ, ਫਿਰ ਉਹ 8 ਲੱਖ ਦਾ ਸਾਲ ਦਾ ਕਿਵੇਂ ਪੂਰਾ ਕਰੇਗਾ? ਇਹੋ ਜੀ ਕੀ ਫਸਲ ਬੀਜੇਗਾ ਉੱਥੇ? ਨਹੀਂ, ਅਸੀਂ ਤੇ ਮਿੰਟ 4 ਇਸੇ ਚੱਕਰ 'ਚ ਹੀ ਲਾ ਦਿੱਤੇ ਨਾ ਇੱਕੋ ਖਬਰ ਤੇ, ਜੀ ਜੀ ਕਿ ਬਿਲਕੁਲ ਉਹਦੇ ਚੋਂ ਕੱਢਣਾ ਜੀ, ਕੀ, ਬਿਲਕੁਲ। ਕਸਤੂਰੀ ਕੱਢਣੀ ਆ ਉਹਦੇ ਚੋਂ। ਹਾਂਜੀ, ਔਰ ਜਾਂ ਇੱਕ ਗੱਲ ਹੈ, ਉਹ ਜਾਂ ਉਹਨਾਂ ਨੂੰ ਇਹ ਸਪੋਰਟ ਹੋਣੀ ਹੈ ਵੀ ਰਾਜੇਵਾਲ ਸਾਹਿਬ ਨੇ ਜਿੱਦਾਂ ਕਿਹਾ ਸੀ ਵੀ ਜਿਹੜਾ ਕਿਸਾਨ ਫਾਹਾ ਲੈ ਕੇ ਮਰੂਗਾ ਉਹਨੂੰ 1 ਕਰੋੜ ਰੁਪਈਆ ਮਿਲ ਜੂਗਾ, ਜਾਂ ਤਾਂ ਫਿਰ ਇਸ ਝਾਕ 'ਚ ਬੈਠਾ ਹੋਣਾ ਉਹ, ਤਦੇ ਪੂਰੇ ਹੋ ਸਕਦੇ, ਹੋਰ ਤਾਂ ਕੋਈ ਹੱਲ ਹੈ ਨਹੀਂ ਗਾ ਜੀ। 1 ਕਰੋੜ ਕਿੰਨੇ ਦੇਣਾ ਜੀ? 1 ਕਰੋੜ ਕੋਈ ਐਲਾਨੀਆ ਨਹੀਂ ਹੈਗਾ, ਪਰ ਉਹਦੇ 'ਚ ਤਾਂ ਚੌਥਾ ਹਿੱਸਾ ਤਾਂ ਤੁਹਾਨੂੰ ਮੌਕੇ ਤੇ ਰੱਖਣਾ ਪਏਗਾ ਨਾ ਸਰ। 13,10,000 ਰੁਪਇਆ ਹੋ ਗਿਆ, ਉਹ ਵੀ ਬੜੀ ਵੱਡੀ ਰਾਸ਼ੀ ਹੈ। ਬਿਲਕੁਲ ਬਹੁਤ ਵੱਡੀ ਰਾਸ਼ੀ ਹੈ ਜੀ, ਇਹ ਤਾਂ ਕਿਸੇ ਤਰੀਕੇ ਨਾਲ ਜਾਇਜ਼ ਬਣਦਾ ਹੀ ਹੈ ਨਹੀਂ। ਇਹ ਸਗੋਂ ਇਹਦੇ ਜਾਂਚ ਹੋਣੀ ਚਾਹੀਦੀ ਕਿ ਪੈਸਾ ਆਇਆ ਕਿੱਥੋਂ। 2 ਨੰਬਰ ਦੀ ਕਮਾਈ ਹੋਣੀ ਤਦ ਹੀ ਲਾ ਬੈਠਾ। ਵੱਧ ਤੋਂ ਵੱਧ ਜੇ 50,000 ਰੁਪਇਆ, 50,000 ਬਹੁਤ ਹੈ ਜੀ ਕਿੱਲੇ ਦਾ ਸਾਲ ਦਾ। ਇਹਨਾਂ ਨੇ ਪਤਾ ਨਹੀਂ ਕੀ ਮਿਸਾਲ ਕੀ ਪੈਦਾ ਕਰਨਾ ਚਾਹੁੰਦੇ ਆ ਇੱਕ ਦੂਜੇ ਦੇ ਧੌਣ 'ਚ, ਇਹਨਾਂ ਦੇ ਸਰੀਆ ਵੜਿਆ ਹੋਇਆ। ਔਰ ਦੂਜੀ ਗੱਲ ਭਾਜੀ, ਜਿੱਦਾਂ ਇੱਕ ਹੋਰ ਗੱਲ ਸੀਗੀ ਆਪਣੇ ਜੋ ਰਿਲੇਟਡ ਕਰ ਰਹੇ ਸੀਗੇ, ਉਹ ਕਹਿੰਦੇ ਕਿ SHO ਤੇ SSP ਤੇ ਕਾਰਵਾਈ ਹੋਏਗੀ। ਸਾਡੇ ਤਾਂ ਨਾ ਤਾਂ ਕਿਸੇ SHO ਤੇ ਕਾਰਵਾਈ ਹੋ ਰਹੀ, ਨਾ DSP ਤੇ ਹੋ ਰਹੀ, ਪਤਾ ਨਹੀਂ ਕੀ ਕਰ ਰਹੇ ਆ। ਇਹ ਚੀਜ਼ ਵੀ ਹੈਰਾਨਗੀ ਵਾਲੀ ਭਾਜੀ। ਜੀ ਥੈਂਕ ਯੂ। ਦੇਖੋ ਹਾਲ ਦੀ ਘੜੀ ਤਾਂ ਸਾਰੇ ਯੂ ਟਰਨ ਵੱਜਦੇ। ਬੱਚਿਆਂ ਨੂੰ ਕਹਿੰਦੇ ਛੁੱਟੀਆਂ 15 ਮਈ ਤੋਂ, 15 ਮਈ ਤੋਂ ਛੁੱਟੀਆਂ, ਉਹਦੇ ਤੇ ਵੀ ਯੂ ਟਰਨ ਮਾਰਿਆ। ਕਹਿੰਦੇ ਜੀ ਵਿਦਿਆਰਥੀਆਂ ਦੀ ਪਰਜ਼ੋਰ ਮੰਗ, ਤੇ ਕਦੇ ਵਿਦਿਆਰਥੀ ਵੀ ਮੰਗ ਕਰਦੇ ਹੁੰਦੇ ਕਿ ਸਾਡੇ ਸਕੂਲ ਲਾ ਦਿਓ, ਛੋਟੇ ਬੱਚੇ ਵੀ ਕਹਿਣਗੇ। ਤਾਂ ਕਹਿੰਦੇ ਜੀ ਵਿਦਿਆਰਥੀਆਂ ਦੇ ਪਰਜ਼ੋਰ ਮੰਗ ਤੇ ਉਹ ਛੁੱਟੀਆਂ ਅਸੀਂ ਰੱਦ ਕਰਨੇ ਆ। ਸੋ ਇਦਾਂ ਦੀ ਫੈਸਲੇ ਚੱਲਦੇ ਪਏ। ਸਰਕਾਰ ਦੇਖੋ ਜਿਸ ਮਾਮਲੇ ਦੇ ਵਿੱਚ ਇੱਕ ਉਮੀਦ ਰੱਖਦੀ ਸੀਗੀ ਤਾਂ ਉਹ ਸੀਗਾ ਕਿ ਇੱਕ ਬਦਲਾਅ, ਤਾਂ ਬਦਲਾਅ ਹਾਲ ਦੀ ਘੜੀ ਕਹਿ ਲਓ ਕਿ ਕੁਝ ਚੀਜ਼ਾਂ 'ਚ ਥੋੜੀਆਂ ਚੀਜ਼ਾਂ 'ਚ ਨਜ਼ਰ ਜ਼ਰੂਰ ਆਉਂਦਾ ਹੈ, ਕੁਝ ਚੀਜ਼ਾਂ 'ਚ ਨਜ਼ਰ ਜ਼ਰੂਰ ਆਉਂਦਾ ਹੈ, ਪਰ ਜਿਸ ਬਦਲਾਅ ਨੂੰ ਇੱਕ ਬੜੇ ਵੱਡੇ ਕੈਨਵਸ ਤੇ ਚਿੱਤਰਿਆ ਜਾ ਰਿਹਾ ਸੀਗਾ ਉਹ ਨਹੀਂ ਹੈਗਾ। ਇਹ ਸੱਚਾਈ ਹੈ। तो ये सारा कुछ चल रहा है जी, कोई DSP ਦਾ ਰੌਲਾ ਹੈ, ਕੋਈ SHO ਦਾ ਰੌਲਾ ਹੈ, ਕੋਈ ਵਿਧਾਇਕ ਦਾ ਰੌਲਾ ਹੈ, ਕੋਈ ਇਹਨਾਂ ਦੇ ਆਪਣੇ ਹਾਰੇ ਹੋਏ ਵਿਧਾਇਕ ਦਾ ਰੌਲਾ ਹੀ ਰੌਲਾ ਹੈ। ਜੀ ਆਪਣੇ ਅਗਲੇ ਕਾਲਰ ਨੇ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦੋਨਾਂ ਭਤੀਜਿਆਂ ਨੂੰ। ਜੀ ਸਤਿ ਸ਼੍ਰੀ ਮੇਰਾ ਅਕਾਲ। ਜਿਹੜਾ ਹੁਣ ਤੁਸੀਂ ਡੀਜ਼ਲ ਦੀ ਗੱਲ ਕਰਦੇ ਆ ਨਾ ਜੀ, ਆ ਦੁਆਬੇ ਦੇ ਵਿੱਚ ਜ਼ਮੀਨਾਂ ਬਹੁਤ ਘੱਟ ਵਾ। 18 20 ਲੱਖ ਦਾ ਇੱਕ ਖੇਤ ਜਾਂਦਾ ਆ। ਪਹਿਲਾਂ ਤਾਂ ਉਹ ਪਿੰਡ ਦੇ ਅੱਗੇ ਜ਼ਮੀਨ ਹੀ ਨਹੀਂ ਮਿਲਦੀ ਹੈਗੀ, ਜੇ ਦੂਰ ਮਿਲਦੀ ਆ ਤਾਂ ਉਹ 18 20 ਲੱਖ ਦਾ ਮਿਲਦਾ ਆ। ਕੋਈ ਬੰਦਾ ਇਹ ਕਹਿੰਦਾ ਵੀ ਚਲੋ ਇੰਨੇ ਦਾ ਲੈ ਲੈਂਦੇ, ਵਿੱਚ ਘਰ ਪਾ ਲੈਂਦੇ ਆ, ਕੋਈ ਪਸ਼ੂ ਰੱਖ ਲਵਾਂਗੇ। ਤੁਹਾਡੇ ਵਾਲਾ ਜ਼ਮੀਨਾਂ ਬਹੁਤ ਜ਼ਿਆਦਾ ਖੁੱਲੀਆਂ ਆ, ਰੌਲਾ ਵੀ ਤੁਹਾਡਾ ਹੀ ਆ। ਨਹੀਂ ਇਹ ਉਹ ਠੇਕੇ ਤੇ ਲਈ ਆ ਜੀ, ਖਰੀਦੀ ਨਹੀਂ ਆ ਉਹਨੇ। ਇਸ ਚੀਜ਼ ਦਾ ਫਰਕ ਜੋ ਨਹੀਂ ਠੇਕੇ ਤੇ ਨਹੀਂ ਹੋਣੀ, ਇਹ ਮੁੱਲ ਲਈ ਹੋਣੀ ਆ। ਇੰਨੇ ਤੇ ਠੇਕਾ ਤਾਂ ਪੂਰਾ ਨਹੀਂ ਹੋ ਸਕਦਾ। ਉਸੇ ਦਾ ਰੌਲਾ ਹੈ ਜੀ, ਉਸੇ ਦਾ ਰੌਲਾ ਪੈਣ ਡਿਆ ਵੀ ਠੇਕਾ ਪੂਰਾ ਕਿੱਦਾਂ ਕਰਨਾ ਇੰਨੇ ਦਾ। ਨਹੀਂ ਜੀ ਠੇਕੇ ਦਾ ਨਹੀਂ ਹੋਣਾ ਹੈ, ਇਹ ਮੁੱਲ ਲਈ ਹੋਣੀ ਆ। ਮਿੰਟੂ ਜੀ ਦੱਸੋ ਜੀ, ਹੁਣ ਤੁਸੀਂ ਦੱਸ ਦਿਓ। ਆ ਲੋ ਮੈਂ ਤੁਹਾਨੂੰ ਹਲਫਨਾਮਾ ਪੜ੍ਹ ਦਿੰਦਾ ਪਲੀਜ਼, ਪਰ ਮੈਂ ਨਾਂ ਨਹੀਂ ਲਵਾਂਗਾ। ਹਾਂਜੀ। ਇਹ ਹੈ ਕਿ ਮੈਂ ਉਕਤ ਪਤੇ ਦਾ ਪੱਕਾ ਵਸਨੀਕ ਹਾਂ। ਇਹ ਹੈ ਕਿ ਮੈਂ ਗ੍ਰਾਮ ਪੰਚਾਇਤ ਪਿੰਡ ਫਲਾਣਾ ਤੇ ਬਲਾਕ ਮਾਜਰੀ, ਤਹਿਸੀਲ SS ਨਗਰ ਮੋਹਾਲੀ ਦਾ ਰਹਿਣ ਵਾਲਾ। 4 ਏਕੜ ਦੀ ਕਰੀਬ ਵਾਹ ਵਹਾਈ ਕਰਨ ਲਈ 1 ਸਾਲ 2022-23 ਵਾਸਤੇ ਠੇਕੇ ਤੇ ਲਈ ਹੈ। 4 ਏਕੜ, ਠੀਕ ਹੈ ਜੀ। ਖਸਰਾ ਨੰਬਰ ਹੈਗਾ ਜੇ 42 ਤੇ 46, ਠੀਕ ਹੈ ਜੀ। PR7 ਸੜਕ ਦੇ ਨਾਲ ਲੱਗਦੀ ਚੜ੍ਹਦੇ ਵਾਲੇ ਪਾਸੇ 4 ਏਕੜ ਜ਼ਮੀਨ ਜੇ, ਤੇ ਕੁੱਲ ਰਕਮ ਹੈਗੀ ਆ 33,10,000 ਰੁਪਏ, ਠੀਕ ਹੈ ਜੀ। ਲਿਖਿਆ ਪੰਚਾਇਤੀ ਜ਼ਮੀਨ ਹੈ, 4 ਏਕੜ ਹੈ, ਉਹਨੂੰ ਮੁੱਲ ਤੇ ਲੈ ਨਹੀਂ ਨਾ ਸਕਦਾ ਕੋਈ। ਸਰ ਮੈਂ ਹਲਫਨਾਮਾ ਪੜ੍ਹ ਦਿੱਤਾ। ਹੋਰ ਦੱਸੋ, ਮੈਂ ਹਲਫਨਾਮਾ ਵੀ ਡਾਊਨਲੋਡ ਕਰ ਜੀ। ਇਹਦਾ ਫਿਰ ਇਹੀ ਹੋ ਸਕਦਾ ਜਿਹਦਾ ਚੰਨੀ ਸਾਹਿਬ ਦੇ ਉਹ ਬਲੈਕ ਪੈਸਾ ਆ, ਉਹ ਹੁਣ ਕਿਹਾ ਵੀ ਉੱਤਾ ਵੀ ਫੜ ਹੋਣਾ ਹੀ ਆ, ਇਹ ਕੱਢ ਦਿਓ, ਸਾਲ 2 ਸਾਲ ਖੇਤੀ ਕਰ ਲਓ। ਓਕੇ ਜੀ, ਸਤਿ ਸ੍ਰੀ ਅਕਾਲ। ਦੇਖੋ ਜੀ, ਕਈ ਵਾਰੀ ਮੰਨਣ ਚ ਨਹੀਂ ਆਉਂਦੀ ਗੱਲ, ਪਰ ਹੁਣ ਹਲਫਨਾਮੇ ਵਿੱਚ ਤਾਂ ਹੁਣ ਸਪਸ਼ਟ ਜਿਹੜਾ ਉਹ ਲਿਖਿਆ, ਜਿੱਦਾਂ ਤੁਸੀਂ ਵੀ ਦੱਸਤਾ ਵੀ ਪੰਚਾਇਤੀ ਜ਼ਮੀਨ ਤਾਂ ਏਦਾਂ ਵਿਕਦੀ ਨਹੀਂ। ਉਧਰ ਢਾਲੀਵਾਲ ਸਾਹਿਬ ਤਾਂ ਵਾਪਸ ਲੈਣ ਡੇ ਆ,
ਤੇ ਵੇਚਣਗੇ ਥੋੜੀ ਏਦਾਂ। ਇਹ ਤਾਂ ਵੇਖ ਲਓ NRI ਇੰਨੇ ਰੁਪਈਏ ਇੰਨੇ ਡਾਲਰ ਕਮਾਉਣ ਵਾਲੇ ਉਹ ਵੀ ਹੈਰਾਨ ਆ ਵੀ ਕਮਾਲ ਦੀ ਗੱਲ ਹੈ ਯਾਰ। ਇਹ ਕੀ ਚੀਜ਼ ਹੈ ਕਿ ਇੰਨਾ ਪੈਸਾ ਕਿਸੇ ਕੋਲ ਆ ਗਿਆ ਜਾਂ ਇੰਨੀ ਬਦਅਕਲੀ ਯਾਰ। ਜਾਂ ਤੇ ਫਿਰ ਮਿੰਟੂ ਜੀ ਉਹਨਾਂ ਨੂੰ ਪਤਾ ਵੀ ਵਿੱਚ ਖੋਰੇ ਕਿਤੇ ਤੇਲ ਆ ਤੇ ਤੇਲ ਕੱਢ ਲੈਣਾ ਆ ਜਿਹਦੇ ਨਾਲ ਪੈਸੇ ਪੂਰੇ ਹੋਣੇ ਆ, ਜਾਂ ਕੋਈ ਸੋਨਾ ਦੱਬਿਆ ਉਹਦੇ ਵਿੱਚ, ਕੁਛ ਨਾ ਕੁਛ ਏਦਾਂ ਦੀ ਗੱਲ ਸਹੀ ਹੈ ਜੀ। ਪ੍ਰਵੀਨ ਜੀ ਪਰ ਜਿਹਨੇ ਅੱਜ ਤੱਕ ਵਾਹੀ ਆ ਉਹ ਤਾਂ ਮੱਥੇ ਤੇ ਹੱਥ ਮਾਰਦਾ ਉਹਨਾਂ ਦਾ ਵੀ ਮੈਨੂੰ ਨਹੀਂ ਲੱਭਿਆ। ਸਹੀ ਗੱਲ ਹੈ ਜੀ। ਜੀ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਅੱਛਾ ਮਿੰਟੂ ਜੀ, ਅੱਜ ਇੱਕ ਖਬਰ ਦੀ ਚਰਚਾ ਚੱਲ ਰਹੀ ਸੀਗੀ, ਜੇ ਤੁਹਾਡੀ ਆਗਿਆ ਹੋਵੇ ਤਾਂ ਸਵਾਲ ਪੁੱਛ ਸਕਦੇ ਹਾਂ? ਜੀ 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 ਜ਼ਰੂਰ। ਅੱਛਾ, ਬੱਚੇ ਪਾਲਣੇ ਬਹੁਤ ਔਖੇ ਆ ਮਾਵਾਂ ਨੂੰ, ਤੇ ਆਪਾਂ ਸਾਰੇ ਦੇਖਦੇ ਹਾਂ ਕਿੰਨੇ ਕਸ਼ਟਾਂ ਦੇ ਨਾਲ, ਪਰ ਡਰੱਗ ਦਾ ਜਿਹੜਾ ਡੰਗ ਹੈ ਏਡਾ ਕੁ ਉਹ ਹੈ ਕਿ ਮਾਂ ਨੇ ਆਪਦਾ ਪੁੱਤ ਮਾਰਨ ਦੀ ਇਜਾਜ਼ਤ ਮੰਗੀ ਹੈ। ਮਿੰਟੂ ਜੀ ਸੱਚ ਹੈ ਇਹ ਗੱਲ? ਹਾਂਜੀ ਬਿਲਕੁਲ ਦਰ ਹਕੀਕਤ ਹੈ। ਤੇ ਮੈਂ ਇੱਕ ਕਿਸੇ ਹੋਰ ਪਲੇਟਫਾਰਮ ਤੇ ਸੀਗਾ, ਉੱਥੇ ਵੀ ਇਹ ਗੱਲ ਜਦੋਂ ਹੋਈ ਹੈ ਤੇ ਉਹ ਬੜੀ ਦਿਲ ਨੂੰ ਇਹ ਹੈਰਾਨ ਕਰਨ ਵਾਲੀ ਜਾਂ ਦਿਲ ਨੂੰ ਪਰੇਸ਼ਾਨ ਕਰਨ ਵਾਲੀ ਆ ਕਿ ਇੱਕ ਮਾਂ ਜਿਹੜੀ ਆ ਉਹ ਵਿਧਾਇਕ ਕੋਲ ਪਹੁੰਚ ਗਈ, ਕਹਿੰਦੀ ਕਿ MLA ਸਾਹਿਬ, ਇਹ ਲੁਧਿਆਣੇ ਦੀ ਗੱਲ ਹੈ, ਸੈਂਟਰਲ ਦਾ ਜਿਹੜਾ ਵਿਧਾਇਕ ਹੈ ਪੱਪੀ, ਉਹਨਾਂ ਦੇ ਕੋਲ ਕਿ ਬਈ ਤੂੰ ਏਦਾਂ ਕਰ ਕਿ ਪ੍ਰੈਜ਼ੀਡੈਂਟ ਤੋਂ ਨਾ ਮੈਨੂੰ ਆਪਣਾ ਬੇਟਾ ਮਾਰਨ ਦੀ ਇਜਾਜ਼ਤ ਲੈ ਕੇ ਦੇ। ਤਾਂ ਉਹਨੂੰ ਪੁੱਛਿਆ ਕਿ ਕਿਉਂ, ਕਾਤੋਂ? ਤਾਂ ਉਹਨੇ ਕਿਹਾ ਕਿ ਇਹ ਨਸ਼ੇ ਦੇ ਵਿੱਚ ਗ੍ਰਸਤ ਆ, ਇਹਦਾ ਵਿਆਹ ਕਰ ਦਿੱਤਾ ਗਿਆ ਅਹਿਸਾਸ ਉਮੀਦ ਤੇ ਕਿ ਸ਼ਾਇਦ ਇਹ ਸ਼ਾਦੀ ਕਰਵਾ ਕੇ ਠੀਕ ਹੋ ਜਾਏਗਾ, ਪਰ ਇਹਦਾ ਕੰਮ ਉਹੀ ਰਿਹਾ, ਬੇਰੁਜ਼ਗਾਰ ਰਿਹਾ, ਕੋਈ ਇਹ ਕਿਰਤ ਨਹੀਂ ਕਰਦਾ, ਉਲਟਾ ਜੋ ਵੀ ਘਰ ਚੋਂ ਕਮਾਨੇ ਆ, ਜੋ ਵੀ ਘਰ ਦੇ ਵਿੱਚ ਹੁੰਦੀ ਹੈ ਉਹ ਭਾਂਡੇ ਤੱਕ ਵੇਚ ਆਉਂਦਾ ਹੈ। ਤਾਂ ਅਸੀਂ ਹੁਣ ਕਿੱਧਰ ਜਾਈਏ? ਉਹ ਇਹ ਤਸਵੀਰ ਹੈ ਵਾਕਿਆ, ਜਦ ਕੋਈ ਮਾਂ ਆਪਣੇ ਬੱਚੇ ਨੂੰ ਹੱਥੀਂ ਮਾਰਨ ਦੀ ਇਜਾਜ਼ਤ, ਦੇਖੋ ਮਾਰਨਾ ਤਾਂ ਕਿਹਨੇ ਹੈ ਤੇ ਕਿਹਨੇ ਇਜਾਜ਼ਤ ਦੇਣੀ ਆ, ਪਰ ਕਹਾਣੀ ਕਿੱਥੋਂ ਤੱਕ ਚਲੇ ਗਈ ਕਿ ਮਾਂ ਆਪਣੇ ਪੁੱਤ ਵਾਸਤੇ ਮੌਤ ਮੰਗੇ, ਦੁਨੀਆ ਉੱਥੇ ਹੀ ਫਨਾ ਹੋ ਜਾਂਦੀ ਹੈ ਉਹਦੀ, ਵਾਕਈ ਦੁਨੀਆ ਉੱਥੇ ਹੀ ਖਤਮ ਆ। ਜਦੋਂ ਮਾਂ ਦੀ ਦੁਰਸੀਸ ਨਿਕਲਦੀ ਹੈ, ਮਾਂ ਦੀ ਬਦਸੀਸ ਨਿਕਲਦੀ ਹੈ ਆਪਣੇ ਬੱਚੇ ਵਾਸਤੇ, ਉਹ ਦੁਖੀ ਹੋ ਕੇ ਨਿਕਲਦੀ ਹੈ, ਤਾਂ ਸਾਰਾ ਕੁਝ ਉਹਦਾ ਉੱਥੇ ਹੀ ਫਨਾ ਹੈ। ਤਾਂ ਇਹ ਕਿਸੇ ਇੱਕ ਘਰ ਦੀ ਕਹਾਣੀ ਨਹੀਂ, ਇਹ ਤੇ ਚਲੋ ਕੋਈ ਮਾਂ ਕੋਈ ਕਰੜਾ ਜਿਗਰਾ ਕਰਕੇ ਉੱਥੇ ਬਾਹਰ ਆ ਗਈ। ਕਿੰਨੀਆਂ ਮਾਵਾਂ ਹੋਣਗੀਆਂ ਜਿਹੜੀਆਂ ਚਾਰ ਦੀਵਾਰੀ ਦੇ ਅੰਦਰ ਹਟਕੋਰੇ ਲੈ ਕੇ ਕਹਿੰਦੀਆਂ ਹੋਣਗੀਆਂ ਕਿ ਇਹਦੇ ਨਾਲੋਂ ਤੇ ਨਾ ਜੰਮਦਾ ਤਾਂ ਠੀਕ ਸੀ, ਤੇ ਜਾਂ ਮਹਾਰਾਜੇ ਨੂੰ ਚੱਕ ਲਾ। ਉਹ ਕਿੰਨੀਆਂ ਹੋਣ ਜੀ। ਥੈਂਕ ਯੂ ਪ੍ਰਵੀਨ ਜੀ ਸਵਾਲ ਦੇ ਲਈ ਜੀ। ਸੋ ਇਸ ਦੇ ਨਾਲ ਹੀ ਇੱਕ ਹੋਰ ਵੀ ਵੀਡੀਓ ਮਿੰਟੂ ਜੀ ਬੜੀ ਚੱਲ ਰਹੀ ਹੈ, ਜਿਹਦੇ ਵਿੱਚ ਘਰ ਦੇ ਵਿੱਚ ਜਿਹੜੀ 3 ਮੰਜ਼ਿਲਾ ਕੋਠੀ ਦੇ ਕੀ ਕੁਛ ਜਿਹੜਾ ਵੇਚ ਕੇ ਨਹੀਂ ਖਾ ਗਏ, ਉਹਦੇ ਵਿੱਚ ਨਿਆਣੇ ਤੇ ਮਾਂ ਜਿਹੜੀ ਆ ਉਹ ਸਾਰੇ ਹੀ ਮਿਲ ਕੇ ਨਸ਼ਾ ਕਰ ਰਹੇ। ਦੇਖੋ ਪਹਿਲੀ ਗੱਲ ਤੇ ਹੈ ਕਿ ਚਲੋ ਸਮਾਜ ਸੇਵੀਆਂ ਨੂੰ ਇੰਨਾ ਨਹੀਂ ਪਤਾ ਹੁੰਦਾ ਐਥਿਕਸ ਦਾ, ਪਰ ਸਾਡੇ ਮੀਡੀਆ ਨੇ ਜਿਸ ਤਰੀਕੇ ਦੇ ਨਾਲ ਬੀਬੀ ਨੂੰ ਦਿਖਾਇਆ ਉਹ ਅੱਤ ਦਰਜੇ ਦੀ ਬੇਸ਼ਰਮੀ, ਔਰ ਇਸ ਤੋਂ ਇਲਾਵਾ ਇਹ ਬਹੁਤ ਵੱਡਾ ਗੁਨਾਹ ਹੈ। ਜੇ ਤੁਹਾਡੇ ਵਰਗੇ ਕਿਸੇ ਦੇਸ਼ ਦੇ ਵਿੱਚ ਅਜਿਹਾ ਕੁਝ ਹੋਇਆ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਕਰੋੜਾਂ ਅਰਬਾਂ ਦਾ ਨੋਟਿਸ ਆਉਣਾ ਸੀ ਮੀਡੀਆ ਦਾ, ਹੋ ਸਕਦਾ ਸੀ ਉਹਨਾਂ ਦੇ ਜੋ ਲਾਇਸੈਂਸ ਵਗੈਰਾ ਜੋ ਮਾਨਤਾਵਾਂ ਨੇ ਰੱਦ ਹੋ ਜਾਂਦੀਆਂ। ਤਾਂ ਇਹ ਇੱਕ ਬੜੀ ਬੇਵਕੂਫੀ ਸੀ, ਪਰ ਜੋ ਹਕੀਕਤ ਹੈ ਉਹ ਵੀ ਹਕੀਕਤ ਦਿਲ ਕੰਬਾਊ ਹੈ ਨਾ। ਕਿ ਦੇਖੋ ਇਹੋ ਜੀ ਕੋਠੀ ਮੈਂ ਕਹਿੰਦਾ ਕਿ ਕਿਸੇ ਦੀ ਹੋਏਗੀ, ਹਸਰਤ ਹੋਏਗੀ ਬਹੁਤ ਸਾਰੇ ਆਪਣੇ ਚੋਂ ਬੰਦਿਆਂ ਦੀ ਕਿ ਐਡੀ ਕੋਠੀ ਪਿੰਡ ਦੇ ਵਿੱਚ ਪਾਈਏ ਯਾਰ, ਬਹੁਤ ਸਾਰੇ ਬੰਦਿਆਂ ਦੀ ਹਸਰਤ ਹੋਏਗੀ। ਤਾਂ ਉੱਥੇ ਬੱਚਿਆਂ ਨੂੰ ਪਾਈ ਪੁਆਈ ਮਿਲ ਗਈ, ਬਾਪ ਮਰ ਗਿਆ ਤੇ ਉਸ ਤੋਂ ਬਾਅਦ ਤੇ ਤੁਸੀਂ ਦੇਖੋ ਕਿ ਐਂਗਲਾਂ ਪੱਟ ਲਈਆਂ ਜਾਂਦੀਆਂ ਨੇ, ਬਾਰੀਆਂ ਉੱਥੋਂ ਪੁੱਟ ਲਈਆਂ ਜਾਂਦੀਆਂ ਨੇ, ਸਾਰਾ ਕੁਝ ਕੋਠੀ ਜਿੱਦਾਂ ਏਦਾਂ ਲੱਗਦਾ ਕਿ ਸੀਰੀਆ ਦੇ ਵਿੱਚ ਬੰਬਾਰੀ ਹੋਈ ਹੁੰਦੀ, ਖੰਡਰ ਬਣਿਆ ਜੀ, ਖੰਡਰਾਤ ਕਰ ਦਿੱਤੇ ਉੱਥੇ ਸਾਰਾ ਕੁਝ ਹੈ ਜਿਹੜਾ। ਤਾਂ ਮਤਲਬ ਕਿ ਇਹ ਸਾਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਤਰਾਸਦੀ ਹੈ ਇਸ ਟਾਈਮ, ਤਾਂ ਉਸ ਤਰਾਸਦੀ ਦਾ ਇਹ ਚਰਮ ਹੈ। ਐਦੋਂ ਅੱਗੇ ਮੇਰੇ ਖਿਆਲ ਦੇ ਨਾਲ ਫਿਰ ਜਿਵੇਂ ਮੈਂ ਸ਼ਬਦ ਅੱਗੇ ਇਸਤੇਮਾਲ ਕੀਤਾ ਕਿ ਸਭ ਕੁਝ ਫਨਾ ਹੈ, ਇਹ ਅਖੀਰ ਹੈ, ਅਸੀਂ ਅਖੀਰ ਬਿੰਦੂ ਨੂੰ ਛੂ ਗਏ, ਮਤਲਬ ਕਿ ਜੋ ਬਾਰਡਰ ਲਾਈਨ ਹੁੰਦੀ ਹੈ ਉਹ ਤੇ ਟੱਪ ਹੀ ਗਏ, ਮਤਲਬ ਕਿ ਜੋ ਹੁਣ ਐਂਡ ਹੈ, ਕਲਾਈਮੈਕਸ ਸਾਡਾ ਆ ਗਿਆ ਕਿ ਬਈ ਮਾਂ ਜਦੋਂ ਬੱਚਿਆਂ ਦੇ ਨਾਲ ਇੱਕ ਪੰਨੀ ਤੇ ਲਾਣਾ ਸਟਾਰਟ ਕਰ ਦੇਗੀ ਸਮਾਨ, ਉਹ ਤੋਂ ਵੱਧ ਕੀ ਹੈ। ਪਿਓ ਤੇ ਸੁਣਿਆ ਸੀਗਾ ਨਾ, ਇੱਕ ਗਲਾਸੀ ਚਲਾਉਂਦੇ ਨੇ, ਜਾਂ ਬਹੁਤ ਸਾਰੇ ਐਸੇ ਕੇਸ ਆਏ ਨੇ, ਮੈਂ ਜਾਤੀ ਜ਼ਿੰਦਗੀ ਚ ਵੀ ਵੇਖਿਆ ਕਿ ਪਿਓ ਪੁੱਤ ਇਕੱਠਾ ਲਾਣਾ ਸਟਾਰਟ ਕਰ ਦਿੰਦੇ ਨੇ। ਪਰ ਆ ਜੋ ਦੇਖਿਆ ਇਹ ਤੇ ਤਾਂ ਕਹਿ ਲਓ ਜਿਵੇਂ ਮੈਂ ਕਿਹਾ ਕਿ ਜੋ ਸਾਡੀ ਬਰਬਾਦੀ ਉਹ ਤਾਂ ਚਰਮ ਆ,
ਇਸ ਤੋਂ ਗਾਂ ਅਸੀਂ ਵੇਖਣ ਦਾ ਮੇਰੇ ਖਿਆਲ ਦੇ ਨਾਲ ਹੀਆ ਵੀ ਨਹੀਂ ਰੱਖਦੇ ਤੇ ਨਾ ਹੀ ਅਸੀਂ ਦੁਆ ਕਰਦੇ ਹਾਂ ਕਿ ਕੁਝ ਇਹੋ ਜਿਹਾ ਹੋਰ ਵੇਖਣ ਨੂੰ ਮਿਲੇ। ਜੀ ਤੇ ਬਾਕੀ ਬਿਲਕੁਲ ਜਿਹੜੀ ਤੁਸੀਂ ਗੱਲ ਆਖੀ ਹੈ ਵੀ ਭਾਈ ਕਿਸੇ ਦੀ ਐਡਿਕਸ਼ਨ ਦਾ ਇਦਾਂ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਜੇ ਤੁਸੀਂ ਵੀਡੀਓ ਬਣਾਉਣੀ ਆ ਤੇ ਭਾਈ ਮੂੰਹ ਧੁੰਦਲੇ ਕਰਨੇ ਚਾਹੀਦੇ ਆ, ਉਹ ਦਿਖਾਉਣੇ ਨਹੀਂ ਤੁਹਾਨੂੰ ਜਿਹੜੇ ਉਹ ਚਾਹੀਦੇ ਬਗੈਰ ਉਹਨਾਂ ਦੀ ਜਿਹੜੀ ਉਹ ਆਗਿਆ ਤੋਂ। ਸੋ ਇਦਾਂ ਨਾ ਕਰੋ, ਉਹਨਾਂ ਨੂੰ ਇਸ ਟਾਈਮ ਮਦਦ ਦੀ ਜ਼ਰੂਰਤ ਆ, ਨਾ ਕਿ ਪਬਲਿਕ ਸ਼ੇਮਿੰਗ ਦੀ। ਜੀ 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 ਬਿਲਕੁਲ ਹਮਦਰਦੀ ਦੀ ਜ਼ਰੂਰਤ ਹਮਦਰਦੀ ਦੀ ਹੈ ਤੇ ਉਹਨਾਂ ਤੇ ਤਾਂ ਇੱਕ ਤਰ੍ਹਾਂ ਨਾਲ ਮੀਮ ਬਣਾਏ ਗਏ, ਮਜ਼ਾਕ ਬਣਾਏ ਗਏ, ਉਹਨਾਂ ਨੂੰ ਦਰਕਾਰਿਆ ਗਿਆ। ਫਿਰ ਮੈਂ ਤਾਂ ਹੀ ਕਹਿੰਦਾ ਹੁੰਦਾ ਕਿ ਤੁਸੀਂ ਕਿਵੇਂ ਤਵੱਕੋ ਕਰਦੇ ਹੋ ਕਿ ਕੋਈ ਬੰਦਾ ਮੇਨ ਸਟ੍ਰੀਮ ਚ ਆ ਜਾਵੇ, ਕਿਉਂਕਿ ਜਿਹੜਾ ਆਉਂਦਾ ਹੈ ਮੇਨ ਸਟ੍ਰੀਮ ਚ ਆਉਂਦਾ ਹੈ ਤਾਂ ਤੁਸੀਂ ਉਹਦੇ ਨਾਲ ਵਿਹਾਰ ਕਿਹੋ ਜਿਹਾ ਕਰਦੇ ਹੋ, ਤੁਸੀਂ ਦਰਕਾਰਦੇ ਹੋ ਉਸਨੂੰ। ਸੋ ਅਜਿਹਾ ਨਹੀਂ ਹੋਣਾ ਚਾਹੀਦਾ, ਅਜਿਹਾ ਨਹੀਂ ਹੋਣਾ ਚਾਹੀਦਾ। ਬਿਲਕੁਲ ਚਲੋ ਸਮਾਜ ਸੇਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਮਤਲਬ ਕੋਈ ਲਾਈਵ ਹੋ ਗਿਆ, ਲਾਈਵ ਚ ਤੁਹਾਨੂੰ ਪਤਾ ਵਿਜ਼ੂਅਲ ਫਿਰ ਸਿੱਧੇ ਜਿਹੜੇ ਆ ਉਹ ਆ ਜਾਂਦੇ ਨੇ, ਪਰ ਜੋ ਮੀਡੀਆ ਜਿਹੜੇ ਮਤਲਬ ਕਿ ਜ਼ਿੰਮੇਵਾਰ ਅਦਾਰੇ ਨੇ, ਘੱਟੋ ਘੱਟ ਯੂਟਿਊਬਰ ਨੂੰ ਛੱਡ ਦਿਓ, ਯੂਟਿਊਬਰ ਦਾ ਕੀ ਹੈ, ਯੂਟਿਊਬਰ ਤਾਂ ਕੁਝ ਵੀ ਕਰ ਸਕਦਾ ਹੈ, ਆਪਣੀ ਮਤਲਬ ਖੁਦ ਦੀ ਵਿਊ ਦੀ ਖੇਡ ਹੈ। ਬਟ ਜਿਹੜੇ ਲੋਕ ਇੱਥੇ RNB ਦੇ ਤਹਿਤ ਰਜਿਸਟਰਡ ਨੇ, ਜਿਹੜੇ ਇੱਕ ਜ਼ਿੰਮੇਵਾਰ ਅਦਾਰਾ ਚਲਾਉਂਦੇ ਨੇ, ਸ਼ਰਮਨਾਕ ਤਾਂ ਉਹਨਾਂ ਵਾਸਤੇ ਆ ਨਾ ਕਿ ਤੁਸੀਂ ਵੀ ਉਸੇ ਖੇਡ ਦੇ ਵਿੱਚ ਹੀ ਰਲ ਗਏ। ਬੜੀ ਮੈਂ ਕਹੂੰਗਾ ਕਿ ਇਹ ਵੀ ਸਾਡੇ ਵਾਸਤੇ ਕਹ ਲਈਏ ਕਿ ਸ਼ਰਮਨਾਕ ਸਥਿਤੀ ਹੈ ਕਿ ਅਸੀਂ ਵਿਊਜ਼ ਦੀ ਖੇਡ ਦੇ ਵਿੱਚ ਅਸੀਂ ਆਪਣੇ ਐਥਿਕਸ ਜਿਹੜੇ ਉਹ ਗਵਾ ਲਏ। ਜੀ ਸੋਹੀ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਤੇ ਸਾਰੇ ਸੁਣਨ ਵਾਲੇ ਭਰਾਵਾਂ ਨੂੰ ਤੇ ਭਾਜੀ ਤੁਹਾਨੂੰ। ਮੇਰਾ ਜੀ ਸਵਾਲ ਇਹ ਸੀਗਾ ਵੀ ਭਗਵੰਤ ਮਾਨ ਜੀ ਜਦੋਂ ਆਪਣੀ ਇਲੈਕਸ਼ਨ ਤੋਂ ਪਹਿਲਾਂ ਇਹ ਕਹਿੰਦੇ ਸੀਗੇ ਵੀ ਸਾਡੀ ਸਰਕਾਰ ਨੂੰ ਇੱਕ ਵਾਰੀ ਟਾਈਮ ਦਿਓ, ਤੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀਗੇ ਲਾ ਐਂਡ ਆਰਡਰ ਤੇ ਇਹਨਾਂ ਦੇ ਕੋਲ ਸੰਭਾਲਿਆ ਨਹੀਂ ਜਾ ਰਿਹਾ, ਜਿਹੜਾ ਕਿ ਸਾਰਾ ਕੁਝ ਇਹਨਾਂ ਦੇ ਅੰਡਰ ਇਹ DIG ਜਿੰਨੀ ਵੀ ਪੁਲਿਸ ਆ, ਸਾਰੇ MLA ਵਿਰੋਧੀ ਧਿਰ ਨਹੀਂ ਹੈ ਕੋਈ ਵੀ, ਤੇ ਫਿਰ ਇਹਨਾਂ ਦੇ ਕੋਲੋਂ ਲਾ ਐਂਡ ਆਰਡਰ ਕਿਉਂ ਨਹੀਂ ਕੰਟਰੋਲ ਕੀਤਾ ਜਾ ਰਿਹਾ? ਇਹ ਕਹਿੰਦੇ ਸਾਨੂੰ ਟਾਈਮ ਚਾਹੀਦਾ, ਤੇ ਆਹ ਹੁਣ ਇੰਟੈਲੀਜੈਂਸ ਬਿਊਰੋ ਦੇ ਉੱਪਰ ਤਾਂ ਜਿਹੜੇ ਗੁੰਡੇ ਆ ਉਹਨਾਂ ਨੇ ਰਾਕਟ ਦਾਗਤਾ। ਫਿਰ ਹੁਣ ਰਹਿ ਕੀ ਗਿਆ ਪਿੱਛੇ? ਬਾਕੀ ਤਾਂ ਜਿਹੜੀ ਡਿਵੈਲਪਮੈਂਟ ਦੀ ਗੱਲ ਆ ਉਹ ਤਾਂ ਬਾਅਦ ਦੇ ਵਿੱਚ ਆ, ਆਹ ਚੀਜ਼ਾਂ ਤਾਂ ਘੱਟੋ ਘੱਟ ਕੰਟਰੋਲ ਕਰਨ ਹੀ। ਜਿਹੜਾ ਆਪਣਾ ਕੇਜਰੀਵਾਲ ਸਾਹਿਬ ਤੇ ਕਹਿੰਦੇ ਸੀ 20,000 ਕਰੋੜ ਮੈਂ ਮਾਫੀਆ ਤੋਂ ਆਪਣਾ ਰੇਤੇ ਤੋਂ ਹੀ ਕਮਾ ਕੇ ਇਹਦੀ ਸਟੇਟ ਆਪਣੀ ਸਟੇਟ ਨੂੰ ਉੱਚਾ ਚੱਕ ਦਾਂਗਾ, ਉਹ ਕੁਝ ਵੀ ਨਹੀਂ ਰਿਹਾ ਜੀ। ਥੈਂਕ ਯੂ ਜੀ। ਦੇਖੋ ਬਿਲਕੁਲ ਅੱਜ ਤੇ ਇਹਨਾਂ ਦੇ ਸਪੀਕਰ ਸਾਹਿਬ ਸੰਧਵਾ ਸਾਹਿਬ ਜਿਹੜੇ ਉਹ ਵੀ ਕਹਿ ਗਏ, ਕਹਿੰਦੇ ਕਿ ਬਈ ਖਜ਼ਾਨਾ ਤੇ ਬਿਲਕੁਲ ਥੱਲੇ ਲਾ ਗਏ, ਹੁਣ ਖਜ਼ਾਨਾ ਭਰੇਗਾ ਤੇ ਫੇਰ ਹੀ ਬੀਬੀਆਂ ਨੂੰ ਹਜ਼ਾਰ ਜਿਹੜਾ ਦੇਣਾ ਰੁਪਈਆ ਫੇਰ ਹੀ ਦਿਆਂਗੇ। ਉੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਰਾਜਨੀਤੀ ਜਿਹੜੀ ਆ ਉਹ ਕਿੱਧਰ ਨੂੰ ਮੋੜਾ ਕੱਟ ਕੇ ਜਾ ਰਹੀ ਆ। ਬਿਲਕੁਲ ਮੈਂ ਵੀ ਇਹ ਸ਼ੁਰੂਆਤ ਦੇ ਵਿੱਚ ਗੱਲ ਕਹੀ ਸੀਗੀ ਕਿ ਜਦੋਂ ਆਮ ਆਦਮੀ ਪਾਰਟੀ ਦੇ ਸਮਰਥਕ ਕਹਿੰਦੇ ਸੀਗੇ ਕਿ ਤੁਸੀਂ ਯਾਰ ਬਾਹਲੇ ਛੋਲੇ ਹੋ, ਬਾਹਲੇ ਤੁਸੀਂ ਕਾਲੇ ਆ, ਬਾਹਲੇ ਤੁਹਾਡੇ ਪੈਰਾਂ 'ਚ ਅੱਗ ਦੇ ਭਾਂਬੜ ਮੱਚੇ ਆ, ਥੋੜਾ ਉਹਨਾਂ ਨੂੰ ਸਮਾਂ ਤੇ ਦਿਓ। ਤੇ ਮੈਂ ਇਹੋ ਹੀ ਗੱਲ ਕਹਿੰਦਾ ਸਾਂ ਕਿ ਲਾਅ ਐਂਡ ਆਰਡਰ ਤੇ ਸਮਾਂ ਨਹੀਂ ਦਿੱਤਾ ਜਾ ਸਕਦਾ ਕਿਸੇ ਵੀ ਸਰਕਾਰ ਨੂੰ, ਕਿਸੇ ਵੀ ਸਟੇਟ ਨੂੰ। ਲਾਅ ਐਂਡ ਆਰਡਰ ਤੇ ਜੋ ਉਹਦੇ ਕੋਲ ਸਾਰੀ ਦੀ ਸਾਰੀ ਫੋਰਸ ਆ, ਸਾਰੀ ਦੀ ਸਾਰੀ ਇੰਟੈਲੀਜੈਂਸੀ ਆ, ਸਾਰੇ ਦੇ ਸਾਰੇ ਜਿਹੜੇ ਅਧਿਕਾਰ ਆ ਜਿਨ੍ਹਾਂ ਦੇ ਕੋਲ, ਸਭ ਟੈਕਨੋਲੋਜੀ ਆ, ਸਾਰਾ ਕੁਛ ਆ, ਕਾਨੂੰਨ ਸੰਵਿਧਾਨ ਸਭ ਕੁਛ ਉਹਨਾਂ ਦੇ ਨਾਲ ਆ। ਤਾਂ ਲਾਅ ਐਂਡ ਆਰਡਰ ਤੇ ਕੋਈ ਟਾਈਮ ਨਹੀਂ ਹੁੰਦਾ, ਉਹ ਤੁਹਾਨੂੰ ਦਰੁਸਤ ਚੁਸਤ ਜਿਹੜਾ ਹੈ ਉਹ ਕੁਛ ਦਿਨਾਂ ਦੇ ਅੰਦਰ ਕਰਨਾ ਪੈਂਦਾ। ਤਾਂ ਇਹ 2-3 ਜਿਹੜੇ ਆਪਾਂ ਦੇਖਿਆ ਇਸ ਤਰ੍ਹਾਂ ਦੇ ਵਰਤਾਰੇ ਵਾਪਰੇ ਆ ਜਿਨ੍ਹਾਂ ਨੇ ਬਿਲਕੁਲ ਸਾਡੀ ਸ਼ਾਂਤੀ ਨੂੰ, ਭਾਈਚਾਰੇ ਨੂੰ ਖਤਰਾ ਪੈਦਾ ਕਰ ਦਿੱਤਾ ਇੱਕ ਵੇਲੇ ਤੇ। ਔਰ ਕਮਾਲ ਦੀ ਗੱਲ ਹੈ ਕਿ ਭਾਜਪਾ 'ਚ ਇਹਨਾਂ ਦੀ ਇਕਾਈ ਕਹਿੰਦੀ ਆ ਕਿ ਦੇਖੋ ਜੀ CM ਸੁੱਤਾ ਪਿਆ, ਇੱਥੇ ਖਾਲਿਸਤਾਨ ਦੇ ਝੰਡੇ ਲੱਗ ਗਏ। ਤਾਂ ਇੱਥੇ ਕੋਈ ਸਵਾਲ ਨਹੀਂ ਕਰਦਾ ਕਿ ਇੱਥੋਂ ਦਾ CM ਕੀ ਕਰ ਰਿਹਾ। ਜੇ CM ਹੀ ਜ਼ਿੰਮੇਵਾਰ ਆ ਤਾਂ ਫਿਰ ਇਹ ਨਸ਼ੇ ਵਾਲੇ ਮਾਮਲੇ 'ਚ ਕਿੱਦਾਂ ਕਹਿ ਰਹੇ ਆ ਕਿ SHO ਜ਼ਿੰਮੇਵਾਰ ਹੋਏਗਾ ਜਾਂ SSP ਜ਼ਿੰਮੇਵਾਰ ਹੋਏਗਾ? ਫਿਰ ਸਾਰੀ ਸਟੇਟ ਵਾਸਤੇ CM ਕਿਉਂ ਨਹੀਂ ਜ਼ਿੰਮੇਵਾਰ ਹੋਏਗਾ? ਫਿਰ ਕਿਸੇ ਵੀ ਮੰਤਰਾਲੇ ਦੇ ਵਿੱਚ ਗਵਰਨ ਦਾ ਮਾਮਲਾ ਹੈ ਜਾਂ ਕੋਈ ਊਣਤਾਈ ਦਾ ਮਸਲਾ ਹੈ ਤਾਂ ਉਹਦੇ ਵਿੱਚ ਮੰਤਰੀ ਕਿਉਂ ਨਹੀਂ ਜ਼ਿੰਮੇਵਾਰ ਹੋਏਗਾ? ਇਹ ਪੈਰਾਮੀਟਰ ਜਦੋਂ ਰਾਜਨੀਤੀ ਦੇ ਵਿੱਚ ਵਿਰੋਧੀ ਧਿਰ 'ਚ ਹੁੰਦੇ ਨੇ ਉਦੋਂ ਕੁਝ ਵੱਖਰੇ ਹੁੰਦੇ ਨੇ, ਜਦੋਂ ਸੱਤਾਧਾਰੀ ਹੋ ਜਾਂਦੇ ਨੇ ਕੁਝ ਵੱਖਰੀ ਕਿਸਮ ਦੇ ਹੁੰਦੇ ਨੇ। ਪਰ ਉਹ ਕਿਸਮ ਬਦਲਣ ਦੀ ਜ਼ਰੂਰਤ ਆ ਕਿ ਤੁਹਾਨੂੰ ਪਿਰਤਾ ਸਿਰਜਣ ਦੀ ਲੋੜ ਸੀ। ਜੇ ਖਾਲੀ ਹੈ ਖਜ਼ਾਨਾ ਜਿਹੜੀ ਤੁਸੀਂ ਅੱਜ ਮੋਹਰ ਲਾਉਂਦੇ ਪਏ ਜੀ, ਤਾਂ ਫਿਰ ਤੁਸੀਂ 93 ਲੱਖ ਰੁਪਈਆ ਉੱਥੇ ਕਾਹਦਾ ਖਰਚ ਕਰ ਦਿੱਤਾ ਹਲਫਦਾਰੀ ਸਮਾਗਮ ਦੇ ਵਿੱਚ?
ਮੈਂ ਦੱਸਿਆ ਸੀਗਾ ਨਾ ਕਿ ਪਕੌੜਿਆਂ ਤੇ ਇੰਨੇ ਗਏ ਚਲੇ, ਇੱਧਰ ਇੰਨੇ ਚਲੇ ਗਏ। ਫਿਰ ਤੁਸੀਂ 45 ਲੱਖ ਚਰਖਾ ਖਤਮ ਤੇ ਕਿਉਂ ਫੂਕ ਆਏ? ਫਿਰ ਤੁਸੀਂ 80 ਲੱਖ ਦਾ ਸਮਾਗਮ ਜਿਹੜਾ ਆ ਬੀਤੇ ਦਿਨ ਜਿੱਥੇ ਪਲੇਟਾਂ ਵਾਲਾ ਰੌਲਾ ਪਿਆ ਟੀਚਰਸ ਦਾ, ਉਹ ਕਾਤੋਂ ਰੱਖ ਲਿਆ? ਵਰਚੁਅਲੀ ਤਾਂ ਉਹ ਵੀ ਤਾਂ ਸੰਬੋਧਨ ਹੋ ਸਕਦਾ ਸੀਗਾ ਨਾ। ਜੇ ਖਜ਼ਾਨਾ ਖਾਲੀ ਹੈ ਤੇ ਭਰਨਾ ਤਾਂ ਤੁਸੀਂ ਹੈ ਨਾ, ਤਾਂ ਭਰੋਗੇ ਕਿਸ ਤਰ੍ਹਾਂ? ਬਿਲਕੁਲ ਸਵਾਲ ਵਾਜਬ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਸਰ ਰੇਤੇ ਤੋਂ ਲੈ ਆਉਂਗਾ, ਫਲਾਣੇ ਤੋਂ ਲੈ ਆਉਂਗਾ, ਸ਼ਰਾਬ ਦੇ ਠੇਕੇ ਤੋਂ ਲੈ ਆਉਂਗਾ, ਇਧਰੋਂ ਲੈ ਆਉਂਗਾ, ਉਧਰੋਂ ਲੈ ਆਉਂਗਾ। 54,000 ਕਰੋੜ ਰੁਪਈਆ ਤਾਂ ਮੈਂ ਕੀਤਾ ਪਿਆ। ਹੁਣ 54,000 ਕਰੋੜ ਰੁਪਈਆ ਲਿਆਓ ਬਈ, ਤਾਂ ਫਿਰ ਆਪਾਂ ਵਿਕਾਸ ਕਰੀਏ ਥੋੜਾ ਬਹੁਤ। ਜੀ ਜੀ ਹਰਜੀਤ ਜੀ। ਹਾਂਜੀ ਮਿੰਟੂ ਜੀ, ਰਾਜਕਰਨ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਕਿਸਾਨ ਜੋ ਪਹਿਲਾਂ ਕੀਤਾ ਸਾਰਾ ਕੁਝ, ਇਹਨਾਂ ਨੂੰ ਸਲਾਮ ਹੈ, ਬਹੁਤ ਕੁਝ ਵਧੀਆ। ਪਰ ਜੋ ਹੁਣ ਹੋ ਰਿਹਾ ਉਹਦੇ ਬਾਰੇ ਆਪਾਂ ਵਿਚਾਰ ਕਰੀਏ ਕਿ ਭਗਵੰਤ ਮਾਨ ਜੀ ਜੋ ਕਰ ਰਹੇ, ਅਗਰ ਕਰ ਰਹੇ ਬਿਜਲੀ ਬਾਰੇ, ਬਿਜਲੀ ਬਚਾਉਣ ਲਈ, ਪਾਣੀ ਬਚਾਉਣ ਲਈ ਕਹਿ ਰਹੇ ਆ ਇਹਨਾਂ ਨੂੰ ਕਿ ਆਹ ਫਸਲ ਬੀਜੋ, ਏਦਾਂ ਕਰੋ, ਆਹ ਟਾਈਮ ਦਿਓ, ਉਹ ਆਪਣੀ ਜਨਤਾ ਲਈ, ਆਪਣੇ ਪੰਜਾਬ ਲਈ ਆ, ਤੇ ਥੋੜਾ ਸਾਥ ਦੇਣਾ ਚਾਹੀਦਾ। ਤੇ ਬਾਕੀ ਤੁਸੀਂ ਦੱਸਿਆ ਸੀਗਾ ਕਿ 15,000 ਮੰਗ ਰਿਹਾ, ਅਗਰ ਉਹ ਹੀ ਕਹਿਣ 10,000 ਹਨਾ, ਤੇ ਕਿੱਥੋਂ ਦੇਣਗੇ? ਅੱਛਾ, ਅਗਰ ਦੇਣਾ ਸ਼ੁਰੂ ਕਰਨਗੇ, ਅਗਲੇ ਕਹਿਣਗੇ ਚਲੋ ਵੀ ਠੀਕ ਆ, ਸਬਸਿਡੀ ਜਿਹੜੀ ਦਿੰਦੇ ਉਹ ਬੰਦ ਕਰ ਦਿੰਦੇ ਆ, ਤੇ 10,000 ਲੈ ਲਓ, 15,000 ਲੈ ਲਓ, ਫੇਰ ਕਿੱਥੇ ਜਾਊ ਕੰਮ? ਹਨਾ, ਸਬਸਿਡੀਆਂ ਮਿਲ ਰਹੀਆਂ। ਤੁਸੀਂ, ਮੈਨੂੰ ਲੱਗ ਰਿਹਾ ਵੀ ਇਹ ਟਾਈਮ ਦੇਣਾ ਚਾਹੀਦਾ। ਜਾਂ ਤਾਂ ਏਦਾਂ ਲੱਗ ਰਿਹਾ ਵੀ ਜਿਹੜੀਆਂ ਹਾਰੀਆਂ ਹੋਈਆਂ ਪਾਰਟੀਆਂ ਉਹ ਚੱਕ ਰਹੀਆਂ ਵੀ ਚਲੋ ਜੀ ਪੰਗੇ ਪਾਓ, ਤੁਸੀਂ ਪੰਗੇ ਸਹੇੜੋ। ਜਾਂ ਮੈਨੂੰ ਇੱਕ ਹੋਰ ਲੱਗ ਰਿਹਾ ਵੀ ਜਿਹੜਾ ਆਹ ਕੰਮ ਸ਼ੁਰੂ ਕੀਤਾ ਨਾ ਸ਼ਾਮ ਲਾਟਾਂ ਦਾ, ਇਹਦੇ ਵਿੱਚ ਕੁਝ ਬੰਦੇ ਪਤਵੰਤੇ ਹੋਣਗੇ ਤੇ ਜਿਨ੍ਹਾਂ ਨੂੰ ਖਤਰਾ ਵੀ ਇਹ ਪੰਗਾ ਪੈ ਜਾਣਾ ਆ, ਸਾਡੀਆਂ ਜਗ੍ਹਾ, ਸਾਡੀਆਂ ਜ਼ਮੀਨਾਂ ਚੱਲ ਜਾਣੀਆਂ, ਚਲੋ ਇਦਾਂ ਦਾ ਹੱਲਾ ਗੱਲਾਂ ਬੋਲੀਏ, ਥੋੜਾ ਰੌਲੀ ਪਾਈਏ, ਸ਼ਾਇਦ ਇਦਾਂ ਚੱਲ ਜਾਵੇ ਕੰਮ। ਇਹਦੇ ਬਾਰੇ ਕੀ ਖਿਆਲ ਤੁਹਾਡਾ? ਥੈਂਕ ਯੂ ਜੀ। ਦੇਖੋ ਗੱਲ ਇਹ ਹੈ ਕਿ ਜੋ ਰੌਲਾ ਪੈ ਰਿਹਾ ਸੋ ਪੈ ਰਿਹਾ, ਉਹ ਤਾਂ ਠੀਕ ਆ, ਸਿਆਸਤਾਂ ਹੁੰਦੀਆਂ ਨੇ, ਮੈਂ ਉਹਦੇ ਚ ਨਾ ਤੁਹਾਡੀ ਗੱਲ ਨੂੰ ਰੱਦ ਕਰੂੰਗਾ ਤੇ ਨਾ ਉਹਨੂੰ ਸਪੋਰਟ ਕਰੂੰਗਾ ਕਿ ਕੀ ਚੱਲ ਰਿਹਾ ਜਾਂ ਕੌਣ ਚਲਾ ਰਿਹਾ। ਪਰ ਇਹ ਗੱਲ ਬਿਲਕੁਲ ਸਹੀ ਆ ਕਿ ਕੁਝ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਸਮਾਂ ਦੇਣਾ ਪੈਂਦਾ, ਸਹਿਯੋਗ ਦੇਣਾ ਪੈਂਦਾ। ਕ੍ਰਿਟਿਸਿਜ਼ਮ ਕੁਝ ਮਾਮਲਿਆਂ ਦੇ ਵਿੱਚ ਫੌਰੀ ਤੌਰ ਤੇ ਜ਼ਰੂਰੀ ਹੁੰਦਾ ਹੈ, ਜਾਂ ਕਾਊਂਟਰ ਜਿਹੜਾ ਕੁਝ ਉਹਨਾਂ ਦੇ ਬਿਆਨਾਂ ਤੇ ਫੌਰੀ ਹੁੰਦਾ ਹੈ, ਉਹ ਜ਼ਰੂਰੀ ਹੁੰਦਾ। ਜੇ ਨਹੀਂ ਕਰਦੇ, ਤੁਸੀਂ ਪੱਤਰਕਾਰ ਹੋ ਜਾਂ ਇਮਾਨਦਾਰ ਜਾਂ ਕਹਿ ਲਓ ਕਿ ਨਿਰਪੱਖ ਨਾਗਰਿਕ ਹੋ, ਤਾਂ ਉਹ ਤੁਹਾਡੇ ਇਮਾਨ ਵਾਸਤੇ ਠੀਕ ਨਹੀਂ ਹੋਏਗਾ। ਪਰ ਗੱਲ ਇਹ ਕਿ ਬਿਲਕੁਲ ਜੇ ਕੋਈ ਪਾਲਿਸੀ ਆਉਂਦੀ ਹੈ ਤਾਂ ਉਹਦੇ ਤੇ ਯਕਦਮ ਤੁਸੀਂ ਰਿਐਕਟ ਕਰਦੇ ਹੋ ਕਿ ਨਹੀਂ 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 ਇਹ ਤਾਂ ਫੇਲ ਹੈ ਯਾਰ। ਹਾਲਾਂਕਿ ਆਪਾਂ ਉਹਦਾ ਕੋਈ ਅੰਕਲਨ ਨਹੀਂ ਕੀਤਾ ਹੁੰਦਾ, ਆਪਾਂ ਕੋਈ ਉਹਦਾ ਅਧਿਐਨ ਨਹੀਂ ਕੀਤਾ ਹੁੰਦਾ, ਉਹਦੇ ਚ ਸਾਨੂੰ ਥੋੜਾ ਵੇਟ ਕਰਨਾ ਚਾਹੀਦਾ, ਇੰਤਜ਼ਾਰ ਕਰਨਾ ਚਾਹੀਦਾ। ਬਿਲਕੁਲ ਗੱਲ ਇਹ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਪਾਸੇ ਸੋਚਣਾ ਪਏਗਾ ਕਿ ਅੱਜ ਤੁਸੀਂ ਇਹ ਤੇ ਕਹਿ ਰਹੇ ਹੋ ਕਿ ਠੀਕ ਹੈ ਜੀ, ਇਹ ਸਾਡੇ ਤੇ ਸੁੱਟ ਦਿੰਦੇ ਆ ਕਿ ਪਾਣੀ ਧਰਤੀ ਹੇਠਲਾ ਮੁੱਕ ਰਿਹਾ ਵਗੈਰਾ ਵਗੈਰਾ, ਕਿ ਅਸੀਂ ਕੀ ਕਰੀਏ, ਸਾਨੂੰ 10,000 ਕਿੱਲੇ ਦਾ ਦਿਓ। ਹੁਣ ਜੇ 10,000, ਮੈਂ ਉਦੋਂ ਵੀ ਕਿਹਾ ਸੀਗਾ ਕਿ 10 ਲੱਖ ਕਿੱਲਾ ਤੁਸੀਂ ਬੀਜਦੇ ਹੋ, ਇੱਕ ਕਿੱਲੇ ਦਾ 10,000 ਹੈ, ਤਾਂ ਇਹਦਾ ਮਤਲਬ ਹੈ ਕਿ ਫਿਰ ਆਪਾਂ ਭਗਵੰਤ ਮਾਨ ਨੂੰ ਇੱਕ ਸਾਲਟ ਫੜਾ ਕੇ ਸਵਿਸ ਬੈਂਕ ਲੁੱਟਣ ਭੇਜ ਦਈਏ। ਇੱਥੋਂ ਤਾਂ ਮਿਲਣੇ ਨਹੀਂ ਪੈਸੇ ਨੇ, ਕਿੱਥੋਂ ਲਿਆਉਣੇ ਆ? ਜਾਂ ਫਿਰ ਕਰਜ਼ਾ ਚੁੱਕੇਗਾ, ਜੇ ਕਰਜ਼ਾ ਚੁੱਕੇਗਾ ਫਿਰ ਅਸੀਂ ਮਜ਼ਾਕ ਉਡਾਵਾਂਗੇ। ਤਾਂ ਬਈ ਜਾਇਜ਼ ਜਾਇਜ਼ ਲਾ ਲਓ ਯਾਰ, ਜਾਇਜ਼ ਜਾਇਜ਼ ਲਾ ਲਓ। ਵੈਸੇ ਵੀ ਅੜੀਆਂ ਚੰਗੀਆਂ ਨਹੀਂ ਹੁੰਦੀਆਂ। 1500 ਦੇ ਰਹੇ ਨੇ, ਠੀਕ ਹੈ, ਤੁਸੀਂ ਤਜਰਬਾ ਕਰੋ। ਜੇ ਕੋਈ ਫੇਲ ਹੋ ਗਿਆ ਤਜਰਬਾ ਤਾਂ ਆਪੇ ਸਰਕਾਰ ਜ਼ਿੰਮੇਵਾਰ ਹੈ, ਤੁਸੀਂ ਜਵਾਬਦੇਹ ਕਰ ਸਕਦੇ ਹੋ। ਬਿਲਕੁਲ ਪਾਣੀ ਬਚਾਉਣ ਵਾਸਤੇ ਜਾਂ ਕਹਿ ਲਓ ਕਿ ਬਿਜਲੀ ਬਚਾਉਣ ਵਾਸਤੇ ਸਾਨੂੰ ਅਜਿਹੇ ਯਤਨ ਕਰਨੇ ਚਾਹੀਦੇ। ਔਰ ਮੈਂ ਕਹੂੰਗਾ ਕਿਸਾਨ ਜਥੇਬੰਦੀਆਂ ਨੂੰ ਕਿ ਭਾਈ ਤੁਸੀਂ ਪੂਰਾ ਆਪਦਾ ਅਧਿਐਨ ਕਰੋ ਇਹਨਾਂ ਚੀਜ਼ਾਂ ਤੇ। ਤੁਸੀਂ ਠੀਕ ਹੈ ਵਿਚਾਲੜਾ ਰਸਤਾ ਵੀ ਕੱਢੋ, ਪਰ ਸਹਿਯੋਗ ਵੀ ਜ਼ਰੂਰੀ ਹੈ, ਕਿਉਂਕਿ ਅੱਜ ਐਸੀ ਅਸੀਂ ਪੋਜੀਸ਼ਨ ਤੇ ਖਲੋਤੇ ਹਾਂ। ਮੇਰਾ ਮੰਨਣਾ ਹੈ, ਲੋਕ ਤੇ ਕਹਿੰਦੇ 27 ਸਾਲ 25 ਸਾਲ, ਮੇਰਾ ਮੰਨਣਾ ਹੈ ਕਿ ਪਾਣੀ ਜਿਸ ਕ੍ਰਿਟੀਕਲ ਜ਼ੋਨ ਚ ਚਲੇ ਗਿਆ ਧਰਤੀ ਹੇਠਲਾ, ਮੈਨੂੰ ਨਹੀਂ ਲੱਗਦਾ ਕਿ 15 ਤੋਂ 17 ਸਾਲ ਵੀ ਆਪਾਂ ਕੱਢਾਂਗੇ, ਸਾਡੇ ਬੋਰ ਪਾਣੀ ਚੱਕਣ ਨੂੰ ਅੱਜ ਜਾਣ। ਮੇਰਾ ਮੰਨਣਾ, ਕਿਉਂਕਿ ਦੇਖੋ ਕਈ ਬੰਦੇ ਕਹਿ ਦੇਣਗੇ ਕਿ ਤੂੰ ਹਰੇਕ ਗੱਲ ਤੇ ਕਿੱਦਾਂ, ਤੂੰ ਕੀ ਹੋ ਗਿਆ। ਅਸਲ ਦੇ ਵਿੱਚ ਕੀ ਹੈ ਕਿ ਮੈਂ ਆਪਦੀ 4 ਦਹਾਕੇ ਦੀ ਉਮਰ ਜਿਹੜੀ ਉਹ ਵੱਟਾਂ ਤੇ ਗਾਲੀ ਹੈ, ਅੱਜ ਵੀ ਮੈਂ ਉੱਥੇ ਰਹਿਣਾ। ਪਤਾ ਲੱਗ ਜਾਂਦਾ ਕਿ ਹੁਣ ਕੀ ਹੋਣਾ, ਸਾਡੇ ਖੇਤਾਂ ਨਾਲ ਕੀ ਹੋਏਗਾ, ਪਤਾ ਲੱਗ ਜਾਂਦਾ। ਸੋ ਗੱਲ ਇਹ ਆ ਕਿ 15 ਸਾਲ
ਮੈਨੂੰ ਨਹੀਂ ਲੱਗਦਾ ਪਾਣੀ ਕੱਢੇਗਾ। ਸਾਡੇ ਬੋਰ ਪਾਣੀ ਛੱਡਣਾ ਸਟਾਰਟ ਕਰ ਦੇਣਗੇ, ਕਿਉਂਕਿ ਰੀਚਾਰਜਿੰਗ ਸਾਡੀ ਜਿੰਨੀ ਹੁੰਦੀ ਹੈ ਉਹਦੇ ਮੁਕਾਬਲੇ ਅਸੀਂ 14 ਕਰੋੜ ਕਿਊਬਿਕ ਮੀਟਰ ਪਾਣੀ ਜ਼ਿਆਦਾ ਕੱਢ ਰਹੇ ਹਰੇਕ ਵਾਰੇ। ਇਹ ਹੁਣ ਤੁਸੀਂ ਕੈਲਕੂਲੇਸ਼ਨ ਕਰ ਲਿਓ, ਜੋ ਮੈਂ ਤੁਹਾਨੂੰ ਫਿਗਰ ਦਿੱਤਾ ਹੈ, ਤਾਂ ਜੋ ਤੁਹਾਡੇ ਕੋਲ ਜਮਾ ਹੈ, ਜੋ ਰੀਚਾਰਜਿੰਗ ਹੈ ਤੇ ਜਿਹੜਾ ਤੁਸੀਂ ਕੱਢ ਰਹੇ ਹੋ ਉਹ ਖਪਾ, ਤਾਂ ਫਿਰ ਤੁਸੀਂ ਕਿੰਨਾ ਕੁ ਚਿਰ ਸਰਵਾਈਵ ਕਰੋਗੇ। ਲੋਕੀ 27 ਸਾਲ ਕਹਿੰਦੇ, ਮੈਂ ਕਹਿੰਦਾ 17 ਸਾਲ ਹੀ ਕੱਢ ਜਾਈਏ, ਬਹੁਤ ਵੱਡੀ ਗੱਲ ਹੈ। ਤਾਂ ਉਦੋਂ ਵੀ ਤਾਂ ਫਿਰ ਗੁਜ਼ਾਰਾ ਹੋਏਗਾ ਨਾ, 17 ਸਾਲਾਂ ਬਾਅਦ ਵੀ ਤਾਂ ਅਸੀਂ ਖਜੂਰਾਂ ਬੀਜ ਕੇ ਗੁਜ਼ਾਰਾ ਕਰਾਂਗੇ ਨਾ। ਤੇ ਅੱਜ ਜੇ ਅਸੀਂ ਪਾਣੀ ਬਚਾ ਲਈਏ ਤੇ ਸਾਡੇ ਕੋਲ ਬਹੁਤ ਸਾਰੇ ਬਦਲ ਨੇ। ਹਾਂ, ਅਸੀਂ ਇਹ ਕਹੀਏ ਕਿ ਮਾਰਕੀਟਿੰਗ ਸਾਡੀ ਹੋਣੀ ਚਾਹੀਦੀ ਆ, MSP ਸਾਡੀ ਹੋਣੀ ਚਾਹੀਦੀ ਆ, ਕ੍ਰੌਪ ਇੰਸ਼ੋਰੈਂਸ ਆ ਜਾਣੀ ਚਾਹੀਦੀ ਆ। ਪੰਜਾਬ ਸਰਕਾਰ ਦਾ ਵੀ ਸਾਨੂੰ ਨਹੀਂ ਪਤਾ, ਅਸੀਂ ਕੇਂਦਰ ਵਾਲੀ ਨਹੀਂ ਲੈਣੀ, ਕੇਂਦਰ ਦੀ ਇੰਸ਼ੋਰੈਂਸ ਪਾਲਿਸੀ ਅਸੀਂ ਨਹੀਂ ਲਵਾਂਗੇ। ਸਾਡਾ ਇੱਥੇ ਆਪਣਾ ਕਾਰਪੋਰੇਸ਼ਨ ਹੋਵੇ ਤਾਂ ਉਹਦੇ ਥਰੂ ਅਸੀਂ ਲਈਏ। ਸੋ ਇਹ ਚੀਜ਼ਾਂ ਤੇ ਆਪਾਂ ਕਹਿ ਸਕਦੇ ਅਸੀਂ ਵੀ ਸਪੋਰਟ ਕਰੀਏ ਕਿ ਹਾਂ ਭਾਈ, ਕਿਸਾਨ ਜਥੇਬੰਦੀਆਂ ਕਹਿੰਦੀਆਂ ਬਣਾਓ ਕਾਰਪੋਰੇਸ਼ਨ, ਦਿਓ ਇਹਨਾਂ ਨੂੰ ਇੰਸ਼ੋਰੈਂਸ, ਦਿਓ ਇਹਨਾਂ ਨੂੰ ਇਨਸੈਂਟਿਵ, ਦਿਓ ਇਹਨਾਂ ਨੂੰ ਜੋ ਮਾਰਕੀਟ ਚਾਹੁੰਦੇ ਨੇ MSP ਦਿਓ। ਪਰ ਜਿਹੜੀ ਢੇਡਾੜੀ ਆ ਇਹ ਤੇ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਬਾਕੀ ਤੁਹਾਡੀ ਗੱਲ ਜੀ ਜੀ। ਬਾਕੀ ਅੜੀ ਦਾ ਤਾਂ ਆਪਾਂ ਅੱਜ ਉਦਾਹਰਨ ਪਲਹੇੜੀ ਦੇ ਵਿੱਚ ਦੇਖ ਹੀ ਲਿਆ ਆ ਵੀ ਅੜੀ ਦਾ ਬਣਦਾ ਕੀ ਆ। ਆਈ ਥਿੰਕ ਸਬਸਿਡੀਆਂ ਦੀ ਥਾਂ ਤੇ ਬਿਜਲੀ ਮੰਗਣ ਦੀ ਥਾਂ ਤੇ ਨਹਿਰੀ ਪਾਣੀ ਮੰਗਣ ਦੀ ਜਿਹੜੀ ਉਹ ਲੋੜ ਜ਼ਿਆਦਾ ਆ, ਵੀ ਭਾਈ ਉਹ ਪਾਣੀ ਆਵੇ, ਰੀਚਾਰਜ ਵੀ ਹੋਵੇ ਤੇ ਬਿਜਲੀ ਦਾ ਖਰਚਾ ਵੀ ਬਚੇ ਤੇ ਨਾਲ ਦੇ ਨਾਲ ਥੱਲੋਂ ਨਿਕਲ ਰਿਹਾ ਪਾਣੀ ਆ ਉਹ ਵੀ ਰੁਕੇ। ਸੋ ਮੋਰਚਾ ਤਾਂ ਉਸ ਚੀਜ਼ ਦੇ ਲਈ ਵੱਧ ਤੋਂ ਵੱਧ ਚਾਹੀਦਾ। ਸਮਾਂ ਆਪਣਾ ਆਲਰੇਡੀ ਉੱਤੇ ਲੈ ਗਏ ਆ। ਇੱਕ ਅੱਧੇ ਕਾਲਰ ਆਪਣੇ ਕੋਲ ਹੋਰ ਆ, ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਣਾ ਹੈ ਜੀ। ਜੀ ਤੇ ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਉਹ ਪਾਣੀ ਦੀ ਤਾਂ ਨਹੀਂ, ਨਹਿਰੀ ਪਾਣੀ ਦੀ ਗੱਲ ਕਰ ਹੀ ਲਈ ਆ। ਛੋਟੀ ਜੀ ਗੱਲ ਕਰੂੰਗਾ। ਮਿੰਟੂ ਸਾਹਿਬ ਤਾਂ ਚਲੋ ਉਸ ਇਲਾਕੇ 'ਚ ਰਹਿੰਦੇ, ਮੈਂ ਤਾਂ ਨਕੋਦਰ ਇਲਾਕੇ ਦਾ ਹਾਂ। 77 ਦਾ ਕੰਮ ਕੀਤਾ ਗੁਰੂ ਨਾਨਕ ਧਰਮ ਪ੍ਰੋਜੈਕਟ ਬਠਿੰਡੇ ਵਿੱਚ। ਉਹਦੇ ਨਾਲ ਦੀ ਇੱਕ ਨਹਿਰ ਲੰਘਦੀ ਆ, ਸਰਹੰਦ ਕਨਾਲ, ਕੱਚੀ ਨਹਿਰ ਹੁੰਦੀ ਸੀ, ਉਹਦੇ ਵਿੱਚ ਉਹਦਾ ਪਾਣੀ ਅਸੀਂ ਪੀਂਦੇ ਰਹੇ ਉੱਥੇ ਜਦੋਂ ਕੰਮ ਕਰਦੇ ਸੀ। ਪਾਣੀ ਉੱਥੇ ਪੀਂਦੇ ਰਹੇ, ਖੋਖਿਆਂ ਵਾਲੇ ਉਹ ਪਾਣੀ ਉੱਥੇ ਰੱਖ ਲੈਂਦੇ, ਖੋਖਿਆਂ ਰੋਟੀ ਖਾ ਲੈਂਦੇ ਟਾਈਮ 'ਚ। ਤੇ ਉਹ ਮਤਲਬ ਉਹ ਨਹਿਰ ਵਿੱਚ ਮੈਂ ਲੰਘਿਆ, ਪਿਛਲੇ ਸਾਲ ਮੈਂ ਗਿਆ ਸੀਗਾ ਤਲਵੰਡੀ ਸਾਬੋਂ। ਠੀਕ ਹੈ। ਤੇ ਉੱਥੇ ਮਤਲਬ ਮਾਰ ਕਾਗਜ਼, ਲਿਫਾਫੇ, ਕਚਰਾ, ਨਹਿਰ ਸੁੱਕੀ ਪਈ। ਤੇ ਉਹ ਦੋ ਨਹਿਰਾਂ ਉੱਥੋਂ ਲੰਘਦੀਆਂ ਸੀ, ਫਰੀਦਕੋਟ ਵੱਲੋਂ ਜਦੋਂ ਮੈਂ ਪਿੱਛੇ ਪਿਆ ਆਉਂਦਾ ਹੁੰਦਾ ਨਕੋਦਰ ਵੱਲੋਂ। ਤੇ ਉਹ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਪਾਣੀ ਦੀਆਂ ਭਰੀਆਂ। ਉਹ ਨਹਿਰ 'ਚ ਪਾਣੀ ਨਾ ਹੋਣ ਦਾ ਕਾਰਨ ਉਹ ਨਹਿਰੀ ਪਾਣੀ ਏਦਾਂ ਖਤਮ ਹੋ ਗਿਆ, ਔਰ ਨਹਿਰ ਸੁੱਕੀ ਪਈ ਆ। ਇਹਦਾ ਕੋਈ ਕਾਰਨ ਦੱਸ ਸਕਦੇ ਹੋ ਮਿੰਟੂ ਜੀ? ਥੈਂਕ ਯੂ। ਮਿਹਰਬਾਨੀ। ਦੋ ਕਾਰਨ ਨੇ ਇਹਦੇ ਮੁੱਖ ਤੌਰ ਤੇ। ਨੰਬਰ 1 ਕਿ ਅਸੀਂ ਗੁਰੂ ਨਾਨਕ ਜੀ ਦੇ ਫਲਸਫੇ ਨੂੰ ਫੋਲੋ ਨਹੀਂ ਕਰ ਸਕੇ। ਅਸੀਂ ਕੁਦਰਤ ਜਾਂ ਪਾਣੀ, ਪੌਣ ਕਿਸੇ ਨੂੰ ਨਹੀਂ ਬਚਾ ਸਕੇ। ਦੂਸਰਾ ਇਹ ਆ ਕਿ ਦੇਖੋ, ਨਹਿਰੀ ਢਾਂਚੇ ਨੂੰ ਅਸੀਂ ਜਿਸ ਤਰ੍ਹਾਂ ਸੁਰਜੀਤ ਕਰਨਾ ਸੀ ਜਾਂ ਕਹਿ ਲਓ ਕਿ ਜਿਸ ਤਰ੍ਹਾਂ ਸੰਭਾਲਣਾ ਸੀ, ਉਹ ਨਹੀਂ ਕਰ ਪਾਏ। ਦੋਏ ਚੀਜ਼ਾਂ ਤੇ ਅਸੀਂ ਫੇਲ ਕਰ ਗਏ, ਨਾਗਰਿਕ ਦੇ ਤੌਰ ਤੇ ਵੀ, ਸਰਕਾਰ ਦੇ ਤੌਰ ਤੇ। ਤਾਂ ਇੱਕ ਤੇ ਆ ਕਿ ਸਾਫ਼ ਸਫਾਈ ਹੋਈ ਨਹੀਂ, ਤੇ ਦੂਸਰਾ ਸਾਨੂੰ ਕੀ ਚਾਹੀਦਾ ਸੀ? ਅੰਨਾ ਕੀ ਭਾਲੇ ਦੋ ਅੱਖਾਂ। ਸਾਨੂੰ ਤਾਂ ਚਾਹੀਦਾ ਖਾਲੀ ਪਲਾਟ, ਅਸੀਂ ਤਾਂ ਉੱਥੇ ਕਚਰੇ ਦਾ ਢੇਰ ਲਾ ਦੇਣਾ। ਸਾਨੂੰ ਤਾਂ ਚਾਹੀਦਾ ਮੌਕਾ, ਅਸੀਂ ਦਿਖਾ ਕੇ ਮੂੰਗਫਲੀ ਜਿਹੜੀ ਹੈ ਛਿਲੜਾ ਅਸੀਂ ਤੇ ਹਾਈਵੇ ਤੇ ਸੁੱਟ ਦਿੰਦੇ। ਸਾਨੂੰ ਕੀ? ਸਾਨੂੰ ਤੇ ਚਾਹੀਦਾ ਮੌਕਾ, ਅਸੀਂ ਤੇ ਮਤਲਬ ਕਿ ਪਜਾਮੇ ਦਾ ਪਹੁੰਚਾ ਚੁੱਕ ਲੈਣਾ ਸਾਈਡ ਤੇ ਖਲੋ ਕੇ। ਸਾਨੂੰ ਕੀ? ਸੋ ਅਸੀਂ ਵੀ ਲਾਪਰਵਾਹ ਹੋਏ ਹਾਂ ਕਿਸੇ ਪਾਸੇ ਤੋਂ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਾਡੀਆਂ ਸਰਕਾਰਾਂ ਦੀ ਫੇਲੀਅਰ ਰਹੀ ਆ ਕਿ ਇਹਨਾਂ ਨੇ ਨਹਿਰੀ ਢਾਂਚੇ ਤੇ ਕਦੇ ਜ਼ਿਆਦਾ ਤਵੱਜੋ ਨਹੀਂ ਦਿੱਤੀ। ਤਾਂ ਨਹਿਰਾਂ ਬੰਦ ਹੋ ਗਈਆਂ, ਨਹਿਰਾਂ 'ਚ ਪਾਣੀ ਆਉਣਾ ਘਟ ਗਿਆ। ਵੈਸੇ ਵੀ ਦਰਿਆਈ ਪਾਣੀ ਘਟ ਗਏ ਨੇ। ਅੱਜ ਜੇ ਆਪਾਂ ਦੇਖੀਏ ਤਾਂ ਸਾਡੀ ਜ਼ਰੂਰਤ ਇਕੱਲੇ ਦੀ 69 MF ਹੈ, ਤਾਂ ਸਾਨੂੰ ਕਿੰਨਾ ਕੁ ਮਿਲ ਰਿਹਾ? ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ 17-18 MF ਵੀ ਮਿਲਦਾ ਹੋਏਗਾ। ਤਾਂ ਸਾਡੀ ਇਕੱਲਿਆਂ ਦੀ ਜ਼ਰੂਰਤ ਇੰਨੀ ਹੈ, ਜਦ ਕਿ ਬਹੁਤ ਵੱਡੀ ਤਾਦਾਦ ਪਾਣੀ ਦੀ ਜਿਹੜੀ ਹੈ ਉਹ ਇੱਧਰ ਨੂੰ ਜਾ ਰਹੀ ਹੈ, ਮਾਤਰਾ ਜਾ ਰਹੀ ਹੈ, ਹਰਿਆਣੇ ਨੂੰ ਜਾ ਰਹੀ ਹੈ, ਰਾਜਸਥਾਨ ਨੂੰ ਜਾ ਰਹੀ ਹੈ। ਸੋ ਪਾਣੀ ਸਾਰਾ ਆਪਾਂ ਬੰਨ ਵੀ ਲਈਏ, ਮੈਨੂੰ ਲੱਗਦਾ ਤਦ ਵੀ ਥੋੜਾ ਸਾਡੇ ਵਾਸਤੇ। ਉਹ ਤਾਂ ਪੂਰਾ ਆ ਸਕਦਾ ਥੋੜਾ ਬਹੁਤਾ ਜੇ ਸਾਡਾ ਨਹਿਰੀ ਢਾਂਚਾ, ਗੋਰਿਆਂ ਨੇ ਨਹਿਰੀ ਢਾਂਚਾ ਬਹੁਤ ਵਧੀਆ ਬਣਾਇਆ ਸੀਗਾ, ਪਰ ਅਸੀਂ ਉਹਨੂੰ ਸੰਭਾਲ ਨਹੀਂ ਸਕੇ, ਅਸੀਂ ਉਹਨੂੰ ਵਰਤ ਨਹੀਂ ਸਕੇ। ਉਹਦਾ ਕਾਰਨ ਇਹੀ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਸੀ ਉਹ ਨਲਾਇਕ ਸੀ, ਔਰ ਅਸੀਂ ਸਭ ਤੋਂ ਜ਼ਿਆਦਾ ਲਾਪਰਵਾਹ। ਬਿਲਕੁਲ ਜਿਵੇਂ ਤੁਸੀਂ ਦੇਖਿਆ, ਮੈਂ ਹੋਰ ਵੀ ਇੱਕ ਨਾ ਸਾਡੇ ਇੱਥੋਂ ਗਿੱਦੜਵਾ, ਤੁਸੀਂ ਇਸ ਏਰੀਏ 'ਚ ਕੰਮ ਕੀਤਾ ਤਾਂ ਬਠਿੰਡੇ ਤੋਂ ਅਗਲੇ ਪਾਸੇ ਗਿੱਦੜਵਾ ਆਉਂਦਾ ਹੈ। ਗਿੱਦੜਵਾ ਦੇ ਨਾਲ ਮੈਂ ਉੱਥੇ ਮਤਲਬ ਕਿ ਕਾਫੀ ਸਮਾਂ ਬਿਤਾਇਆ, ਅੱਜ ਤੋਂ 20-30 ਸਾਲ ਪਹਿਲਾਂ। ਤਾਂ ਅਸੀਂ ਉੱਥੇ ਜਾਂਦੇ ਹੁੰਦੇ ਸੀ ਤੇ ਸ਼ਹਿਰ ਦੇ ਵਿਚਾਲਿਓਂ ਐਨ ਇੱਕ ਕੱਸੀ ਨਿਕਲਦੀ ਸੀ ਤੇ ਕਿਆ ਸਾਫ਼ ਪਾਣੀ ਸੀ ਉਹਦਾ। ਤਾਂ ਮੈਂ ਇੱਕ ਵਾਰੀ ਹੁਣ
ਇੱਕ ਦਿਨ ਹਾਈਵੇ ਬਣ ਰਿਹਾ ਸੀਗਾ ਤੇ ਉਹ ਕੰਢੇ ਗੱਡੀ ਉਧਰ ਦੀ ਲਿਆਣੀ ਪਈ। ਤਾਂ ਮੈਂ ਜਦੋਂ ਆ ਰਿਹਾ ਸੀਗਾ ਤਾਂ ਬਿਲਕੁਲ ਆਹੀ ਸੂਰਤ-ਹਾਲ ਦੇਖੀ ਜਿਹੜੀ ਤੁਸੀਂ ਦੱਸੀ। ਉਹ ਕੱਸੀ ਜਿਹਦੇ ਤੇ ਅਸੀਂ ਨਹਾਉਂਦੇ ਵੀ ਰਹੇ ਹਾਂ, ਜਿਹਦੇ ਤੋਂ ਲੋਕ ਪਾਣੀ ਵੀ ਭਰਦੇ ਰਹੇ, ਉਹ ਸਾਰਾ ਮਤਲਬ ਕਿ ਭਰਿਆ ਪਿਆ ਸੀ ਕਚਰੇ। ਹੁਣ ਤਾਂ ਪਤਾ ਨਹੀਂ ਸਾਫ਼ ਹੋ ਗਿਆ। ਤਾਂ ਦੋਵਾਂ ਪਾਸਿਓਂ ਕਿਤੇ ਨਾ ਕਿਤੇ ਕਹੀਏ ਸਾਨੂੰ ਮਾਰ ਪਈ। ਜੀ ਜੀ ਮਿੰਟੂ ਜੀ, ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ। ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹਿਣਾ ਪੰਜਾਬੀ ਰੇਡੀਓ USA।